यार बिल्ला जिहा किहड़ा हीरो सी जेहड़े एक दो फिल्मां भी कीतियां, पाकिस्तानी ड्रामियां च भी आंदा रहा। बिल्ला जिहा खरगोश जमान। खरगोश कौन? हुण उस्ताद जी तेरे बच्चों की फीस दे रहे हैं ना, वो गल सच्ची कर ली, मुझे दुश्मन के बच्चों को पढ़ाना है। ये तो वाकई बहुत वड्डी शख्सियत, अल्लाह दी कसम है, पर मैनू नाम नहीं पता। अस्सलामु अलैकुम भाई, कैसे हैं साहब? उम्मीद करता हूं आप सब खैरियत से होंगे। जिंदगी के झमेलों में उलझे हुए लोग हैं आप सब, और हम भी पशेमानियों में घिरे हुए हैं। रंजिशें बढ़ती जा रही हैं, जीस्तो नाबूद में जाके हमें कुछ उल्फते नादा नहीं रही। हम पैकरे जाना में घिर गए हैं और उल्फते कुद्दूस में अगे शुगल में ਇਹਦੇ ਨਾਲ ਉੱਤੇ ਗਾਣਾ ਸੁਣਾ ਦੇ। जिंदगी कितना बुरा ने मुंह किया, खुदा दी कसम करी दोबारा। ਇਹਦੇ ਨਾਲ ਉੱਤੇ ਗਾਣਾ नहीं नहीं जिदा पहले की अल्लाह दी जगह मैं जलादा थल्ले दराज बाहर आया। और जिंदगी जो है नाज़रीन एक पानी का बुलबुला है। ये हल्की सी आहट से भी कभी भी ठक पटुक हो सकती है और इर्द गिर्द वालों के छींटे पड़ सकते हैं। ਇਹ ਗੱਲ ਨਵੀਂ ਤੇ ਨਹੀਂ, ਸਾਰੇ ਹੀ ਕਹਿੰਦੇ ਨੇ ਪਾਣੀ ਕੇ ਬੁਲਬੁਲਾ। ਜ਼ਿੰਦਗੀ ਇੱਕ ਮੰਜੀ ਆ ਓਏ ਹੋਏ ਹੋਏ, ਔਰ ਸਾਵਾਂ ਜਿਹੜੀਆਂ ਪੈਂਦਾਂ ਨੇ ਇਹ ਹੌਲੀ ਹੌਲੀ ਢਿੱਲੀਆਂ ਹੋਈ ਜਾ ਰਹੀਆਂ ਨੇ। ਓਏ ਅੱਜ ਮੈਨੂੰ ਲੱਗਦਾ ਉਹ ਇਲਮ ਦਾ ਸਮੁੰਦਰ ਜਾਗਿਆ ਜਿਹੜਾ। नहीं तो पावा की ਹੈ पावे जेडे ਪਾਵਾ ਜਿਹੜਾ 4 ਜਣਿਆਂ ਨੇ ਫੜਨਾ ਨਹੀਂ ਤੇਰਾ ਥੱਲਿਓ। ਯਾਰ 4 ਪਾਵੇ ਨੇ, 4 ਦਿਨਾਂ ਦੀ ਜ਼ਿੰਦਗੀ, ਇਹ 4 ਪਾਵੇ ਨੇ। दो भाइयां वा। ਜ਼ਿੰਦਗੀ ਇੱਕ ਪ੍ਰੈਸ਼ਰ ਕੁੱਕਰ ਆ। अच्छा ਜਿਹੜੀ ਅੰਦਰ ਪੱਕਦੀ ਰਹਿੰਦੀ ਹੈ, ਜਦੋਂ ਸੀਟੀ ਵੱਜਦੀ ਹੈ ਤੇ सीटी क्यों बजदी? ਸੀਟੀ ਇੱਕ ਨਾ ਇੱਕ ਦਿਨ ਵੱਜਦੀ ਇੱਕ ਨਾ ਇੱਕ ਦਿਨ, ਸੀਟੀ ਤੇ ਸੀਟੀ ਵੱਜੀ। ਮੈਨੂੰ ਲੱਗਦਾ ਇਹਨਾਂ ਦੀ ਜ਼ਿੰਦਗੀ ਦੀ ਰਬਟ ਚੇਂਜ ਹੋਣ ਵਾਲੀ ਹੋਈ ਹੈ। ਹਾਂਜੀ ਉਸਤਾਦ ਜੀ, ਤੇ ਇਸ ਤੋਂ ਇਲਾਵਾ ਜ਼ਿੰਦਗੀ ਇੱਕ ਐਂਟੀਨਾ ਵਾ। ओए ਜਦੋਂ ਸਿਮਤ ਗਲਤ ਹੋ ਜਾਂਦੀ ਹੈ ਫਿਰ ਲਹਿਰਾਂ ਆਉਂਦੀਆਂ ਨੇ, ਤਸਵੀਰ ਗਾਇਬ ਹੋ ਜਾਂਦੀ ਆ ਤੇ ਨਿਜ਼ਾਮ ਹੋ ਜਾਂਦਾ। ਅਸੀਂ ਘਮਾਉਂਦੇ ਸੀਗੇ ਤੇ ਅਸੀਂ ਕਹਿੰਦੇ ਸੀ ਇੰਡੀਆ ਆ ਰਹੇ ਆ। ਹਾਂ ਅੱਛਾ, ਤੇ ਰਿਸ਼ਤੇ ਕੀ ਨੇ? ਹੈ ਰਿਸ਼ਤੇ ਜਿਹੜੇ ਹੁੰਦੇ, ਰਿਸ਼ਤੇ ਬਾਵੇਂ ਵਾਲੀ ਗੇਮ ਆ। ਉਹ ਵਿੱਚ ਬਾਵੇਂ ਵਾਲੀ ਗੇਮ ਜਿਹੜੀ ਹੁੰਦਾ, ਇੱਧਰ ਲਾਈਨ ਨੂੰ ਮਾਰੀ ਜਾਂਦਾ, ਇੱਧਰ ਲਾਈਨ ਨੂੰ ਮਾਰੀ। ਆਏ ਹਾਏ ਉਹ ਸਹੀ ਜਾਣਦਾ। ਓਏ ਇੱਕ ਮਿੰਟ ਠਹਿਰ ਜਾ, ਬਾਵੇਂ ਵਾਲੀ ਗੇਮ ਰਿਸ਼ਤੇ ਸਹੀ ਗੱਲ ਹੈ ਨਾ। ਕਿੱਥੇ ਬਾਵੇਂ ਵਾਲੀ ਗੇਮ, ਕਿੱਥੇ ਰਿਸ਼ਤੇ? ਉਹ ਕਰੋ ਜਿਹੜੇ ਲੌਜੀਕ ਵਿੱਚ ਦੀ। ਉਹਦੇ ਵਿੱਚ ਹੁੰਦੇ ਨੇ, ਹਾਂ ਉਹਦੇ 'ਚ ਇੱਕ ਗੇਂਦ ਹੁੰਦੀ ਆ, ਹਾਂਜੀ। ਉਹ ਤੂੰ ਆ। ਬਾਕੀ ਸਾਰੇ ਰਿਸ਼ਤੇਦਾਰ ਨੇ ਕਿੱਦਾਂ ਐਨ ਨੂੰ ਠੁੱਡ ਮਾਰ ਰਿਹਾ ਕੋਈ ਸਹੀ ਗੱਲ ਹੈ। ਬਾਵੇਂ ਉਹਨਾਂ ਵਾਲੀ ਨੇ ਮਾਰ ਗੇਮ ਕੇ ਕਈਆਂ ਨੂੰ ਨਹੀਂ ਪਤਾ ਬਾਵੇਂ ਵਾਲੀ ਗੇਮ ਕੀ ਹੁੰਦੀ। ਉਹ ਜੋ ਐਸੇ ਡਿਕਟਾ ਯਾਰ ਬਾਵੇ ਦੀ ਪਤਾ, ਸਾਰਿਆਂ ਨੂੰ ਪਤਾ ਯਾਰ ਮੈਨੂਅਲ ਫੁੱਟਬਾਲ। ਆਹੋ। ਉਹ ਜਿਵੇਂ ਕਿ ਗੇਂਦ ਤੂੰ ਹੈ ਨਾ, ਇਧਰਲੇ ਨੇ ਮਾਰਿਆ ਸਾਡਾ ਨਹੀਂ ਹੈਗਾ, ਉਧਰਲੇ ਨੇ ਮਾਰਿਆ ਸਾਡਾ ਵੀ ਨਹੀਂ ਹੈਗਾ, ਤੇ ਤੈਨੂੰ ਵਿੱਚ ਸਿੱਟਦਾ ਉਹਨਾਂ ਨੇ ਬਾਹਰ। ਐਂਟ ਤੇ ਬਾਹਰ ਡਿੱਗ ਜਾਂਦਾ ਹੈ। ਅੱਛਾ, ਤੇ ਯਾਰ ਦੋਸਤ ਕੀ ਨੇ? ਹਾਏ ਕਿਹੜੇ ਯਾਰ ਦੋਸਤ? ਕਿਸੇ ਕਈ ਕਿਸਮ ਦੇ ਹੁੰਦੇ ਆ ਉਸਤਾਦ जी। दोस्त वो जड़े ना, वो नहीं कि दोस्त दोस्त क्या खूब वफाओं का सिला देते हैं। हाँ जी। दोस्त उस्ताद जी एक पतझड़ ਦੇ ਵਿੱਚ ਠੰਡਾ ਹਵਾ ਦਾ ਝੋਂਕਾ ਹੁੰਦਾ। ਵਾਹ 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 ਵਾਹ। ਗਰਮੀ ਦੀ ਤਪਸ਼ੇ ਮਹਿਫਿਸ਼ ਦੇ ਵਿੱਚ, आगों वेला फिर वो गर्मी शिद्दत गर्मी ਦੇ ਵਿੱਚ एक हवा का ठंडा झोंका दोस्त होता है। वाह वाह, क्या बात है। ਇਹ ਜਿਹੜੇ ਯਾਰ ਸਜਣ ਕਿਹੜਾ कहते ने ਕੂਲਰ ਦੇ ਗਰਮ ਪਾਣੀ 'ਚ, ਘਰ 'ਚ ਗਰਮ ਪਾਣੀ ਪਿਆ ਹੋਵੇ ਕੂਲਰ ਦੇ ਵਿੱਚ, ਤੂੰ ਪਾਣੀ ਪੀਵੇਂ ਤੇ ਗਰਮ ਹੋ, ਤੂੰ ਕਹੇ ਓਏ ਇੰਨਾ ਗਰਮ ਪਾਣੀ, ਉਹਦੇ 'ਚ ਜਿਹੜੀ ਬਾਜ਼ਾਰੋਂ ਇੱਕ ਐਡੀ ਕੁ ਪੱਟੀ ਆਉਂਦੀ 30 ਰੁਪਏ ਦੀ, ਤੇ ਉੱਤੇ ਮਾਰ ਕੇ ਠੱਕ ਠੱਕ ਕਰਕੇ ਮਾਰ ਕੇ ਵਿੱਚ ਉਹ ਬਰਫ਼ ਦਾ ਢੇਲਾ ਦੋਸਤ ਆ, ਉਹ ਜਾ ਕੇ ਠੰਡਾ ਕਰਦਾ, ਫਿਰ ਤੂੰ ਪੀਣਾ ਤੇ ਸਕੂਨ ਮਿਲਦਾ। मतलब किदां दी गल यार, अद्धी पट्टी मेरे दोस्त दी दे, ए केड़ी? नहीं 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 यार, ਉਹਦੀ ਉਸकी मानंद है। ਤੀਆਂ ਦਾ ਦੋਸਤ ਦੇ ਹੈ ਥੋੜਾ। नहीं 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 नहीं, उसकी मानंद है। ਅੱਛਾ ਮਾਨੰਦ। ਤੇ ਜਿਹੜੇ ਦੋਸਤ ਗੇੜਾ ਕਰਾ ਜਾਂਦੇ ਨੇ ਉਸਤਾਦ ਜੀ, ਉਹ ਉਹਨਾਂ ਦੀ ਕੀ ਮਿਸਾਲ ਹੈ? ਜਿਹੜੇ ਦੋਸਤ ਗੇੜਾ ਕਰਾ ਜਾਂਦੇ ਨੇ ਉਹ ਮਿਸ ਸਿੱਕੇ ਵਾਲਾ ਉਹਨਾਂ ਦਾ ਹਿਸਾਬ ਹੁੰਦਾ। ਸਿੱਕਾ ਮਿਸ ਨਹੀਂ ਹੋ ਜਾਂਦਾ, अच्छा ਬਾਅਦ ਚ ਪਿੱਛੋਂ ਟੁੱਟੇ ਵੀ ਡਾਗਾ 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 ਇਹ ਬੰਦਾ ਜਾ, ਉਹ ਗੇੜੇਬਾਜ਼ ਮਿਸ ਟੋਕਨ। ਅੱਛਾ ਉਸਤਾਦ ਜੀ, लकीरां ਦੀਆਂ ਸ਼ਰਟਾਂ। ਇੱਕ ਹੋਰ ਮੈਂ ਗੱਲ ਪੁੱਛਾਂ, ਪੁੱਛ ਲਾ। ਸ਼ਾਗਿਰਦ ਕੀ ਨੇ ਉਸਤਾਦ ਜੀ? ਓਏ ਜਿੰਨਾ ਹੋਕਾ ਕਿਹੜੇ ਜਿਹੜੇ ਤੁਹਾਡੇ ਨੇ?
ਅੱਛੇ ਜਿੱਦਾਂ ਦੇ ਭਾਈ ਜਾਜ਼ ਦੇ ਸੀ। ਨਹੀਂ ਉਸਤਾਦ ਜੀ, ਜਿਹੜੇ ਜੈਨੂਇਨ ਸ਼ਾਗਿਰਦ ਨੇ ਉਹ ਯਾਰ ਕੁਝ ਵੀ ਨਹੀਂ, ਸ਼ਾਗਿਰਦ ਕੀ ਹੁੰਦੇ ਨੇ ਯਾਰ, ਸਬਰ ਕਰ ਲੈ ਕੱਖ ਵੀ ਨਹੀਂ ਹੁੰਦੇ ਬਸ। ਵਾਹ ਫਰੀਦ ਨੇ ਸਹੀ ਗੱਲ ਗੱਲ ਹੀ ਹੈ। ਮੁਕਾ ਉਹ ਯਾਰ ਕਿਉਂ ਯਾਰ ਨਹੀਂ ਉਸਤਾਦ ਹੁੰਦੇ ਨੇ, ਸ਼ਾਗਿਰਦ ਸਿਰਫ ਇਹ ਹੁੰਦੇ ਨੇ ਕਿ ਸ਼ਾਗਿਰਦ ਇੱਕ ਕਈ ਟੋਪੀਆਂ ਹੁੰਦੀਆਂ ਨੇ ਸਿਰ ਦੇ ਤਾਜ, ਲੇਕਿਨ ਛੋਟੀਆਂ ਹੁੰਦੀਆਂ ਨੇ, ਫਸ ਕੇ ਹੁੰਦੀਆਂ ਨੇ, ਹਾਏ ਹਾਏ ਹਾਏ, ਹਨਾ। ਠੀਕ ਤੇ ਜਿੱਦਾਂ ਜੁੱਤੀ ਹੁੰਦੀ ਪੈਰ ਦੀ, ਲੱਗਦੀ ਨਹੀਂ ਹੁੰਦੀ ਪਿੱਛੋਂ। ਆਹੋ 50,000 ਵਾਲੀ ਜੁੱਤੀ ਲੈ ਲਾ, ਜੇ ਪਿੱਛੋਂ ਲੱਗਣ ਲੱਗ ਪਈ ਹੈ ਹਾਂ। ਤੇ ਬੇਕਾਰ ਆ। ਇਦਾਂ ਇੱਕ ਸਿਰ ਦੀ ਟੋਪੀ ਹੁੰਦੀ ਹੈ ਜਿਹੜੀ ਤੰਗ ਹੁੰਦੀ, ਉਹਦੇ ਅੰਦਰੋਂ ਕਿਸ ਟਾਈਮ ਬਕਸੂਆ ਵੀ ਇੱਥੇ ਵੱਜ ਰਿਹਾ ਹੁੰਦਾ, ਬੰਦਾ ਨੂੰ ਇੰਜ ਕਰਕੇ ਵਿੱਚ ਵਾੜਦਾ। ਉਹ ਸ਼ਾਗਿਰਦ ਹੁੰਦੇ ਨੇ, ਆ ਸ਼ਾਗਿਰਦ ਜਿਹੜੇ ਸਿਰ ਤੇ ਵੀ ਹੁੰਦੇ ਨੇ, ਲੇਕਿਨ ਕਿਤੋਂ ਨਾ ਕਿਤੋਂ ਫਸੇ ਵੀ ਰਹਿੰਦੇ ਨੇ। ਤੇ ਮੈਂ ਕਿਸ ਤਰ੍ਹਾਂ ਦਾ ਸ਼ਾਗਿਰਦ ਹਾਂ? ਓਏ ਹੋਏ ਹੋਏ, ਕਿਸੇ ਬਾਬਾ ਜੀ ਨੇ ਇੱਕ ਛੋਟੀ ਜੀ ਗੱਲ, ਬਾਬਾ ਜੀ ਤੂੰ ਇਹ ਸਾਡਾ ਇੱਕ ਚਿੜੀਆਂ ਦਾ ਚੰਬਾ ਵਾਲ ਆ, ਇਹ ਸਾਲਣ ਦੀ ਪਲੇਟ ਆ ਦਫ਼ਤਰ ਇੱਕ ਸਾਲਣ ਦੀ ਪਲੇਟ ਆ। ਸਾਲਣ ਦੀ ਤੂੰ ਉਹ ਆ ਜਿਹੜਾ ਇੰਜ ਕਰਕੇ ਬੰਦਾ ਕਿੰਨਾ ਵਾਰਾ ਲੰਮਾ ਨਹੀਂ ਫੜਦਾ, ਕਹਿੰਦਾ ਆ ਕੀ ਬਗੈਰਤੀ ਆ, ਤੇ ਬੁੱਢੀ ਨੂੰ ਗਾਲਾਂ ਵੀ ਕੱਢਦਾ। ਬੁੱਢੀ ਨੂੰ ਗਾਲਾਂ ਕੱਢਦਾ। ਯਾਰ ਫਰੀਦ ਤੂੰ ਉਹ ਵਾਲ ਆ, ਸਾਲਨ ਦੀ ਪਲੇਟ ਕੀ ਹੈ ਦਫ਼ਤਰ ਇੱਕ ਸਾਲਣ ਦੀ ਪਲੇਟ ਆ, ਇਹ ਵਾਲ ਆ। ਮਾਰਫਤ ਹੈ ਨਾ। ਅਸੀਂ ਕੀ ਉਸਤਾਦ ਜੀ ਆਂਦੇ ਹੀ ਪਹਿਲੇ ਉੱਤੇ ਧਨੀਆ ਛਿੜਕ ਨਹੀਂ ਮੈਂ ਇਹਦੇ ਚ ਨਾ ਜਾਓ, ਸਿਰਫ ਇਮੇਜਿਨ ਕਰੋ ਬਸ। ਮੈਂ ਇੱਕ ਛੋਟੀ ਜੀ ਗੱਲ ਕਰਾਂ ਉਸਤਾਦ ਜੀ, ਇੱਕ ਬਜ਼ੁਰਗ ਸੀ, ਬੜੇ ਨੇਕ ਅੱਲਾ ਦੇ ਬੰਦੇ, ਉਹਨਾਂ ਨੂੰ ਕਿਸੇ ਨੇ ਬਾਹਰ ਆਵਾਜ਼ ਲਾਉਣ ਡਿਆ, ਕਹਿੰਦਾ ਸੰਗ ਤਰੇ ਲੈ ਲਓ, ਸੰਗ ਤਰੇ। ਉਹਨਾਂ ਨੇ ਕਿਹਾ ਸੁਭਾਨ ਅੱਲਾ, ਯਾਰ ਕਿੱਡੀ ਅੱਛੀ ਗੱਲ ਕਰ ਰਹੇ। ਉਹਨੇ ਕਿਹਾ ਜੀ ਕੀ ਵਜ੍ਹਾ ਤੁਸੀਂ ਸੁਭਾਨ ਅੱਲਾ ਕਹਿ ਰਹੇ ਹੋ? ਉਹਨੇ ਕਿਹਾ ਇਹ ਕਹਿ ਰਿਹਾ ਕਿ ਸੰਗ ਤਰੇ, ਜਿਹੜੇ ਸੰਗ ਲੱਗ ਜਾਂਦੇ ਉਹ ਤਰ ਜਾਂਦੇ ਆ। ਹਾਂ ਅਸੀਂ ਸ਼ਾਗਿਰਦਵਾਂ ਸੰਗ ਲੱਗੇ ਆ। ਕੋਈ ਆਇਨਸਟਾਈਨ ਵੇਚ ਰਿਹਾ ਸੀ ਰੇੜੀ ਤੇ, ਐਡੀ ਬਰੀਕ ਗੱਲ। ਤੇ ਆ ਹੁਣ ਮਤਲਬ ਪ੍ਰੈਸ਼ਰ ਕੁੱਕਰ ਜਿਹੜਾ ਰਿਸ਼ਤੇਦਾਰ ਇਹ ਇੱਕ ਤਾਂ ਮੈਂ ਸ਼ੁਗਲ ਕਰ ਰਿਹਾ ਨਾ ਸ਼ੋਅ 'ਚ ਬੈਠਾ, ਤੂੰ ਇੱਕ ਪੂਰੀ ਸਟੋਰੀ ਸੁਣਾਤੀ। ਗਲੀ 'ਚ ਇੱਕ ਬੰਦਾ ਰੇੜੀ ਤੇ ਜਾ ਰਿਹਾ, ਸੰਗ ਤਰੇ ਲੈ ਲਓ। ਫਿਰ ਉਹਨੇ ਖਲੋ ਕੇ ਉਹਨੂੰ, ਬੁੱਢੀ ਬਾਹਰ ਆਈ ਤਾਈ ਜੀ, ਉਹਨੇ ਕਿਹਾ ਸੰਗ ਤਰੇ ਦੇ ਦੇ। ਉਹਨੇ ਕਿਹਾ ਨਹੀਂ, ਸੰਗ ਤਰੇ ਮਤਲਬ ਸੰਗ ਤਰੇ। ਭਾਈਜਾਨ ਉਹ ਵੇਚ ਰਿਹਾ ਸੀ ਪਾਣੀ, ਸ਼ਿਕੰਜਵੀ। ਉਹਨੇ ਕਿਹਾ ਸੰਗ ਤਰੇ ਲੈ ਲਓ, ਸੰਗ ਤਰੇ, ਕਿ ਤੁਸੀਂ ਪੀਓ, ਤੁਹਾਡਾ ਸੰਗ ਤਰ ਜਾਏਗਾ। ਤੂੰ ਉਸ ਤੋਂ ਵੀ ਅਗਲੀ ਗੇਮ ਪਾਤੀ ਕਿ ਸੰਗ ਤਰੇ, ਜਿਹੜਾ ਸੰਗ ਰਵੇ ਉਹ ਤਰੇ। ਅੱਛਾ ਇਹ ਤੇ ਇੱਕ ਗੱਲ ਆ, ਤੇ ਵੇਚਣ ਨੂੰ ਕੀ ਦੇ, ਅਸੀਂ ਲੈਣਾ ਕੀ ਉਹਦੇ ਕੋਲੋਂ? ਸਰ ਨਹੀਂ, ਗੱਲ ਤੇ ਗੱਲ ਹੀ ਹੈ ਨਾ। ਨਹੀਂ ਉਹ ਜੋ ਕਹਿੰਦਾ ਸੰਗ ਤਰੇ ਲੈ ਲਓ, ਸੰਗ ਤਰੇ, ਲੈਣਾ ਕਿੱਦਾਂ ਇਹ? ਆ ਜਿਹੜੀ ਤੂੰ ਲੌਜਿਕ ਦੱਸੀ, ਇਹਨੂੰ ਲੈਣਾ ਕਿੱਦਾਂ? ਉਹ ਸੰਗਤਰੇ ਉਸਤਾਦ ਜੀ, ਕਿੰਨੂ ਨੂੰ ਸੰਤਰੇ ਕਹਿੰਦੇ ਨੇ ਇੰਗਲਿਸ਼ 'ਚ। ਓਏ ਆਹੋ ਯਾਰ, ਸ਼ਿਕੰਜਵੀ ਕਹਿ ਲਾ ਤੂੰ, ਸੰਗ ਤਰੇ। ਅੱਛਾ ਤੇ ਜਿਹੜਾ ਤਰੇ ਉਹੀ ਸੰਗ ਤਰੇ। ਰਾਜ ਜਿਹੜੇ ਲੋਕ ਅਜਨਬੀ ਮਿਲਦੇ ਨੇ ਉਹ ਕੀ ਨੇ? ਰਾਹ 'ਚ ਜਿਹੜੇ ਅਜਨਬੀ ਮਿਲਦੇ ਨੇ, ਯਾਨੀ ਕਦੀ ਕਦੀ ਤੁਹਾਨੂੰ ਅਜਨਬੀ ਅੱਛੇ ਲੱਗਦੇ ਨੇ, ਉਹ ਹਾਂ, ਕੀ ਨੇ? ਇਹ ਉਹ ਨਿੱਕੇ ਨਿੱਕੇ ਭੱਬੂ ਨੇ ਜਿਹੜੇ ਤੁਸੀਂ ਅਮਰੂਦ ਲੈ ਕੇ ਆਓ, ਮੱਲਣਾ ਤੇ ਖੋਲਦੇ ਤੇ ਅਨਐਕਸੈਪਟਡ ਵਿੱਚੋਂ ਰਸ ਜਿਹਾ ਨਿਕਲ ਆਉਂਦਾ। ਉਹ ਭੱਬੂ ਚੰਗੇ ਲੱਗਦੇ ਵਾਲਾ, ਇਹ ਕਿਹੜੀ ਲੌਜਿਕ ਹੋਈ? ਭੱਬੂ ਜਿਹੜੇ ਨੇ ਉਹ ਹਮੇਸ਼ਾ ਬੰਦੇ ਨੂੰ ਵਿੱਚੋਂ ਅਮਰੂਦ ਦੇ ਭੱਬੂ ਨਿਕਲ ਆਵੇ, ਤੂੰ ਖਾਏਗਾ? ਮੈਂ ਖਾ ਲਾਂਗਾ ਸਾਈਡ ਤੇ ਕਰਕੇ। ਭੱਬੂ ਖਾ ਲੇਗਾ ਤਾਂ ਜੀ ਕੋਈ ਸਹੀ ਇਹਦੀ ਮਿਸਾਲ ਦੇ। ਅਜਨਬੀ ਕੋਈ ਨਹੀਂ ਹੁੰਦਾ ਦੁਨੀਆ ਤੇ ਫਰੀਦ ਖਾਂ। ਉਸਤਾਦ ਜੀ ਅਸੀਂ ਸਾਰੇ ਬਾਬੇ ਆਦਮ ਦੀ ਔਲਾਦ ਆ, ਅਸੀਂ ਕਿਦਾਂ ਅਜਨਬੀ ਹੋ ਗਏ? ਲਓ ਜੀ। ਇਹ ਅੰਜਾਮ ਕੀ ਹੁੰਦਾ? ਯਾਰ ਮੈਨੂੰ ਦੱਸੋ, ਮਾਈਕਲ ਜੈਕਸਨ ਮੈਨੂੰ ਜਾਣਦਾ ਹੀ ਨਹੀਂ, ਮੇਰਾ ਕਿਹੜਾ ਮਤਲਬ ਉਹਦੇ ਨਾਲ ਤਲਕ? ਉਹ ਅਜਨਬੀ ਆ ਮੇਰੇ ਲਈ। ਨਹੀਂ ਪਾਗਲ ਅਜਨਬੀ ਮਤਲਬ ਕਿ ਤੁਸੀਂ ਜਾਣਦੇ ਨਹੀਂ। ਅਜਨਬੀ। ਚਲੋ ਇੱਕ ਵਾਰ ਫਿਰ ਸੇ ਅਜਨਬੀ ਬन जाए हम दोनों। ਓਏ ਹੋਏ ਕਿੱਡਾ ਵੱਡਾ ਗਾਣਾ ਮੈਨੂੰ ਯਾਦ ਆ ਗਿਆ। ਚਲੋ ਇੱਕ ਬਾਰ फिर से अजनबी बन जाए हम दोनों, ना मैं तुमसे कोई उम्मीद रखूं दिल नवाजी की, ना तू मेरी तरफ देखे गलत अंदाज नजरों से। ਹਾਏ ਓਏ ਹੋਏ ਹੋਏ ਹਾਏ। ਨਾਜ਼ਰੀਨ ਗਾਣਾ ਸੁਣਨਾ ਤੁਸੀਂ। ਚਲੋ ਇੱਕ ਵਾਰ ਫਿਰ ਸੇ ਅਜਨਬੀ बन जाए हम। ਤੇ ਫਿਰ ਉਹਦੀ ਲੌਜਿਕ ਸਮਝ ਆਏਗੀ ਕਿ ਉਹ ਅਜਨਬੀ ਪਹਿਲੋਂ ਇੰਨਾ ਤਲਕ ਸੀ, ਕਹਿੰਦਾ ਅਜਨਬੀ ਬਣ ਜਾਏਗਾ ਯਾਨੀ ਅਨਨੋਨ ਬਣ ਜਾਏ। ना मेरे दिल की धड़कन लड़खड़ाए तेरी बातों से, ना जाहिर हो तुम्हारी कशमकश का राज नजरों से। चलो एक बार फिर से अजनबी बन जाए हम। ਹੁਣ ਮਾਈਕਲ ਜੈਕਸਨ ਉਹਨੂੰ ਵਾਕਈ ਨਹੀਂ ਜਾਣਦਾ ਹੈ। ਉਹ ਯਾਰ ਤੇਰੀ ਵੇਹ ਤੋਂ ਉਹਦੇ ਤੇ 2 ਪਰਚੇ ਹੋਏ ਆ किदे? ਮਾਈਕਲ ਜੈਕਸਨ ਤੇ। हरिहरन साहब की गजल भी है ना, लोग कहते हैं अजनबी तुम हो, अजनबी मेरी जिंदगी तुम हो। फिक्का यार फिक्का। उधरों इलम हासिल कर, पक्के उठ। आ देख ना यार, लोग कहते हैं अजनबी तुम हो, अजनबी मेरी जिंदगी तुम हो। इदा का गाना जिवें कुमार सानू साहब का गाना सी, तुमने मेरी जिंदगी खराब की है इसीलिए मैंने शराब पी है। तुम ही ने मेरी जिंदगी खराब की है, ले तुम्हारे लिए ही मैंने शराब पी है। ਉਹ ਹੋਰ ਲੌਜਿਕ ਹੈ, ਬੜੀ ਖੂਬਸੂਰਤ ਗੱਲ। लोग कहते हैं तुम अजनबी हो, अजनबी तुम मेरी जिंदगी। ਲੋਕ ਕਹਿੰਦੇ ਨੇ ਕਿ ਤੂੰ ਅਜਨਬੀ ਹੈ, ਲੇਕਿन तू मेरी जिंदगी च केड़ी ऐसी साइंस आ? अजनबी मुझको इतना बता दिल मेरा क्यों परेशान। हाल है इधर उधर जगह। अजनबी तुम जाने पहचाने से लगते हो, ये बड़ी अजीब सी बात है।
कि नई नई मुलाकात है फिर भी ना जाने क्यों अजनबी तुम जाने पहचाने से लगते हो। किशोर साहब का गाना है भी सुनना। किसी अजनबी ने आके मेरी जिंदगी सजा ਓਏ दी। ਹੋ ਕਿਸੇ नहीं ये भी कोई ये भी एडा अच्छा नहीं। ਅੱਛਾ ਤੇ मेरा दिल ਜਿਹੜੇ जिस दिल पे फिदा है। ਦੁਸ਼ਮਣ ਹੁੰਦੇ ਨੇ ਇਹ ਕੀ ਹੁੰਦੇ ਨੇ? दुश्मन नहीं, ਦੁਸ਼ਮਣ ਜਿਹੜੇ ਹੁੰਦੇ ਨੇ ਨਾ ਇਹ ਤੁਹਾਡੀ ਜ਼ਿੰਦਗੀ ਦੇ ਵਿੱਚ ਸੋਚ ਲੈ ਕੇ ਆਉਂਦੇ ਨੇ। ਅਗਰ ਤੁਹਾਡੇ ਦੁਸ਼ਮਣ ਨਾ ਹੋਣ ਤੁਸੀਂ ਜਾਹਲ ਹੋਵੋ, ਦੁਸ਼ਮਣ ਤੁਹਾਨੂੰ ਅਕਲਮੰਦ ਕਰਦੇ ਨੇ, ਤੁਸੀਂ ਉਹਨਾਂ ਦਾ ਹਿਸਾਬ ਲਾਉਂਦੇ ਰਹਿੰਦੇ ਹੋ, ਤੁਹਾਨੂੰ ਆਪਣੇ ਵੱਲ ਖਿੱਚਦੇ ਨੇ, ਉਹਦਾ ਹਿਸਾਬ ਲਾਉਂਦੇ ਹੋ ਕੀ ਕਰੇਗਾ ਕਿੱਦਾਂ ਮੈਂ ਕਰਾਂਗਾ, ਤੁਹਾਡੀ ਦਿਮਾਗ ਦੀ ਰਵਾਨਗੀ ਨੂੰ ਬਰਕਰਾਰ ਰੱਖਦੇ ਨੇ ਦੁਸ਼ਮਣ। सही गल, ਇਨ ਹਕੀਕਤ 'ਚ ਉਹ ਤੁਹਾਡੇ ਦੋਸਤ ਹੁੰਦੇ ਨੇ बहुत अच्छी गल। ਜਿਹੜੇ ਦੁਸ਼ਮਣ ਹੁੰਦੇ ਨੇ। ਹੁਣ ਵੇਖ ਨਾ, ਦੁਸ਼ਮਣ ਜਿਹੜਾ ਬੰਦਾ ਆ ਰਿਹਾ ਵਾ, ਕੋਈ ਬੰਦਾ ਸਾਨੂੰ ਮਾਰਨ ਆ ਰਿਹਾ, ਤੈਨੂੰ ਜੱਫੀ ਪਾ ਲਈ ਵੀ ਤੁਹਾਡਾ ਦੋਸਤ। ਹੁਣ ਉਸਤਾਦ ਜੀ ਤੇਰੇ ਬੱਚਿਆਂ ਦੀ ਫੀਸ ਦੇ ਰਹੇ ਨੇ ਨਾ, ਉਹ ਗੱਲ ਸੱਚੀ ਕਰ ਲਈ, ਮੁਝੇ ਦੁਸ਼ਮਨ ਕੇ ਬੱਚੋਂ ਕੋ ਪੜ੍ਹਾਣਾ ਹੈ। ਆਹ ਤੇ ਬੱਚਿਆਂ ਦੀ ਫੀਸ ਮੈਂ ਦੇ ਰਿਹਾ। ਨਹੀਂ ਉਹਦੇ ਆਹੋ ਤੇਰੇ ਬੱਚਿਆਂ ਦੀ ਫੀਸ ਹੁਣ ਅਗਲੇ ਮਹੀਨੇ ਤੋਂ ਮੈਂ ਬੰਦ ਕਰ ਦੇਣੀ ਹੈ। ਮੈਂ ਦੁਸ਼ਮਨ ਕੇ ਬੱਚੋਂ ਕੋ ਰੋਲਣਾ ਹੈ। ਮੇਰੇ ਦੁਸ਼ਮਣ ਤੋਂ ਮੇਰੀ ਦੋਸਤੀ ਕੋ ਹਾਂ ਐਸੀ ਬਦਦੁਆ ਵੀ ਕਾਇਨਾਤ 'ਚ ਨਹੀਂ ਕਿਸੇ ਨੇ ਦਿੱਤੀ ਹੋਣੀ। ਐਡੀ ਅੱਛੀ ਬਦਦੁਆ ਉਰਦੂ ਦੇ ਵਿੱਚ, ਬਹੁਤ ਅੱਛੀ मेरे दुश्मन तो मेरी दोस्ती को तरसे, उस्ताद जी स्वर्ग तू फिल्म। फूल बने पतझड़ का, वो तुझ पे बहार ना आए कभी, मेरी ही तरह तू तड़पे, तुझको करार ना आए कभी, ਇਹ ਤੇ ਮੇਰੇ जिए तू इस तरह के जिंदगी को तरसे। ਓਏ ਮੇਰੇ यानी तू जींदा भी रवे ते जिंदगी ਨੂੰ ਵੀ ਤਰਸ। ਇਹ ਹੁੰਦੀ ਬਦਦੁਆ। ਇਹ ਉਹ ਕੀ ਹੈ ਜੀ, तुम अजनबी लोग तुम्हें अजनबी कहते हैं तो अजनबी तू मेरी जिंदगी हो ला। ਨਹੀਂ ਤੇ ਇਹ ਸਿੱਧਾ ਹੀ ਬੰਦਾ ਕਹੇ ਵੀ ਮੌਲਾ ਤੇਰੀ ਖਾਕਾਂ ਉਡਾ ਦੇ। हाँ ਆ ਤੁਸੀਂ कहना तेरे गुलशन से ज्यादा वीरान कोई वीराना ना हो। ਹਾਏ उई उई ਤੇਰੇ ਗੁਲਸ਼ਨ ਸੇ ਉਹਨੇ ਕਿਹਾ ਜਿਹੜਾ ਤੇਰਾ ਗੁਲਸ਼ਨ ਹੋਵੇ ਨਾ, ਹਾਂ ਹਾਂ ਮੈਂ ਸਮਝ ਗਿਆ। ਹਾਂਜੀ ਯਾਨੀ ਜਿਹੜਾ ਤੇਰੇ ਵੱਲੋਂ ਤੇਰਾ ਆਪਣੀ ਵੱਲੋਂ ਇੱਕ ਗੁਲਸ਼ਨ ਹੋਵੇ, ਉਹਦੇ ਨਾਲ ਦਾ ਵਿਰਾਨਾ ਵੀ ਨਾ ਹੋਵੇ ਕਿਸੇ ਦਾ, ਇੰਜ ਦਾ ਤੇਰਾ ਗੁਲਸ਼ਨ ਹੋਵੇ। ਤੇਰੇ ਗੁਲਸ਼ਨ ਸੇ ਅੱਛਾ ਜ਼ਿਆਦਾ, ਮੇਰੇ ਨਾਲ ਨਾ ਕਹੀ ਹੋਵੇ तेरे गुलशन से ज्यादा मेरे लगे हों उस्ताद जी। वीरान कोई वीराना ना हो, इस दुनिया में कोई अपना तो क्या बेगाना ना हो, ਲਓ ਜੀ इस दुनिया में कोई तेरा ਆਪਣਾ अपना तो क्या बेगाना भी ना हो। ओए कल्ला ही फिरे तू, वो कल ही फिरे तू, आप ही रक्षा करा मैं आप ही ਇਹ ਤੇ ਬੰਦਾ ਤੇਰੇ किसी का प्यार क्या तू बेरुखी को तरसे। ਉਹ ਮੈਂ ਕੀ ਕਿਹਾ ਕੋਈ ਮੇਰੇ ਨਾਲ ਹੀ ਸਹੀ ਸਹੀ तू इसी खान तरह तरसे के तेन बंदे कीड़े पै ਹੋਰ ਫਿੱਟੇ ਮੂੰਹ ਤੇਰਾ। थोड़ा हो के मरे तू। इतना तो असर कर जाए मेरी वफाएं ओ बेवफा, एक रोज तुझे याद आए अपनी जफाएं ओ बेवफा, ਬੇਵਫਾ। पत्थर के सनम तुझे हमने समझे। ਉਹ ਮੈਨੂੰ ਲੈਣ ਭੁੱਲ ਗਈ। ਯਾਰ ਇਹ ਉਸਤਾਦ ਜੀ, ਸਿੱਧਾ ਸਿੱਧਾ ਬੰਦਾ ਇੱਕ ਗੱਲ ਕਰਦੇ ਤੈਨੂੰ ਲੈ ਮੌਲਾ ਹਾਂ ਆ ਸਾਰਾ ਹੀ ਵਿੱਚ ਆ ਜਾਂਦਾ निचोड़ आ। ਉਹਦੇ ਵਿੱਚ ਉਹ ਇੱਕ ਹੋਰ ਵੀ ਸੀ, ਕੋਈ ਜਬ ਤੁਹਾਡਾ ਡੇ ਤੋੜ ਦੇ ਰੜੇ ਰੜੇ, ਨਹੀਂ ਸੱਚੜੇ ਉਹ ਸਾਰਾ ਕੁਝ ਉਹੀ ਬਦਦੁਆਵਾਂ ਉਹ ਨਹੀਂ ਇਹ ਬਦਦੁਆਵਾਂ ਨਹੀਂ ਆ। ਬਦਦੁਆਵਾਂ। ਉਹ ਨਹੀਂ ਇਹ ਤੇ ਥੋੜਾ ਜਿਹਾ ਉਹ ਬਹੁਤੇ ਨਹੀਂ ਜਿਹੜੇ ਵਿਚਾਰੇ ਢਿੱਲੇ ਮੱਠੇ ਜੇ ਤੇ ਸ਼ਰੀਫ ਜਿਹੇ ਆਸ਼ਕ ਹੁੰਦੇ ਵੀ ਜਦੋਂ ਤੈਨੂੰ ਕੱਖ ਨਾ ਰਵੇ, ਜਦੋਂ ਤੂੰ ਬੁੱਢੀ ਵੀ ਹੋ ਜਾਵੇਂ ਫੇਰ ਵੀ ਆ ਜੀ ਮੈਂ ਇੱਥੇ ਹੀ ਬੈਠਾ ਆਵਾਂ, ਕੋਈ ਨਹੀਂ ਤੂੰ ਕਿਤੇ ਹੋਰ ਵੀ ਵਿਆਹ ਕਰ ਲਾ, ਉਹ ਵੀ ਤੈਨੂੰ ਛੱਡ ਦੇਵੇ ਫੇਰ ਮੇਰੇ ਕੋ ਆ ਜੀ, ਕੋਈ ਗੱਲ ਨਹੀਂ। ਉਸਤਾਦ ਜੀ ਇੰਜ ਹੋਇਆ ਸੀ। ਉਹ ਵਿਚਾਰਾ ਇਦਾਂ ਦੇ ਆਸ਼ਕ ਨੇ। ਇੱਕੋ ਜਿਹੜਾ ਮੈਂ ਤੁਹਾਨੂੰ ਕੱਲ ਗਾਣਾ ਸੁਣਾਇਆ ਸੀ ਕਿ ਮੇਰੀ ਜ਼ਿੰਦਗੀ ਥੋੜੀ ਆ ਕਿਸੇ ਗੰਦੀ ਨਸਲ ਦੀ ਇਹ ਯਾਰੀ ਲਾ ਕੇ ਤੋੜੀ ਆ। ਇੱਕ ਹੋਰ ਆ ਗਈ ਸੀ, ਤੇਰੇ ਇਸ਼ਕ 'ਚ ਮੈਨੂੰ ਸ਼ੂਗਰ ਹੋ ਗਈ ਤੇਰੀ ਯਾਦ ਦੇ ਵਿੱਚ ਰੋ ਰੋ ਕੇ ਮੈਨੂੰ ਸ਼ੂਗਰ ਹੋ ਗਈ ਆ। ਠੀਕ ਹੈ ਇਹ ਬਦਦੁਆਵਾਂ ਨੇ ਸਿੱਧੀਆਂ ਯਾਰ ਇਦਾਂ ਦੇ ਤੇ ਆਪਾਂ ਵੀ ਲਿਖ ਸਕਦੇ, ਬੜੇ ਚੱਲਦੇ ਹੀ। ਯਾਰ ਚੱਲੀ ਜਾਣਾ ਸੀ ਕਿਉਂ ਉਸਤਾਦ ਜੀ ਇਹੋ ਜਿਹਾ ਕੰਮ ਸਾਡਾ ਆ ਕਿੱਡਾ ਸੁਣੀਏ ਦੇਖਣ ਨੇ ਸਾਰਾ ਉਹ ਰਾਗ ਵਾਲਾ ਹਿਸਾਬ ਹੋ ਜਾਣਾ। ਸਿਰਫ ਉਹ ਕਹਿੰਦੇ ਨੇ ਸਜਾਦ ਜਾਨੀ ਟੀਮ ਬੈਠੀ ਰਵੇ ਤੇ ਅਸੀਂ ਵੇਖਦੇ ਰਹੀ, ਇਦਾਂ ਦੇ ਵੀ ਲੋਕ ਅੱਲਾਹ ਪਾਕ ਜ਼ਿੰਦਗੀ ਕਰੇ, ਸਾਰਾ ਕੁਝ ਕ੍ਰੈਡਿਟ ਉਸਤਾਦਾਂ ਦਾ ਵਾ। ਅੱਛਾ ਇਸ ਤੋਂ ਇਲਾਵਾ ਗਾਣੇ ਮਤਲਬ ਇਹ ਬੜੀ ਛੇਤੀ ਮੁਹਾਰਾ ਮੋੜੀਆਂ ਵੀ। ਜਿਵੇਂ ਉਹ ਕਹਿ ਰਹੇ ਨਾ ਕੋਈ ਜਬ तुम्हारा हृदय तोड़ दे तड़पता हुआ जब कोई छोड़ दे हाँ तब तुम मेरे पास आना प्रिय, मेरा दर खुला है खुला ही रहेगा यानी मैं ਢੇਠਾ ਟਿਆ ਵਾ हाँ ਠੀਕ ਹੈ ਮੈਂ ਬੈਠਾ ਵਾਂ ਤੂੰ ਜਿਹੜੇ ਤੇ ਉਹ ਮਰਜ਼ੀ ਹੈ ਸਾਜੀ ਉਹ ਮਤਲਬ ਉਹ ਦਰਵਾਜ਼ਾ ਹੀ ਨਹੀਂ ਠੀਕ ਹੈਗਾ, ਉਹਦੀ ਕੁੰਡੀ ਸ਼ੁੰਡੀ ਵੀ ਨਹੀਂ ਲੱਗਦੀ, ਉਹ ਕਹਿੰਦੇ ਖੁੱਲਾ ਹੈ, ਇਹਨੇ ਖੁੱਲਾ ਹੀ ਰਹਿਣਾ। ਹਾਂ अभी तुमको मेरी जरूरत नहीं, बहुत चाहने वाले मिल जाएंगे, हाय हाय अभी रूप का एक सागर हो तुम, कमल जितने चाहोगी खिल ਵਾਹ जाएंगे, ਵਾਹ ਵਾਹ ਵਾਹ। दर्पण तुम्हें जब डराने लगे, शीशा दर्पण मीन शीशा, ਜਦੋਂ ਤੂੰ ਸ਼ੀਸ਼ਾ ਵੇਖ ਕੇ ਝੁਰੀਆਂ ਨਾ ਦਰਾਉਣ, ਦਰਪਣ ਤੁਮੇ ਜਬ ਡਰਾਣੇ ਲਗੇ, ਤੈਨੂੰ ਡਰ ਪੈ ਜੇ ਕਿ ਉਹ ਮੇਰੀ ਤੇ ਜਵਾਨੀ ਢਲਦੀ ਜਾ ਰਹੀ ਹੈ, ਮੇਰੇ ਤੇ ਨਿਜ਼ਾਮ ਖਰਾਬ ਹੋਣਾ ਸ਼ੁਰੂ ਹੋ ਗਿਆ, ਜਵਾਨੀ ਵੀ दामन छुड़ाने लगे, तब तुम मेरे पास आना प्रिय, ये दीपक ये दीपक जला है
जला ही रहेगा। ਉਸਤਾਦ ਜੀ ਉਹਨੇ ਜੇ ਬੁੱਢੀ ਹੋਣਾ ਤੇ ਨਾਲ ਉਹ ਵੀ ਤੇ ਹੋ अभी ਰਿਹਾ। तुमको मेरी जरूरत नहीं, बहुत चाहने वाले मिल जाएंगे। ਉਸਤਾਦ ਜੀ ਇਹ ਹੋਇਆ ਸੀ ਹਕੀਕਤ। कोई शर्त होती नहीं प्यार में, मगर प्यार शर्तों पे तुमने किया। नजर में सितारे न चमके जरा, बुझाने लगी आरती का दिया। जब अपनी नजर में ही गिरने लगो, अंधेरों में अपने ही घिरने लगो, तब तुम मेरे पास आना प्रिय। ਇਸ ਗਾਣੇ ਦੀ ਡੈਫੀਨੇਸ਼ਨ ਸਾਡੇ ਨਾ ਇੱਕ ਵਾਕਿਆ ਹੋਇਆ ਸੀਗਾ। ਮੇਰੇ ਇੱਕ ਅਜ਼ੀਜ਼ ਸਨ, ਉਹਨਾਂ ਨੇ ਇੱਕ ਲੜਕੀ ਨੂੰ ਪ੍ਰਪੋਜ਼ ਕੀਤਾ ਸੀਗਾ ਤੇ ਉਹਨੇ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਜੀ ਕਿ ਮੇਰਾ ਦਰਵਾਜ਼ੇ ਖੁੱਲੇ ਆ, ਜਦੋਂ ਤੇਰਾ ਦਿਲ ਕਰੇ ਤੂੰ ਹਾਰ ਜਾਏ, ਥੱਕ ਜਾਏ, ਤੈਨੂੰ ਮੇਰੇ ਕੋ ਆਏ। ਯਾਰ 40 ਕੁ ਸਾਲ ਬਾਅਦ ਨਾ ਮੈਨੂੰ ਦੱਸ ਰਿਹਾ, ਕਹਿੰਦਾ ਇੱਕ ਮਾਈ ਨੇ ਛੋਟੀ ਜੀ ਪੜੀ, ਦਰਵਾਜ਼ਾ ਖੜਕਾਇਆ, ਕਹਿੰਦੀ ਪੱਪੂ ਨੂੰ ਮਿਲਣਾ, ਠੀਕ ਹੈ। ਉਹ ਕਹਿੰਦਾ ਮਾਂ ਜੀ ਮੈਂ ਹੀ ਪੱਪੂ ਆ। ਉਹ ਕਹਿੰਦੀ ਹੁਣ ਮੈਨੂੰ ਮਾਂ ਕਹਿਣ ਡਿਆ, ਮੈਂ ਤੇ ਸਾਰਾ ਕੁਝ ਛੱਡ ਕੇ ਤੇਰੇ ਕੋਲ ਆ ਗਈ। ਲੈ ਨਹੀਂ ਇਦਾਂ ਬਹੁਤ ਸਾਰੇ ਗਾਣੇ, ਜਿਵੇਂ ਸਾਡੀ ਜਾਨ ਤੇ ਬਣੀ ਤੇਰਾ ਹਾਸਾ ਹੋ ਗਿਆ, ਮਾਸਟਰ ਸਲੀਮ ਸਾਹਿਬ। हाँ ਸਾਡੀ ਜਾਨ ਤੇ ਬਣੀ ਤੇਰਾ ਹਾਸਾ ਹੋ ਗਿਆ, ਹਾਂ। ਇਹ ਮਿਹਣੇ ਆ ਉਸਤਾਦ ਜੀ, ਉਹ ਗਾਣੇ ਮਿਹਣੇ ਥੋੜੇ ਆ ਬਈ, ਗਾਣੇ ਦਾ ਮੈਨੂੰ- ਗਾਣਾ ਵਾ ਹਾਂ। ਉਸਤਾਦ ਜੀ गालिब साहब ने लिखा है गजल है, पत्ता पत्ता बूटा बूटा, हाँ हाल हमारा जाने है, जाने ना जाने गुल ही ना जाने, बाग तो सारा जाने। कितनी खूबसूरत ਉਹ ਯਾਰ ਤੂੰ ਆਹ ਗਾਣਾ ਸੁਣ, ਅਕਰਮ ਰਾਈ ਸਾਹਿਬ ਦਾ, ਜਿਹੜਾ ਆਪਣੇ ਮੁਲਕ ਨੂੰ ਦੱਸਿਆ ਕਰੋ ਯਾਰ ਕਿ ਅਸੀਂ ਵੀ ਸਿੱਖਦੇ। ਜੰਜ ਸਾੜ ਦੂੰਗਾ ਸਾਰੀ ਹੱਤੀ ਲੜਾ ਦੂੰਗਾ ਕਸਮ ਮੱਛੀ। ਇਹ ਅਕਰਮ ਰਾਈ ਸਾਹਿਬ ਦਾ ਵਾ? ਨਹੀਂ इंडिया ਦਾ ਵਾ? ਨਹੀਂ ਪਾਕਿਸਤਾਨ। नहीं इंडियन पंजाबी। ਜੰਜ ਸਾੜ ਦਊਂਗਾ जंज साड़ दूंगा सारी, हथी लाड़ा दूंगा मार। ਤੈਨੂੰ ਬਿਆਨ ਆ ਗਿਆ जे कोई होर ए इंडियन, अच्छा नहीं अकरम राई ਤਨਵੀਰ ਅਫਰੀਦੀ ਟਾਈਪ ਕੋਈ ਕਿਸੇ अकरम राई साहब ਦਾ ਪਤਾ ਨਹੀਂ। ਪਾਕਿਸਤਾਨੀ ਗਾਣਾ ਉਸਤਾਦ ਜੀ ਅਕਰਮ ਰਾਈ ਸਾਹਿਬ ਦਾ। ਉਹਨਾਂ ਨੇ ਹਾਂ ਹਾਂ ਠੀਕ। ਬਕਾਇਦਾ ਤੌਰ ਤੇ ਕਿਹਾ ਕਿ ਜੇ ਲਾੜਾ ਆ ਗਿਆ ਮੈਂ ਉਹਦੀ ਧੋਣ ਲਾ ਦੇਣੀ। ਨਹੀਂ ਸਹੀ ਗੱਲ। ਐ ਹੁੰਦਾ ਵਾ ਜਿਵੇਂ ਵੀ ਤੂੰ ਜਦੋਂ ਉਹ ਇੰਡੀਆ ਦੇ ਵਿੱਚ ਗਾਣਾ ਵਾ ਕਿ ਆਂਖੋਂ ਕੀ ਗੁਸਤਾਖੀਆਂ ਮਾਫ ਹੋ ਜਾਂ ਖਾਮੋਸ਼ੀਆਂ, ਤੇ ਇੱਥੇ ਚੁੱਪ ਕਰ ਦੜ ਵਟ ਜਾ, ਨਾ ਇਸ਼ਕ ਦਾ ਖੋਲ ਹਾਏ, ਖੁਲਾਸਾ। ਕਿਆ ਕਿਤੇ ਬਾਤ, ਕੰਪੈਰੀਟਿਵਲੀ ਚੁੱਪ ਕਰ ਦੜ ਵਟ ਜਾਣਾ, ਇਸ਼ਕ ਦਾ ਖੋਲ ਖੁਲਾਸਾ। ਹਾਏ ਹਾਏ, ਆਂਖੋਂ ਕੀ ਗੁਸਤਾਖੀਆਂ, ਚਮੜੀ ਲੱਥ ਜਾਏਗੀ, ਹਾਂ ਐਵੇਂ ਜੱਗ ਦਾ ਤੂੰ ਬਣ ਜਾਏਗਾ ਐਵੇਂ ਹਾਸਾ। ਜੱਗ ਦਾ ਤੂੰ ਬਣ ਜਾਏਗਾ ਹਾਸਾ। ਹਾਂਜੀ ਅਕਰਮ ਰਾਈ ਸਾਹਿਬ ਕਹਿੰਦੇ ਮੈਂ ਅੱਖਾਂ ਕੱਢ ਦੇਣੀਆਂ ਜਿਹੜਾ ਤੇਰੇ ਵੱਲ ਵੇਖੇਗਾ ਉਹ ਸਹੀ ਹੈ। ਯਾਰ ਹਰ ਆਸ਼ਿਕ ਦੀ ਆਪਣੀ ਇੱਕ ਨੇਚਰ ਹੁੰਦੀ। ਕਈ ਸ਼ਰੀਫ ਹੁੰਦੇ ਨੇ, ਕਈ ਜ਼ਰਾ ਥੋੜੇ ਗੁੱਸੇ ਵਾਲੇ ਹੁੰਦੇ ਨੇ, ਕਈ ਬੜੇ ਪਿਆਰ ਨਾਲ, ਕਈ ਥੱਲੇ ਲੱਗੇ ਟਾਈਪ। ਕਦੇ ਜਦੋਂ ਦੇਖਦੇ ਨੇ ਉਹ ਫਿਰ ਮਤਲਬ ਪਿਓ ਟੈਪ ਬਣ ਕੇ ਤੋਰ ਵੀ ਦਿੰਦੇ ਨੇ। ਇਦਾਂ ਦੇ ਵੀ ਕਈ ਬਹੁਤੇ ਵੀ ਵਿਚਾਰੇ ਸਾਦੇ ਹੁੰਦੇ ਨੇ ਹੁਣ ਆਸ਼ਿਕ। ਇਹ ਸ਼ਾਇਰ ਜਿਹੜੇ ਕਈ ਬਰਾਤ ਤੇ ਹੀ ਪਹੁੰਚ ਜਾਂਦੇ ਨੇ। ਹਾਂਜੀ ਹਾਂਜੀ ਬਰਾਤ ਸ਼ਾਹ ਪੀ ਕੇ ਬਰਾਤ ਤੇ ਵਾਹ ਬਾਬਾ। ਹਾਂਜੀ, ਲੇਕਿਨ ਸ਼ਾਇਰੀ ਦੀ ਇਹ ਹੱਦ ਨਹੀਂ ਵੇਖੀ ਇਹ ਮੁਹੱਬਤ ਦੀ, ਵੀ ਨਫ਼ਰਤ ਦੀ, ਜਿੱਥੇ ਆ ਕੇ ਕਵੇ ਵੀ ਕਿਸੇ ਗੰਦੀ ਨਸਲ ਦੀ ਇਹ ਯਾਰੀ ਲਾ ਕੇ ਤੋੜੀ। ਇਹ ਹੁਣ ਗੱਲ ਸਮਝਣਾ ਸਾਰੇ ਇਹੀ ਚਾਹੁੰਦੇ ਹੁੰਦੇ ਨੇ, ਲੇਕਿਨ ਜ਼ਰਾ ਉਹ ਅਲਫਾਜ਼ ਇੰਤਖਾਬ ਕਰਦੇ ਯਾਰ। ਉਹ ਭਾਈ ਨੇ ਕਿੱਡੇ ਕੌਨਫੀਡੈਂਟ ਨੇ ਕਿ ਕਿਸੇ ਗੰਦੀ ਨਸਲ ਦੀ ਇਹ ਯਾਰੀ ਲਾ ਕੇ ਤੋੜੀ ਆ। ਸੁਰ ਚ ਕਹਿ ਰਿਹਾ, ਸੁਰ ਚ ਕਹਿ ਰਿਹਾ ਵਾ। ਸ਼ਾਇਦ ਉਹਦੀ ਉਹ ਕੋਈ ਰਿਲੇਟਿਵ ਹੋਵੇ ਨਾ ਤਾਂ। ਇੱਕ ਸ਼ਾਇਰ ਹੋਏ ਨੇ ਬੜੇ ਵੱਡੇ ਪੰਜਾਬੀ ਦੇ, ਉਹਨਾਂ ਲਿਖਿਆ ਸੀ ਸਾਡੇ ਨਾਲ ਪਿਆਰ ਨਹੀਂ ਕਰਦੀ ਤੂੰ, ਦੁਰ ਫਿਟੇ ਮੂੰਹ ਦੁਰ ਫਿਟੇ ਮੂੰਹ ਦੁਰ ਫਿਟੇ। ਇਹ ਵੀ ਮਤਲਬ ਸ਼ਾਇਰੀ ਦੇ ਹਾਂ ਇਸ ਤਰ੍ਹਾਂ ਦਾ ਆਇਆ ਸਾ। ਯਾਰ ਅਕਰਮ ਰਾਈ ਸਾਹਿਬ ਦਾ ਇੱਕ ਮੈਂ ਅਕਰਮ ਰਾਈ ਸਾਹਿਬ ਦਾ ਗਾਣਾ ਸੁਣਿਆ ਯਾਰ, ਮੇਰੇ ਦਿਲ ਤੇ ਚੁੜੀਆਂ ਚੱਲੀਆਂ। ਕਿਹੜਾ? ਉਹਦਾ ਗਾਣਾ ਸੀ, ਜਿਸ ਦੀ ਖਾਤਰ ਜੀਨਾ ਸਾਂ ਮੈਂ, ਜਿਸ ਦੀ ਖਾਤਰ ਮਰਦਾ ਸਾਂ, ਇੱਕ ਪਿੰਡ ਦੀ ਕੁੜੀ ਸੀ ਲੋਕੋ, ਜਿਹਦੇ ਨਾਲ ਪਿਆਰ ਕਰਦਾ ਸਾਂ। ਇੱਕ ਐਸੀ ਲੜਕੀ ਦੀ ਆ ਹੋਇਆ ਉਹਨਾਂ ਦਾ ਹੀ, ਪਹਿਲੇ ਉਹਨਾਂ ਦਾ ਵਾ। ਪਹਿਲਾਂ ਉਹਨਾਂ ਦਾ, ਆਹੋ ਯਾਨੀ ਉਹਨਾਂ ਨੂੰ ਕਾਪੀ ਕੀਤਾ। ਨਹੀਂ ਉਹਨਾਂ ਨੇ ਕੀਤਾ। ਅਕਰਮ ਰਾਈ ਸਾਹਿਬ ਨੇ ਤੀਲੀ ਬਾਲ ਕੇ ਵੇਖਿਆ ਸੀ ਕੁੜੀ ਨੂੰ। ਯਾਰ ਇੱਕ ਗੱਲ ਆ ਫੈਸਲ ਉਹ ਸਾਹਿਬ, ਯਾਰ ਮੈਂ ਸੁਣੇ ਆ ਭਰਾਵਾ, ਮੈਂ ਬਹੁਤ ਮੈਨੂੰ ਮਜ਼ਾ ਆਇਆ ਯਾਰ। ਅਸੀਂ ਸੁਣਨੇ ਆਪਣਾ ਸ਼ੌਕ ਹੈ ਭਰਾਵਾ। ਤੂੰ ਚੁੰਗੀ ਤੋਂ ਅੱਗੇ ਚਲਾ ਜਾ, ਹਰ ਟਰੱਕ ਪਿੱਛੇ ਅਕਰਮ ਰਾਈ ਸਾਹਿਬ ਦੀ ਤਸਵੀਰ ਲੱਗੀ, ਅਤਾਉਲਾ ਸਾਹਿਬ ਦੀ ਤਸਵੀਰ ਯਾਰ ਲੱਗੀ। ਉਹ ਨਹੀਂ ਸੁਣਿਆ ਸਾਨੂੰ ਪੱਕੀਆਂ ਰਿਪੋਰਟਾਂ ਨੇ ਹਾਂ ਅੱਜ ਸਾਡੇ ਨਾਲ, ਕੱਲ ਕਿਸੇ ਅੱਛਾ ਯਾਰ ਸ਼ਾਇਰਾਂ ਨੇ ਨਾ ਵੀ ਬਹੁਤ ਮਤਲਬ ਤਾਰੀਫਾਂ ਦੇ ਵੀ ਪੋਲੀ ਬੰਦ ਦਿੱਤੇ ਨੇ, ਪਤਾ ਕਿੱਥੇ ਲੈ ਗਏ ਮਸ਼ੂਕਾਂ ਨੂੰ। ਮਤਲਬ ਤੋਬਾ ਨੌਜ਼ ਬਿੱਲਾ, ਉਹ ਇਸ ਕਿਸਮ ਦਾ ਲਿਖਿਆ ਵਾ ਕਿ ਅੱਜ ਦੇ ਲੋਕ ਉਸ ਸ਼ਾਇਰੀ ਨੂੰ ਮਤਲਬ ਬਹੁਤ ਜਗ੍ਹਾ ਤੇ ਯੂਜ਼ ਕਰਨ ਲੱਗ ਪਏ ਨੇ। ਮਤਲਬ ਆਪਣੀ ਤੁਹਾਡੀ ਸਮਝ ਹੈ ਨਾ ਕਿ ਤੁਸੀਂ ਇੱਕ ਜਾਨੇ ਬਹਾਰ ਹੁਸਨ ਤੇਰਾ ਲਾਜਵਾਬ ਹੈ, वल्ला कमाल है, अरे वल्ला कमाल है, मैं खुश नसीब हूँ कि तुझे मैंने पा लिया, तूने कर्म किया मुझे अपना बना लिया। उन्हें कई लोग इनू एक मतलब अपना इमेजिन किते भी करके ते सुनते, लेकिन उन्होंने लिखिया कैसा फिल्मी गाने ने, सामने फिल्माया हिरवन बैठी आ उहदे नाल गा रहे ने, तुझे क्या सुनाऊं मैं दिल रुबा,
तुझे क्या सुनाऊं मैं दिलरुबा, तेरे सामने मेरा हाल है। तेरी एक तेरी एक निगाह की बात है, मेरी जिंदगी का सवाल है। ਉਹ ਇੱਕ ਦਿਨ ਤੁਸੀਂ ਗਾਣਾ ਗਾ ਅੱਛਾ ਇਹਨੂੰ ਅਸੀਂ ਮਤਲਬ ਉਦਾਂ ਲੈ ਸਕਨੇ ਕਿ ਜੇ ਕਿਸੇ ਨੂੰ ਬਹੁਤ ਜ਼ਿਆਦਾ ਅਸੀਂ ਮੰਨਣ ਲੱਗ ਪਏ, ਲੇਕਿਨ ਇਹ ਜੇ ਵੇਖੇ ਇਹ ਅਲਫਾਜ਼ ਸਪੈਸੀਫਿਕਲੀ ਇੱਕ ਹਸਤੀ ਲਈ ਮੈਂ ਉਹੀ ਕਹਿ ਰਿਹਾ ਨਾ, ਲੇਕਿਨ ਉਹ ਸ਼ਾਇਰ ਜਿਹੜੇ ਸੀ ਨਾ ਉਸਤਾਦ ਜੀ, ਉਹਨਾਂ ਦੀ ਸ਼ਾਇਰੀ ਰਲਦੀ ਨਹੀਂ ਸੀ, ਟੌਪਿਕ ਨਹੀਂ ਸੀ। 14ਵੀं का चांद हो या आफ्ताब हो, जो भी हो तुम खुदा की कसम लाजवाब। हाँ बिल्कुल। वो तरीफा करते हैं, जुल्फे हैं जैसे कांधों पे बादल झुके हुए, आंखें हैं जैसे मैं के प्याले भरे हुए, मस्ती हो जिसमें प्यार की तुम वो शराब हो। फिल्मी गाने का लैवल ते अजकल एक्सटेंशन हिरनी वर्गियां अखां ते तेरियां अखां दा कज्जल ते ਤਾਜੀ ਲੱਗ 28 ਕੁੜੀ ਦਾ 47 ਵੇਟ ਕੁੜੀ ਦਾ ਅੱਧੇ ਘੰਟੇ ਹੋ ਰਿਹਾ ਯਾਰ ਜਦੋਂ ਤੁਸੀਂ ਇਹ ਕਰੋਗੇ ਨਾ ਕਿ ਜੋ ਵੀ ਹੋ ਤੁਮ ਖੁਦਾ ਕੀ ਕਸਮ ਲਾਜਵਾਬ, ਇਧਰ ਲੱਗ 28 ਕੁੜੀ ਦਾ ਕੰਪੈਰੀਟਿਵਲੀ ਉਹ ਕੁਛ ਹੋਏ। ਉਹੀ ਗੱਲ ਕਿਉਂ ਜੀ, ਕੁੜੀ ਦੀ ਗੱਲ ਹੀ ਹੁੰਦੀ ਹੁਣ, ਕੁੜੀ ਦੇ ਵਿੱਚ ਉਹ ਕੀ ਉਹਨੇ ਕੀ ਕਹਿ ਦਿੱਤਾ ਯਾਰ ਉਹ ਵੇਖੋ ਨਾ, ਉਹ ਇੰਡੀਆ ਦਾ ਗਾਣਾ ਹਮ ਆਪਣੀ ਮੁਹੱਬਤ ਦਾ ਇਮਤਿਹਾਨ ਦੇਂਗੇ, ਤੇਰੇ ਘਰ ਕੇ ਸਾਹਮਣੇ। ਆਹੋ, ਤੇ ਉਹਨਾਂ ਨੇ ਨਹੀਂ ਗਿਲਾ ਸ਼ਿਕਵਾ ਕੀਤਾ, ਉਹ ਅਕਰਮ ਰਾਈ ਸਾਹਿਬ ਨੇ। ਤੈਨੂੰ ਕੀ ਮਸਲਾ ਵਾ? ਅਕਰਮ ਰਾਈ ਸਾਹਿਬ ਨੇ ਸਿਰਫ ਤਾਰੀਫ ਕੀਤੀ, ਉੱਚੇ ਉੱਚੇ ਮਹਿਲ ਤੇਰੇ ਸੋਹਣੀਏ, ਥੱਲੇ ਨੇ ਸਾਡੇ ਡੇਰੇ। ਮੈਨੂੰ ਯਾਦ ਆ ਗਿਆ, ਜੰਜ ਸਾੜ ਦਊਂਗਾ ਸਾਰੀ ਹੱਥੀਂ ਲਾੜਾ ਦਊਂਗਾ ਮੈਂ, ਰਹੀਮ ਸ਼ਾਹ ਸਾਹਿਬ ਦਾ ਗਾਣਾ। ਸਹੀ ਗੱਲ, ਜੋ ਵੀ ਯਾਰ ਰਹੀਮ ਸ਼ਾਹ ਕਿੱਥੇ ਗਏ ਨੇ ਯਾਰ, ਉਹ ਤਾਂ ਐਲਬਮ ਨਹੀਂ ਆਇਆ ਆਪਣੇ ਅੰਦਰ ਨੂੰ ਗਏ ਦਹੀਂ ਲੈਣ ਕੇ ਤਾਜੀ, ਮਤਲਬ ਅਮਰੀਕਾ ਚਲੇ ਨਹੀਂ, ਭਾਵੇਂ ਅਮਰੀਕਾ ਜਿੱਥੇ ਮਰਜੀ ਗਏ ਨੇ, ਪਰ ਕੇਸਟ ਕਿਉਂ ਨਹੀਂ ਆਇਆ? ਪਹਿਲੇ ਗਾਣੇ ਕਿਹੜਾ ਉਹਨਾਂ ਨੇ ਸਾਡੇ ਕਮਰੇ 'ਚ ਆ ਕੇ ਗਾਏ ਨੇ ਸਾਰਾ ਅਸਲ 'ਚ ਕਨਸਰਟ ਜਿੱਦਾਂ ਉਹਨਾਂ ਨੂੰ ਪੈਸੇ ਨਾਲ ਹੀ ਕਰਦਾ। ਰਿਕਾਰਡਿੰਗ ਕਿਉਂ ਨਹੀਂ ਕਰ ਰਹੇ? ਸੋਸ਼ਲ ਮੀਡੀਆ ਤੇ ਕਿਉਂ ਨਹੀਂ? YouTube Facebook ਤੇ ਕਿਉਂ ਨਹੀਂ ਨਜ਼ਰ ਆ ਰਹੇ? ਬਹੁਤ ਸਾਰੇ ਸਿੰਗਰ ਨੇ ਯਾਰ ਉਹਨਾਂ ਦਾ ਮਾਲ ਆ ਜਿਹੜਾ ਸੀ ਆਈਟਮ, ਉਹਨੂੰ ਪਤਾ ਕਿੱਥੇ ਹੋ ਰਹੇ। ਖਾਨ ਕਾ ਟੋਕਰਾ ਬਣਾਇਆ, ਹੁਣ ਦਫ਼ਤਰ ਆ ਗਏ ਅਮਰੀਕਾ। ਉਹ ਨਹੀਂ ਹੋਏ, ਪਾਗਲ ਹੋ ਗਿਆ। ਬੜੇ ਮੂਵੀਸ਼ਨ ਉੱਥੇ ਉਹਨੇ ਬੁਲਾ ਲਏ ਉੱਥੇ ਯਾਰ। ਉਹ ਭਾਈ ਉੱਥੇ ਸੈੱਟ ਹੋ ਗਿਆ। ਗਾਣੇ ਜਿਵੇਂ ਇੱਥੇ ਚੰਨਾ ਵੇ ਚੰਨਾ, ਚੰਨਾ ਵੇ ਚੰਨਾ, ਇੱਕ ਪਲ ਚੈਨ ਨਾ ਆਵੇ ਵੇ ਮੇਰਾ ਦਿਲ ਘਬਰਾਵੇ, ਤੇਰੀ ਯਾਦ ਸਤਾਵੇ। ਚੰਨਾ ਵੇ ਚੰਨਾ, ਚੰਨਾ ਵੇ ਚੰਨਾ, ਚੰਨਾ ਵੇ ਚੰਨਾ, ਚੰਨਾ ਵੇ। ਜਿਵੇਂ ਹੁਣ ਉਹ ਦੇਖੋ ਨਾ ਤੁਸੀਂ ਗਾਣੇ ਇੰਡੀਆ ਦਾ, ਯਾਰ ਕੀ ਗੱਲ ਆ, ਤੇਰੇ ਇਸ਼ਕ ਨੇ ਕੀਤੇ ਟੂਣੇ ਤੇ ਤਾਬੀਤ ਜਾਨੀਆਂ, ਤੇਰੇ ਇਸ਼ਕ ਨੇ ਕੀਤੇ ਟੂਣੇ ਤੇ ਤਾਬੀਤ ਜਾਨੀਆਂ। ਆਏ ਰਹੀਮ ਸ਼ਾਹ ਸਾਹਿਬ ਸੀ, ਬੜੀਆਂ ਅੱਛੀਆਂ ਕੰਪੋਜੀਸ਼ਨਾਂ ਸੀ ਯਾਰ। ਕਰਾਚੀ ਦੇ ਸਿੰਗਰ ਸੀ ਹਰੂਨ ਤੇ ਫਾਖਰ, ਇਹ ਵੀ ਬਹੁਤ ਅੱਛਾ ਫਿਰ ਉਹ ਵੀ ਗੈਪ ਹੋ ਗਏ, ਉਹ ਜਿਹੜੇ ਇੱਕ ਹੋਰ ਕਰਾਚੀ ਦਾ ਸੀ, तुम्हारे ਇੱਕ ਦਿਨ ਐਮਜਾਨ ਸੇ ਬਹੁਤ ਅੱਛਾ ਸਿੰਗਰ, ਇੱਕ ਦਿਨ ਬਹੁਤ ਅੱਛਾ ਸਿੰਗਰ। ਉਹ ਵੀ ਨਹੀਂ ਦੁਬਾਰਾ ਯਾਰ ਆਇਆ, ਪਤਾ ਨਹੀਂ। ਸਾਜੀ ਉਹਨਾਂ ਦਾ ਰਹੀਮ ਸ਼ਾਹ ਸਾਹਿਬ ਦਾ ਗਾਣਾ ਸੀ, ਮਾਂ ਮੁਝ ਕੋ ਝੁਲਾਓ ਨਾ। ਅੱਛਾ ਹੁਣ ਜਿਵੇਂ ਇੰਡੀਆ 'ਚ ਗਾਣਾ ਬਣਿਆ ਨਾ ਕਿ तो अकबर मेरा नाम नहीं है, ਇਹ ਤੇ ਪਾਕਿਸਤਾਨ ਨੇ ਵਡਾਈ ਕੀਤੀ। ਇੱਥੇ ਵੀ ਗਾਣਾ ਮੈਂ ਮਰਾਸੀ ਮੇਰਾ ਪਿਓ ਮਰਾਸੀ, ਏਦਾਂ ਕਰਕੇ ਗਾਣੇ ਬਣਦੇ ਯਾਰ। ਮੈਨੂੰ ਸਿਰਫ ਅਕਰਮ ਰਾਈ ਸਾਹਿਬ ਪਤਾ ਕਿਉਂ ਚੰਗੇ ਲੱਗੇ ਯਾਰ, ਉਹਨਾਂ ਨੇ ਆਸ਼ਕਾਂ ਦੀ ਘਟਾਈ ਨਹੀਂ, ਉਹਨਾਂ ਨੇ ਕਿਹਾ ਵੀ ਤੂੰ ਇੱਧਰ ਤੇਰੀ ਜੰਜ ਆ ਗਈ ਤੇ ਜੰਜ ਮਾਰ ਦੇਣੀ। ਯਾਰ ਨਹੀਂ ਓਏ ਇਹਨਾਂ ਦਾ ਵਾ, ਅਕਰਮ ਰਾਈ ਸਾਹਿਬ ਦਾ ਨਹੀਂ, ਰਹੀਮ ਸ਼ਾਹ ਸਾਹਿਬ ਦਾ ਵਾ। ਉਸਤਾਦ ਜੀ ਤੈਨੂੰ ਤੀਲੀ ਲੱਗੇ ਸੋਹਣੀਏ, ਤੇਰਾ ਹੁਸਨ ਬਰਬਾਦ ਹੋਵੇ, ਇਹ ਬਾਅਦ ਚ ਉਹਨਾਂ ਨੇ ਵੀ ਗਾਇਆ ਹੋਏਗਾ, ਲੇਕਿਨ ਇਹ ਰਹੀਮ ਸ਼ਾਹ ਸਾਹਿਬ ਦਾ। ਠੀਕ ਹੈ ਯਾਰ ਕੀ ਟੁੱਟ ਜਾਣ ਗੱਡੀ ਦੇ ਪਹੀਏ ਨਹੀਂ, ਜਿਹੜੀ ਲੈ ਸੱਜਣਾ ਨੂੰ ਗਈਏ ਨਹੀਂ। ਓਏ ਹੋਏ ਠੀਕ ਹੈ, ਹਾਂ ਇਹ ਵੀ ਹੋਏਗਾ, ਹੋ ਸਕਦਾ। ਗੱਡੀ ਨੂੰ ਅਗਲੇ ਬਦਲਣ ਦੇਣ ਇਹ ਵੀ ਗੱਲ ਸਹੀ। ਠੀਕ ਹੈ ਨਾ, ਤੇ ਹਾਰਨਾ ਨਹੀਂ ਚਾਹੀਦਾ ਯਾਰ। ਤੁਸੀਂ ਅਗਰ ਕੋਈ ख्वाब ਦੇਖਦੇ ਹੋ, ਅਗਰ ਮੁਹੱਬਤ ਕਰਦੇ ਹੋ ਤੇ ਫਿਟੇ ਮੂੰਹ ਯਾਰ ਤੇਰੇ ਤੇ, ਜੇ ਤੂੰ ਪੂਰਾ ਹੀ ਨਾ ਕਰ ਸਕੇ ਆਪਣੇ ਯਾਰ ਗੱਲ ਕਰੋ। ਤੂੰ ਸਾਰੇ ਕੰਮ ਛੱਡ ਦੇ, ਤੂੰ ਉਹਦੀ ਇੱਕ ਗਰਦਾਨ ਨਹੀਂ ਚੈੱਕ ਕਰ ਰਿਹਾ, ਉਹ ਜਿੱਥੇ ਹੁੰਦਾ ਨਾ ਉਹਨੂੰ ਕੁਝ ਨਹੀਂ ਲੱਭਦਾ। ਲੱਖ ਲਾਨਤੀ ਉਹਨੇ ਕੰਟੀਨਿਊਟੀ ਬਣਾਈ। ਨਹੀਂ ਜਿੰਨਾ ਤੁਸੀਂ ਅਕਰਮ ਰਾਈ ਨੂੰ ਐਪਰੀਸ਼ੀਏਟ ਕਰਨ ਨੇ, ਤੁਹਾਨੂੰ ਸ਼ਾਗਿਰਦ ਨਾ ਕਰਾਦਾ ਯਾਰ। ਸਾਡੇ ਪਾਕਿਸਤਾਨ ਦਾ ਸਰਮਾਇਆ ਨੇ। ਠੀਕ ਹੈ, ਅੱਛੀ ਗੱਲ ਆ, ਲੇਕਿਨ ਉਸਤਾਦ ਜੀ ਹੁਣ ਕਹਿੰਦੇ ਜੀ ਉਹ ਜਿਹੜਾ ਗਾਣਾ ਨਹੀਂ ਸੀ ਉਹ ਚਮਕ ਚਲੋ ਜ਼ਰਾ ਧੀਰੇ ਚਲੋ, ਨਹੀਂ ਯਾਰ ਉਹ ਇੱਕ ਸੀ ਉਹ ਮਰਜਨ ਗਵੰਡਨਾ, ਕੀ ਸੀ ਉਹ? ਪੰਜ ਮਰਨ ਗਵੰਡ, ਜਾਣਾ ਬਿੱਲੋ ਦੇ ਘਰ, 5-7 ਮਰਨ ਗਵੰਡ। ਇਹ ਅੱਜ ਦਾ ਬਰਾਬਰ ਅਕਸਰ ਪੁਰਾਣਾ ਤੁਸੀਂ ਸੁਣੋ ਨਾ, ਜਿਹੜਾ ਜੱਟ ਕਿਸੇ ਨੇ ਗਾਇਆ ਵਾ ਗਾਣਾ, ਉਹਦੇ ਵਿੱਚ ਵੀ ਇਹ ਅਲਫਾਜ਼ ਨੇ ਕਿ 5-7 ਮਰਨ ਗਵੰਡਣਾ ਤੇ ਰਹਿੰਦੀਆਂ ਨੂੰ ਤਾਪ ਚੜੇ,
ਸੁੰਜੀਆਂ ਹੋ ਜਾਣ ਗਲੀਆਂ ਦੇ ਵਿੱਚ। ਇਹ ਬੜਿਆਂ ਨੇ ਕੀਤਾ ਵਾ। ਹਾਂਜੀ, ਇਹਦੇ ਲੌਜਿਕ ਦੱਸਦੇ ਇਹ ਕਿ ਮੇਰੇ ਹਾਲ ਤਫੈਲਿਆਂ ਦੀ ਸਭ ਨੇ ਵੀ ਕਿਤੇ ਹਾਂਜੀ ਹੋ ਜਾਣ ਗਲੀਆਂ। ਹਾਂਜੀ ਹਾਂਜੀ। ਫਰੀ ਸਾਹਿਬ ਇਹਦਾ ਤੁਸੀਂ ਡੈਪਥ 'ਚ ਨਹੀਂ ਗਏ। 5-7 ਮਰਨ ਗਵਾਂਢਣਾ ਤੇ ਰਹਿੰਦੀਆਂ ਨੂੰ ਤਾਪ ਚੜੇ ਕਿ ਤੁਹਾਡੀਆਂ ਜਿਹੜੀਆਂ ਖੁਆਇਸ਼ਾਂ ਨੇ ਉਹਨਾਂ ਨੂੰ ਮਾਰੋ। ਅਸਲ ਮੇਰਾ ਬਸ ਚੱਲੇ ਨਾ ਕਸਮ ਤੇ ਜੰਜ ਸਾੜਦਾ ਮੈਂ ਸਾਰੇ। ਕੁੱਤੀ ਮਰੇ ਫਕੀਰ ਦੀ ਜ਼ੁਬਾਨ ਨੂੰ ਕਿਹਾ ਗਿਆ ਵਾ, ਜਿਹੜੀ ਚੌਂ ਨਿਤ ਕਰੇ, ਜਿਹੜੀ ਚੌਂ ਜਿਹੜੀਆਂ ਖੁਆਇਸ਼ਾਂ ਜ਼ਾਹਰ ਕਰਦੀ ਏ। ਕਹਿੰਦੇ ਕਿ ਸਹੀ ਗੱਲ ਸਾਡੀ ਮਾਰਫਤਾਂ ਦੇ ਪਹਾੜ। ਮਾਰਫਤ ਨਾ ਕਿ ਜ਼ੁਬਾਨ ਜਿਹੜੀ ਤੁਹਾਡੀ ਹੈ ਨਾ ਇਹ ਜ਼ਿਆਦਾ ਨਹੀਂ ਚੱਲਣੀ ਚਾਹੀਦੀ। ਨਹੀਂ ਭੈਣੇ, ਕੁੱਤੀ ਮਰੇ ਫਕੀਰ ਦੀ, ਫਕੀਰ ਦੀ ਨਾਲ ਕੁੱਤੀ ਵੀ ਹੁੰਦੀ ਏ। ਇਹ ਪਹਿਲਾਂ ਕਿਹੜੀ ਲੌਜਿਕ ਜੇ ਜਿਹੜੀ ਚੂੰ ਉਹ ਜਿਹੜੀ ਨਹੀਂ ਬਾਬਾ ਕਹਿੰਦਾ ਵੀ ਓਏ ਆ ਹੀ ਕਿਉਂ ਕਹਿੰਦਾ ਇਹਦਾ ਆ ਪੜਦਾ। ਆਹੋ, ਇਹ ਨੰਬਰ ਬਣਾਉਣ ਵਾਲੀ ਗੇਮ ਆ। ਚੂੰ ਨਿਤ ਕਰੇ, ਠੀਕ ਹੈ, ਚੂੰ ਨਿਤ ਕਰੇ ਕਿ ਜਿਹੜੀਆਂ ਖੁਆਇਸ਼ਾਂ ਜ਼ਾਹਰ ਕਰਦੀ ਕਿ ਆ ਵੀ ਲੈਣਾ ਆ ਵੀ ਕੁੱਤੀ ਨਹੀਂ ਕਰਦੀ ਹੁੰਦੀ, ਚੂਚਾ ਜਾਂ ਚਿੜੀ ਕਰਦੀ। ਚਲੋ ਚਿੜੀ ਮਰੇ ਫਕੀਰ ਕਰਦੀ ਆ। ਚਲੋ ਚਿੜੀ ਮਰੇ ਫਕੀਰ ਦੀ, ਠੀਕ ਹੈ, ਜਿਹੜੀ ਚੂੰ ਕਰਦੀ ਫਿਰੇ, ਠੀਕ ਹੈ, ਕਿ ਖੁਆਇਸ਼ਾਂ ਜ਼ਾਹਰ ਕਰਦੀ ਕਿ ਯਾਰ ਆ ਵੀ ਖਾਣੀ, ਇਹਦੀ ਲਜ਼ਤਾਂ ਖਤਮ ਕਰਨੀਆਂ ਨੇ। ਹਾਂ ਤੁਸੀਂ ਆਪਣੀ ਜ਼ੁਬਾਨ ਦੀਆਂ ਤੇ ਦੁਆ ਕਰ ਤੈਨੂੰ ਯੂਰਿਕ ਐਸਿਡ ਹੋ ਜਾਏ, ਸੁੰਜੀਆਂ ਹੋ ਜਾਣ ਗਲੀਆਂ। ਹਾਂ, ਸੁੰਜੀਆਂ ਹੋ ਜਾਣ ਗਲੀਆਂ ਦੇ ਵਿੱਚ ਮਿਰਜ਼ਾ ਯਾਰ। ਸੁੰਜੀਆਂ ਹੋ ਜਾਣ ਗਲੀਆਂ ਵਿੱਚ ਮਿਰਜ਼ਾ ਸਾਨੂੰ ਕਿਹਾ ਗਿਆ ਮਿਰਜ਼ਾ, ਠੀਕ ਹੈ, ਮਿਰਜ਼ਾ ਫੈਸਲ। ਹਾਂ, ਠੀਕ ਹੈ, ਸੁੰਜੀਆਂ ਹੋਣ ਕਿ ਖੁਆਇਸ਼ਾਂ ਤੁਹਾਡੇ ਦਿਲ 'ਚ ਨਾ ਹੋਣ, ਸਿੱਧਾ ਰਸਤਾ ਹੋਵੇ ਤੁਹਾਡਾ, ਠੀਕ ਹੈ, ਤੇ ਵਿੱਚ ਆਪਣਾ ਆਪ ਤੁਸੀਂ ਇਕੱਲੇ, ਤੁਸੀਂ ਆਪਣਾ ਇਕੱਲੇ ਹੀ ਹੋ, ਕੋਈ ਤੁਹਾਡੇ ਆਲੇ ਦੁਆਲੇ ਨਹੀਂ, ਕੋਈ ਖੁਆਇਸ਼ ਨਹੀਂ ਤੁਹਾਡੀ, ਸਿਰਫ ਲੋ ਲਾ ਲਓ ਤੇ ਬੈਠੇ ਰਹੋ ਬਸ। ਵਾਹ ਵਾਹ। ਚੱਲ ਵੀ ਇੱਕ ਜਾਨਵਰ ਲੱਭ ਜਲਦੀ, ਅੱਜ ਬੜੇ ਦਿਨ ਹੋ ਗਏ। ਚੱਲ ਚਾਹ ਜਾਨਵਰ ਲੱਭ। ਦੱਸੋ ਜੀ ਕਿੰਨੇ ਸਵਾਲਾਂ 'ਚ? ਕਿੰਨੇ ਤੂੰ ਦੱਸ। ਇਹ 30 ਆ। 30 ਸਵਾਲ, 30 ਸਵਾਲਾਂ 'ਚ ਜਾਨਵਰ ਲੱਭਣਾ। ਓਕੇ ਜੀ, ਠੀਕ ਹੋ ਗਿਆ ਜੀ। ਲਓ ਜੀ ਡਨ ਭਾਜੀ, ਜਾਨਵਰ ਮੈਂ ਸੋਚ ਲੈਣਾ, ਪਹਿਲੇ ਭੇਜਦਾ ਕਿਸੇ ਨੂੰ। ਓਕੇ, ਇੱਥੇ ਸੈੱਟ ਤੇ ਤਾਂ ਨਹੀਂ ਨਾ ਮੌਜੂਦ? ਇਹ ਨਹੀਂ ਮੈਂ ਹੁਣ ਕਹਿ ਸਕਦਾ। ਓਕੇ, ਇਹ ਤੇ ਫਿਰ ਤੇ ਪਿੱਛੇ ਰਹਿ ਗਈ ਜਾਣਾ। ਅੱਛਾ ਜੀ, ਚੱਪ ਚੜਕ ਦੀ ਗੱਲ ਹੋਈ ਤੇ ਦਾਦੇ ਤੂੰ ਇਹ ਤੂੰ ਸਾਰਾ ਕੁਝ ਦੱਸਤਾ ਸਮਝ। ਤੇਰੇ ਹੀ ਘੋੜਾ ਲਵਾਤਾ ਉਹ ਤੇ ਨਾਲ ਪੈਂਦਾ। ਆਹ ਕਿਉਂ ਕਹ ਰਿਹਾ ਸ਼ੇਰ ਦਾ ਨਹੀਂ ਛੱਡ। ਇਹ ਪਹਿਲੇ ਲਿਖ ਲਓ। ਹਾਂਜੀ, ਪਰਿੰਦਾ ਕਿ ਜਾਨਵਰ ਕਿ ਇਨਸਾਨ? ਇਹ ਤੁਹਾਡਾ ਹੁਣ ਤੂੰ ਦੱਸਣਾ। ਮੈਂ ਤੇ ਲੱਭ ਲੈਣਾ, ਮੈਂ ਤੇ ਪਹੁੰਚਿਆ। ਤਿੰਨਾਂ ਕੈਟਾਗਰੀਆਂ ਜਿਹਦਾ ਪਰਿੰਦਾ, ਹਾਂਜੀ, ਜਾਨਵਰ ਕਿ ਇਨਸਾਨ ਕਿ ਹਸ਼ਰਾਤ। ਤੇ ਅਸ਼ਰਾਤ ਵੀ ਰਹਿ। ਇਹਨੂੰ ਇਨਸਾਨ ਸਾਜੀ ਇਸ ਵਜੇ ਲਵਾਓ, ਜਾਨਵਰਾਂ ਵਾਲੇ ਕੰਮ 'ਚ ਇਧਰ ਨਹੀਂ ਦੇਣ ਚੱਲਦਾ। ਇਨਸਾਨ ਲਵਾ ਲਓ, ਇਨਸਾਨ ਲਵਾ। ਇਨਸਾਨ, ਹਾਂਜੀ, ਨਹੀਂ ਕਿ ਇਨਸਾਨ ਕੋਈ ਵੱਡੀ ਸ਼ਖਸੀਅਤ ਹੋਵੇ। ਹਾਂਜੀ, ਵਰਲਡ ਤੇ। ਹਾਂ ਵਰਲਡ ਤੇ ਵੱਡੀ, ਹਾਂਜੀ, ਪੂਰੀ ਵਰਲਡ ਤੇ, ਉਹਦੀ ਗੂਗਲ ਤੇ ਵੀ ਪਿਆ ਹੋਵੇ ਸਿਸਟਮ, ਸਾਰਾ ਕੁਝ ਆਹੋ ਪਿਆ ਹੋਏਗਾ। ਚਲੋ ਜੀ, ਇਨਸਾਨ 30 ਸਵਾਲਾਂ 'ਚ ਪਹੁੰਚੇ ਪਏ। ਆਹੋ, ਚਲੋ ਜੀ 30 'ਚ ਜਨਾਬ। 30 ਦੇ ਨਾਲ ਚਲੋ ਜੀ ਸ਼ੁਰੂ। ਇਨਸਾਨ ਆ ਫੜਾਈ ਯਾਰ ਮੈਨੂੰ, ਯਾਰ ਨਾਦਰੀ ਮਾਫੀ ਦੇ ਦੇਣਾ ਯਾਰ। ਇਹ ਨਾ ਉਹ ਜਿਹੜੇ 6-7 ਜਣੇ ਇਹ ਨਾ ਸ਼ੁਰੂ ਕਰ ਦੇਣ। ਲਓ ਜੀ ਨਵਾਂ ਕੰਮ ਸ਼ੁਰੂ ਹੋ ਗਿਆ, ਇੱਥੇ ਬਹਿ ਕੇ ਨਾਲ ਖਾਣਾ ਵੀ ਸ਼ੁਰੂ ਕਰਤਾ ਤੇ ਫਲਾਂ ਤੇ ਨਹੀਂ ਅਸੀਂ ਤੇ ਰੀਜ਼ਨ ਵੀ ਦੱਸ ਦੋ ਨਾ ਕਿ ਮੈਂ ਯਾਰ ਦਵਾਈ ਖਾਣੀ ਨਹੀਂ ਕਰਨਾ ਮੇਰੇ ਨਾਲ ਪਤਾ ਨਹੀਂ, ਮੈਂ ਉਹ ਜਿਹੜੀ ਦਵਾਈ ਖਾਣਾ ਨਾ ਉਹਦੇ ਨਾਲ ਮੈਨੂੰ ਖੋ ਪੈਂਦੀ ਹੈ, ਮੇਰੇ ਕੋਲ ਬੈਠਾ ਨਹੀਂ ਜਾਂਦਾ। ਖਾ ਲਓ, ਬੰਦਾ ਲੱਭ ਲਈਏ ਪਹਿਲੇ ਹੀ ਫਿਰ ਖਾਣ। ਚਲੋ ਜੀ ਚਲੋ। ਹਾਂਜੀ, ਸਵਾਲ ਸ਼ੁਰੂ ਕਰ ਤੂੰ। ਮੁਸ਼ਰਫ ਆ ਜੀ। ਹਾਂਜੀ, ਮੁਸ਼ਰਫ। ਮੈਂ ਕਿਹਾ ਨਹੀਂ ਸੀ ਮੈਂ ਲੱਭ ਲੈਣਾ। ਆ ਫੜਾਈ ਯਾਰ। ਨਹੀਂ, ਹਾਲੇ ਮੇਰਾ ਦਿਲ ਕਰਦਾ ਮੈਂ ਕਮਾਓ। ਸਾਡੀ ਸਾਰਾ ਕੁਝ ਠੀਕ ਹੈ। ਡੇਰੀ ਮਿਲਕ ਕਿੱਧਰ ਤੁਸੀਂ? ਓਏ ਉਹ ਜਿਹੜੀ ਲੱਭ ਲਿਆ। ਅੱਛਾ ਚਲੋ ਜੀ, ਇੱਕ ਹੋ ਗਿਆ। ਨਹੀਂ ਜੀ, ਨਹੀਂ ਉਹ ਐਵੇਂ ਤੂੰ ਬਰਗਲਾ ਦੇਣਾ। ਤੈਨੂੰ ਕਿਹਾ ਵਾ ਕਹਿ, ਮੈਂ ਚਪੇੜ ਮਾਰਨੀ ਤੇਰੇ ਮੂੰਹ ਤੇ। ਮੈਂ ਕਦੋਂ ਗਿਆ? 29 ਰਹਿ ਗਏ ਬਸ ਫਿਰ ਕਹੀ ਨਾ, ਇਹ 29 ਰਹਿ ਗਏ। ਓਕੇ, ਜ਼ਿੰਦਾ ਜੀ। ਕਿਉਂ? ਦੂਜਾ ਸਵਾਲ ਆ ਹਲੇ। ਇਹ ਤੇ ਮੈਨੂੰ ਇਨਫੋਰਮੇਸ਼ਨ ਨਹੀਂ ਹੈਗੀ। ਹੈਲੋ, ਦੇਖ ਲਓ। ਚਲੋ ਇਹ ਬਾਅਦ ਚੋਂ ਦੱਸ ਦਈਏ, ਇਹ ਵੀ ਮੈਨੂੰ ਵਾਲਾ ਹੀ ਬੰਦਾ ਵਾ। ਚਲੋ ਇਹ ਬਾਅਦ ਚੋਂ ਦੱਸ ਦਿਓ। ਸਿਆਸਤ ਨਾਲ ਉਹਦਾ ਕੋਈ ਲਿੰਕ ਹੈ? ਨਹੀਂ। ਨਹੀਂ। ਇੱਕ ਮੈਂ ਕਰ ਲਵਾਂ ਤੇਰੇ ਹਿੱਸੇ ਦਾ? ਕਰ ਲਾ, 3 ਹੋ ਗਏ। ਫਨੂਨ ਲਤੀਫਾ ਨਾ ਤਲਕ ਉਹਦਾ? ਹਾਂਜੀ, ਵੇਖਿਆ ਹਾਂ, ਬਾਕੀ ਕਿਆ ਬਾਤ, ਪਹੁੰਚ ਗਏ ਹਾਂ। ਯਾਨੀ ਕਿ ਉਹ ਕਾਰੋਬਾਰੀ ਬੰਦਾ ਵਾ। ਆਹੋ, ਹੈ ਓਏ ਨਹੀਂ, ਫਨੂਨ ਲਤੀਫਾ। ਫਨੂਨ ਲਤੀਫਾ ਕਾਰੋਬਾਰ ਹੀ ਆ। ਫਨੂਨ ਲਤੀਫਾ ਆਰਟ, ਐਂਟਰਟੇਨਮੈਂਟ, ਫਿਲਮਾਂ, ਟੀਵੀ, ਇਹ ਉਹ। ਯਾਰ ਉਹਨੂੰ ਫਨੂਨ ਲਤੀਫਾ ਉਹ ਕਚਹਿਰੀ ਬਾਜ਼ਾਰ ਫਿਰਦਾ ਵਾ, ਉਹਨੂੰ ਉਹ ਹੀ ਲੱਗਦਾ। ਮੇਰਾ ਖਿਆਲ ਹੈ ਨੇ ਜ਼ਿੰਦਾ ਵਾ। ਓਕੇ, ਕਿਉਂਕਿ ਉਹ ਕਿਤੇ ਵੀ ਉਹਨਾਂ ਦੀ ਖਬਰ ਨਹੀਂ ਹੈਗੀ। ਅੱਛਾ ਹੈ ਦੀ ਉਹ ਫਿਰ ਕਹਿੰਦੇ ਨੇ ਥੱਲੇ ਕਿ ਯਾਰ ਤੁਸੀਂ ਇਨਫੋਰਮੇਸ਼ਨ ਸਹੀ ਦਿਓ, ਹਾਂਜੀ, ਕਨਫਰਮ ਕਰ ਲਓ। ਬੰਦਾ ਬਦਲ। ਨਹੀਂ ਹੈ ਨੇ। ਹੈ।
ਉੱਧਰ ਮੈਨੂੰ ਦੱਸੋ ਉਹਨੂੰ ਤੇ ਨਾਲ ਦਾ ਉਹਦੇ। ਜਿੱਧਰ ਮਰਜੀ ਦੱਸ ਤੇਰੀ ਅੱਛਾ ਉਹ ਹੈ ਨੇ ਨਾ, ਹੈ ਨੇ। ਪੱਕੀ ਗੱਲ ਹੈ ਨਾ? 3 ਸਵਾਲ ਹੋਏ ਜੀ। 3 ਹੋ ਗਏ ਹਾਂਜੀ। ਓਕੇ ਜੀ। ਉਹ ਕਾਤਿਲਾਨਾ ਹਮਲਾ ਕਰਦਾ ਕਿ ਨਹੀਂ ਬੰਦਿਆਂ ਨੂੰ? ਉਹ ਯਾਰ ਜਾਨਵਰ ਨਿਗਾ ਉਹ ਨਹੀਂ ਮਾਰਦਾ ਮੂਰਦਾ ਤੇ ਨਹੀਂ, ਕੋਈ ਤਸ਼ੱਦਦ ਤੇ ਨਹੀਂ ਕਰਦਾ? ਕਿਸ ਹਵਾਲੇ ਨਾਲ? ਲੜਾਈ ਲੜੂਈ ਤੇ ਨਹੀਂ ਹੋਈ ਉਹਨਾਂ ਦੀ ਕਿਤੇ? ਇਹ ਕਿਹੜੀ ਇਹ ਸਵਾਲ ਆ ਪੁੱਛਣ ਵਾਲਾ? ਅੱਛਾ ਉਹ ਇਹ ਵੀ ਨਹੀਂਗਾ ਫਨੂਨੇ ਲਤੀਫਾ ਚ ਵੀ ਨਹੀਂ। ਫਨੂਨੇ ਲਤੀਫਾ ਦੇ ਵਿੱਚ ਹੈਗਾ ਵਾ, ਉਹਨਾਂ ਨੇ ਕਿਹਾ ਵਾ। ਫਨੂਨੇ ਲਤੀਫਾ ਓਕੇ। ਯਾਰ ਫਨੂਨੇ ਲਤੀਫਾ ਤੈਨੂੰ ਨਹੀਂ ਪਤਾ? 4 ਹੋ ਗਏ ਚਲੋ। ਫਿਲਮ ਕੀਤੀ ਕੋਈ ਉਹਨੇ? ਕੀ ਕੀਤੀ ਮਤਲਬ? ਫਿਲਮ ਕੋਈ ਉਹਦੀ ਆਈ ਆ ਜਿੱਦਾਂ ਸ਼ਾਨ ਦੀ? ਹਾਂ ਖਾਨ ਸਾਹਿਬ ਦੀ 5 ਹੋ ਗਏ। ਉਸ ਤੋਂ ਬਾਅਦ ਇੱਕ ਮਿੰਟ, ਫਿਲਮਾਂ 'ਚ ਕੰਮ ਕਰਦਾ? 5 ਹੋ ਗਏ। ਕਰਦਾ ਵਾ। ਬਖਤੂ ਕਿਹੜਾ? ਇਹ ਕੌਣ? ਉਹ ਜਿਹੜਾ ਚੂੜੀਆਂ ਫਿਲਮ ਚ ਆਇਆ, ਉਹਦਾ ਹੀਰੋ ਦਾ ਨਾਮ ਕੀ ਆ? ਮਾਮਾ ਰਾਣਾ। ਮਾਮਾ ਰਾਣਾ। ਮਾਮਾ ਰਾਣਾ ਮੋਹਮਰ ਰਾਣਾ। ਮਾਮਾ ਰਾਣਾ। ਮਾਮਾ ਰਾਣਾ। ਮੋਹਮਰ ਰਾਣਾ। ਉਹ ਇਹ ਤੇ ਆਪਾਂ ਪੁੱਛਿਆ ਹੀ ਨਹੀਂ, ਪਾਕਿਸਤਾਨੀ ਕਿ ਇੰਡੀਆ? ਮੇਨ ਸਵਾਲ ਵਿੱਚ ਗੱਲ ਹੀ ਸਾਰੀ ਇਹੀ ਸੀਗੀ। 6 ਹੋ ਗਏ। ਬੜੇ ਏਸ਼ੀਆ ਚ ਉਹ ਪਾਇਆ ਜਾਂਦਾ। ਆਹੋ ਬੜੇ ਏਸ਼ੀਆ ਦਾ ਵਾ, ਦੱਸੋ। ਹਾਂਜੀ ਬੜੇ 7 ਹੋ ਗਏ। ਬੜੇ ਏਸ਼ੀਆ ਦਾ ਯਾਨੀ ਕਿ ਇੰਡੀਆ ਦਾ? ਪਾਕਿਸਤਾਨ ਦਾ ਵਾ। ਨਹੀਂ ਬੜੇ ਏਸ਼ੀਆ ਇੰਡੀਆ ਚ ਹੀ ਆਂਦਾ ਵਾ। ਪੁੱਛ ਲੈ ਕਿੱਧਰ ਆਂਦਾ? ਪਾਕਿਸਤਾਨ 'ਚ। ਪਾਕਿਸਤਾਨ ਚ। 7 ਹੋ ਗਏ। ਅੱਛਾ ਪਾਕਿਸਤਾਨੀ ਆ। ਉਹਦਾ ਕੋਈ ਗਾਣਾ ਵੀ ਆ? ਸਿੰਗਰ ਵੀ? ਨਹੀਂ 8 ਹੋ ਗਏ। ਉਹਨੇ ਕੋਈ ਮਸ਼ਹੂਰੀ ਬਣਾਈ ਸਾਬਣ ਦੀ? ਨਹੀਂ 9 ਹੋ ਗਏ। ਤੂੰ ਕਿਹਦੀ ਗੱਲ ਕਰਨ ਡਿਆ? ਉਹ ਵਸੀਮ ਅਕਰਮ ਨੇ ਬਣਾਈ ਨਹੀਂ ਮਸ਼ਹੂਰੀ ਉਹਨੇ? ਉਹਦੀ ਫਿਲਮ ਵੀ ਆਈ ਨਵੀਂ, ਨੂੰ ਵੇਖ ਪਤਾ ਹੀ ਨਹੀਂ। ਉਹਦੀ ਫਿਲਮ ਕਿਹੜੀ ਹੈ? ਉਹਦੀ ਆਈ ਆ ਪਿੱਛੇ ਜਿਹੇ। ਅੱਛਾ ਯਾਰ 9 ਹੋ ਗਏ ਯਾਰ ਚਲੋ। ਉਹਦੀ ਫਿਲਮ ਲੱਗੀ ਵਸੀਮ ਅਕਰਮ ਦੀ, ਉਹ ਨਹੀਂ ਆ ਵਸੀਮ ਅਕਰਮ। ਅੱਛਾ ਇਹ ਲੈ ਫਿਰ ਉਹ ਕਿਸੇ ਖੇਲਾਂ ਦੇ ਵਿੱਚ ਆ? 10 ਹੋ ਗਏ। ਨਹੀਂ ਖੇਲਾਂ ਚ ਨਹੀਂ, ਹੱਥ ਪਿੱਛੇ। ਕਿਉਂ ਸੁੱਟਿਆ ਇੰਨਾ ਕੌਨਫੀਡੈਂਸ? ਮੈਂ ਕਿਹਾ ਖੇਲਾਂ ਦਾ ਪੁੱਛਣ ਲੱਗਾ, ਸ਼ਾਇਦ ਚੱਲ ਜਾ। 75% ਸਵਾਲ ਵਾਹ, ਹੈਗੇ। ਅੱਛਾ ਇਹਦੇ ਚ ਵੀ ਨਹੀਂਗਾ। 10 ਹੋ ਗਏ। ਉਹਦੀ ਵਜ੍ਹਾ ਸ਼ੋਹਰਤ ਕੀ ਹੈ? ਇਹ ਤੂੰ ਪੁੱਛਣਾ ਮੈਂ ਦੱਸਣਾ ਹਾਂ ਕਿ ਨਾ। ਅੱਛਾ ਫਿਲਮਾਂ 'ਚ ਕੰਮ ਉਹਦੀ ਕਰਦਾ। ਵਜ੍ਹਾ ਸ਼ੋਹਰਤ ਇਹ ਫਿਲਮਾਂ ਦੀ ਕੰਮ ਕਰਨ ਦੀ? ਹਾਂਜੀ 11 ਹੋ ਗਏ। ਓਕੇ। ਉਹ ਕਿੱਡੇ ਤੇਰੇ ਬੁਰੇ ਕੰਨ ਆ। ਇਹੋ ਹੀ ਸਵਾਲ ਤੂੰ ਕੀਤਾ ਸੀ। ਯਾਰ ਤੂੰ ਪੁੱਛ ਹੀਰੋ ਆ ਕਿ ਵਿਲਨ ਆ? ਅੱਛਾ ਠੀਕ ਹੈ, ਇਹ ਪੁਆਇੰਟ ਦਾ ਸਵਾਲ। ਇਹ ਪੁਆਇੰਟ ਆ। ਉਹ ਨਾਮ ਨਹੀਂ ਆਂਦਾ, ਪ੍ਰੋਡਿਊਸਰ ਵੀ ਰਿਹਾ ਥੋੜੀ ਦੇਰ ਕਿ ਨਹੀਂ? ਯਾਰ ਇਹਨਾਂ ਦਾ ਆਪਸ ਵਿੱਚ ਕਿੰਨਾ ਤਬਾਹ। ਨਹੀਂ 12 ਹੋ ਗਏ। ਪ੍ਰੋਡਿਊਸਰ ਨਹੀਂ ਹੈਗਾ। 12 ਹੋ ਗਏ। ਯਾਰ ਆ ਪੁੱਛ ਉਹਨਾਂ ਕੋਲੋਂ ਕਿ ਹੀਰੋ ਆ ਕਿ ਵਿਲਨ ਆਂਦਾ ਵਾ? ਅੱਛਾ ਸੈਡ ਆ। ਹਾਂ ਹੁਣ ਪੁੱਛ ਲੈਣਾ ਆਪਾਂ। ਹਾਂ ਉਹਦਾ ਨਾਮ ਜੀ ਸੀਨ ਤੋਂ ਸ਼ੁਰੂ ਹੁੰਦਾ? ਆ ਫਿਰ ਚਵਲਾ ਮਾਰਨ। ਨਹੀਂ 14 ਹੋ ਗਏ। ਉਹ ਮੈਂ ਕਿਹਾ ਉਹ ਕਿੰਨੇ ਹੋ ਗਏ ਜੀ? 14। ਉਹ ਯਾਰ ਤੇਰਾ ਸਵਾਲ ਤਿੰਨਾਂ ਸਵਾਲਾਂ ਜਿੱਡਾ ਹੁੰਦਾ, 12 ਸੀ। ਯਾਰ ਉਹਨਾਂ ਨੂੰ ਪੁੱਛ ਕੇ ਪਾਕਿਸਤਾਨੀ ਫਿਲਮਾਂ 'ਚ ਕੰਮ ਕਰਦਾ ਸੀ ਕਿ ਇੰਡੀਆ 'ਚ ਕਰਦਾ? ਅੱਛਾ ਵਾਹ। ਅੱਛਾ ਜੀ ਉਹ ਹਾਲੀਵੁੱਡ ਫਿਲਮਾਂ 'ਚ ਵੀ ਕੰਮ ਕਰਦਾ ਨੇ? ਨਹੀਂ 15 ਹੋ ਗਏ। ਉਹ ਉੱਚੀ ਵੁੱਡ ਚ ਨਹੀਂ ਕਰਦਾ। ਹਾਲੀਵੁੱਡ ਦਾ ਤੈਨੂੰ ਪਤਾ ਵਾ ਕਿੱਥੇ ਆ? ਹਾਲੀਵੁੱਡ ਤੇ ਨਹੀਂ, ਉਹ ਕਿਤੇ ਨਾ ਪੀਟੀਵੀ ਤੇ ਕਰਦਾ ਰਿਹਾ ਇੱਧਰ ਉੱਧਰ। ਪੀਟੀਵੀ ਤੇ ਪੀਤਾ ਪੀਟੀਵੀ ਬਿਜਲੀ ਤੇ। ਪੀਟੀਵੀ ਤੇ ਜੇ ਉਹਨੇ ਪੀਟੀਵੀ ਤੇ ਕੀਤਾ ਨਾ, ਉਹਨੇ ਜੀਓ ਨਿਊਜ਼ ਤੇ ਵੀ ਕੀਤਾ। 16 ਜੀਓ ਨਿਊਜ਼ ਤੇ ਜੀਓ ਤੇ ਕੀਤਾ। ਸੋਚ ਲਓ ਜਰਾ। ਇਹ ਨਹੀਂ ਜੀਓ ਤੇ ਇਸ ਤਰ੍ਹਾਂ ਨਹੀਂ ਹੁੰਦਾ ਹੈ ਜੀ ਕਿਸੇ ਕੰਮ। ਹਾਂ ਕਿਸੇ ਫਿਰ ਆ ਗਏ ਹੋਣਗੇ ਕਿਸੇ ਡਰਾਮੇ 'ਚ ਫਿਲਮ 'ਚ ਮਸ਼ਹੂਰੀ 'ਚ। ਹਾਂ ਜੀਓ ਤੇ ਚੱਲ ਗਏ ਹੋਣਗੇ। 17 ਹੋ ਗਏ। ਸਹੀ ਗੱਲ। ਕੁਛ ਮੁੱਛਾਂ ਹੈਗੀਆਂ ਸੀ ਉਹਨਾਂ ਦੀਆਂ। ਅੱਛਾ ਉਹਨਾਂ ਮੁੱਛਾਂ ਹੈ ਉਹਨਾਂ ਦੀ ਕਿ ਕਲੀਮ ਸ਼ੇਵ ਹੀ ਰਹਿੰਦੀ? ਕਿਹੜੀ ਸ਼ੇ? ਕਲੀਮ ਸ਼ੇਵ। ਕਲੀਮ ਸ਼ਹੀਦ ਪਾਰਕ ਆ। ਹਾਂ ਕਲੀਮ ਸ਼ੇਵ। ਪਨ ਮੁੱਛਾਂ ਨਹੀਂ ਵੀ ਹੈ ਵੀ ਸੀ ਨਹੀਂ ਵੀ ਸੀ। ਨਹੀਂ ਮਤਲਬ ਆਲਰਾਊਂਡਰ ਉਹਨਾਂ ਨੇ ਆਮਰਤ। ਹਾਂਜੀ ਹੈ ਸੀ। 18 ਹੋ ਗਏ। ਆਮ ਰੂਟੀਨ 'ਚ ਮੁੱਛਾਂ ਹੈ ਸੀ। ਯਾਰ ਬਿੱਲਾ ਜਿਹਾ ਕਿਹੜਾ ਹੀਰੋ ਸੀ ਜਿਹੜੇ 1-2 ਫਿਲਮਾਂ ਵੀ ਕੀਤੀਆਂ, ਪਾਕਿਸਤਾਨੀ ਡਰਾਮਿਆਂ 'ਚ ਵੀ ਆਉਂਦਾ ਰਿਹਾ? ਬਿੱਲਾ ਜਿਹਾ ਖਰਗੋਸ਼ ਜਮਾਨ। ਕੌਣ? ਦੋਸ਼ ਜਮਾਨ। ਕਹਿੰਦਾ ਖਰਗੋਸ਼ ਜਮਾ। ਨਹੀਂ ਪ੍ਰਦੋਸ਼ ਜਮਾਨ। ਉਹ ਫਰਦੋਸ਼ ਜਮਾਨ। ਉਹ ਨਹੀਂ, ਉਹਦਾ ਨਾ ਖਾਨ ਤੋਂ ਕਿਸੇ ਤੋਂ ਨਾਮ ਸ਼ੁਰੂ ਹੁੰਦਾ। ਅਜਬ ਗੁਲ। ਅਜਬ। ਹਾਂ ਅਜਬ ਗੋਲਾ ਜੀ। 19 ਹੋ ਗਏ। ਫਿਰ ਨਜਮ ਸੇਠੀ। ਦੱਸੋ। ਬਿਲਕੁਲ ਰੇਡੀਓ ਬਚੇ। ਨਜਮ ਸੇਠੀ ਵੀ ਨਹੀਂ ਪਹੁੰਚ ਗਿਆ ਸੀ। ਪਹੁੰਚ ਗਏ। 20 ਹੋ ਗਏ। ਨਹੀਂ ਇਹਨਾਂ ਨੇ ਨਜਮ ਸੇਠੀ ਤੋਂ ਕਿਹਾ, ਇਹਦੇ ਵਿੱਚ ਹੀ ਸਾਰਾ ਇਹ ਕੰਮ ਇਹਨਾਂ ਨੇ ਕਿਹਾ ਪਹੁੰਚ ਗਿਆ। ਸਲੀਮ ਸੇਠੀ। ਸਲੀਮ ਸੇਠੀ। 21 ਹੋ ਗਏ। ਸਲੀਮ ਸੇਠੀ ਆ ਵਾ ਜਿਵੇਂ ਸ਼ੇਖ ਦਾ ਭਾਈ ਜਿਹੜਾ ਵਾ। ਉਹ ਵੀ ਨਹੀਂ। ਸਲੀਮ ਸ਼ੇਖ। ਉਹ ਵੀ ਨਹੀਂ। ਰਾਈਟਰੀ ਵੀ ਉਹਨਾਂ ਨੇ ਕੀਤੀ ਕੋਈ? ਨਹੀਂ ਡਰਾਈਵਰੀ ਨਹੀਂ ਕਰਦੇ। ਰਾਈਟਰੀ ਨਹੀਂ। 22 ਹੋ ਗਏ।
8 ਰਹਿ ਗਏ 8 ਰਹਿ ਗਏ ਆ ਹੁਣ Ground ਨਹੀਂ ਸਮਝਦਾ ਬਣਿਆ। ਹੁਣ ਬੜਾ ਸ਼ਾਤਰ ਹੋ ਗਏ ਨੇ ਗਰਾਊਂਡ ਬਣਾ ਗਰਾਊਂਡ ਗਰਾਊਂਡ ਉਹਨਾਂ ਦੀ ਅੱਗੋਂ ਕੋਈ ਆਲੋ ਲਾਜ ਚੋਂ ਕੋਈ ਅੱਗੋਂ ਕੰਮ ਆਇਆ ਕੋਈ ਕੰਮ ਇਹ ਆਇਆ ਇਸ ਇਕੱਲੇ ਫਿਲਮ ਇੰਡਸਟਰੀ 'ਚ ਆਇਆ ਕੋਈ ਅੱਗੇ ਕੋਈ ਬੱਚਾ ਕੋਈ ਨਹੀਂ। ਬੀਵੀ, ਨਹੀਂ ਆਇਆ ਉਹ ਨਹੀਂਗਾ ਸ਼ਾਦੀ ਹੋਈ ਸੀ ਉਹ ਉਹਨਾਂ ਦੀ ਦੱਸਿਆ ਨਹੀਂ ਸ਼ਾਇਦ ਬੇਗਮ ਤੋਂ ਪਛਾਣ ਲਈਏ ਯਾਰ ਬੱਚਿਆਂ ਚੋਂ ਅੱਗੇ ਨਹੀਂ ਆਇਆ ਇਹਦਾ ਮਤਲਬ ਆ ਉਹਦੀ ਸ਼ਾਦੀ ਨਹੀਂ ਹੋਈ ਆਹੋ ਹਨਾ ਬੱਚਿਆਂ ਚੋਂ ਜਦੋਂ ਨਹੀਂ ਉਹਦਾ ਕੋਈ ਅੱਗੇ ਆਇਆ ਇਹ ਇੰਗਲਿਸ਼ ਫਿਲਮ ਕੀਤੀ ਉਹਨਾਂ ਨੇ ਇੰਗਲਿਸ਼ ਫਿਲਮ ਜਾਂ ਕੋਈ ਸੀਨ ਕੋਈ ਰੋਲ ਨਹੀਂ ਨਹੀਂ 24 ਹੋ ਗਏ ਯਾਰ ਉਹ ਬਿੱਲੇ ਜੇ ਤੇ ਮੇਰੀ ਅੱਖ ਵੱਜਣ ਦੀ ਬਿੱਲਾ ਉਹਨੇ ਕਿਹੜਾ? ਫਿਲਮਾਂ ਵੀ ਕੀਤੀਆਂ ਇੱਕ ਦੋ ਅਰਬਾਜ਼ ਪਾਕਿਸਤਾਨ ਖਾਨ ਓਏ ਅਰਬਾਜ਼ ਖਾਨ 25 ਹੋ ਗਏ ਬਿੱਲਾ ਕਿਹੜਾ ਤੂੰ ਕਹੀ ਜਾਂਦੇ ਆ ਯਾਰ ਉਹ ਹੀ ਉਹੀ ਆ ਨਾ ਬਿੱਲਾ ਬਿੱਲਾ ਕਿਹੜਾ ਉਹ ਜਿਹੜਾ ਕਹਿੰਦਾ ਮੋਤੀਆਂ ਵਾਲੇ ਹਾਂ ਆ ਉਹ ਡਰਾਮਿਆਂ 'ਚ ਵੀ ਆਇਆ ਹੋ 25 ਹੋ ਗਏ 25 ਹੋ ਗਏ 5 ਰਹਿ ਗਏ ਪਿੱਛੋਂ ਓਕੇ ਵਜ਼ਨ ਕਿੰਨਾ ਉਹ ਬੰਦੇ ਦਾ 50 ਕਿਲੋ ਤੋਂ ਉੱਤੇ ਦਾ ਹਾਂਜੀ ਮਨ ਚ ਕਿੰਨੇ ਚੜ ਜਾਂਦੇ 4 ਰਹਿ ਗਏ ਉਹ ਸੂਬਾ ਪੰਜਾਬ 'ਚ ਰਹਿੰਦਾ ਸਵੇਰ ਪੰਜਾਬ ਉਹਨੂੰ ਕਿੱਥੇ ਰਹਿੰਦਾ ਉਹਦਾ ਕਹਿਣ ਤੋਂ ਮੁਰਾਦ ਇਹ ਹੈ ਕਿ ਪੰਜਾਬ ਦਾ ਵਾ ਉਹਦਾ- ਜੀ ਜੀ ਨਹੀਂ ਪੰਜਾਬ ਦੇ ਵਿੱਚ ਹੀ ਨੇ ਪੰਜਾਬ 'ਚ ਹੀ ਰਹਿੰਦੇ ਨੇ ਪੰਜਾਬ ਦੇ ਯਾਰ ਵੇਲੇ ਉਹਨਾਂ ਨੇ 90% ਕੰਮ ਪੰਜਾਬ 'ਚ ਕੀਤਾ ਅੱਛਾ ਰਹਿਜ ਬੋਚ ਉਹਨਾਂ ਦੀ ਕਿਹੜੀ ਰਹਿਜ। ਜਗ੍ਹਾ 3 ਰਹਿ ਗਏ 3 ਰਹਿ ਗਏ ਰਹਿਸ਼ ਪਿੱਛੇ। ਪੁੱਛ। ਰਹਿਸ਼ ਪੁੱਛੀਏ ਕਿ ਇਹਦਾ ਇਹ ਪੁੱਛੀਏ ਉਹਨੇ ਥੀਏਟਰ ਕੀਤਾ ਕਿ ਨਹੀਂ ਹਾਂ ਉਹ ਨਹੀਂ ਤੂੰ ਰਹਿਜ ਪੁੱਛ ਰਹਿਸ਼ ਪੁੱਛੀ। ਰਹਿਜ ਪੁੱਛ ਫੈਸਲਾਬਾਦ ਦਾ ਰਹਿਜ ਪੁੱਛ ਗਲੀ ਨੰਬਰ ਪੁੱਛ ਇਲਾਕਾ ਪੁੱਛ ਲੈ ਆਪਾਂ ਪਹੁੰਚ ਜਾਣਾ ਆ ਫੈਸਲਾਬਾਦ ਦਾ ਜੀ 2 ਰਹਿ ਗਏ ਤੈਨੂੰ ਮੈਂ ਕਿਹਾ ਰਹਿਸ਼ ਪੁੱਛ ਤੂੰ ਰਹਿਸ਼ ਫੈਸਲਾਬਾਦ ਪੁੱਛ। ਫੈਸਲਾਬਾਦ ਉਹਨਾਂ ਨੂੰ ਪੁੱਛ ਕਿਹੜੀ ਜਗ੍ਹਾ ਤੇ ਰਹਿੰਦਾ ਵਾ ਹੁਣ ਇਹ ਪੁੱਛਣਾ ਵਾ ਆਪਾਂ ਉਹਨਾਂ ਨੂੰ ਨਹੀਂ ਹਾਂ ਫੈਸਲ ਸਾਹਿਬ ਥੀਏਟਰ ਤੁਸੀਂ ਕੀਤਾ ਨੀ ਪਾਰਸਲ ਨਹੀਂ ਦੇਣਾ ਉਹਨਾਂ ਨੇ ਤੁਸੀਂ ਨਹੀਂ ਪੁੱਛ ਸਕਦੇ ਵੀ ਹਾਂ। ਕਿਹੜੀ ਜਗ੍ਹਾ ਤੇ ਰਹਿੰਦਾ ਰਹਿੰਦੀ ਤੁਸੀਂ ਜਗ੍ਹਾ ਦੱਸਣੀ ਮੈਂ ਹਾਂ ਨਾ ਦੱਸਣਾ ਹਾਂਜੀ ਅੱਛਾ ਥੀਏਟਰ ਹੀ ਪੁੱਛ ਲੈਣੇ ਹਾਂਜੀ ਪੁੱਛੋ ਜੀ ਡਰਾਮਾ ਕੀਤਾ ਉਹਨਾਂ ਨੇ ਕੋਈ ਇਹ ਡਰਾਮਾ ਕਿਹੜਾ ਟੀਵੀ ਡਰਾਮਾ ਥੀਏਟਰ ਆ ਥੀਏਟਰ ਡਰਾਮਾ ਕੁਛ ਕੀਤੇ ਨੇ ਕੁਛ ਕੀਤੇ ਨੇ ਤੇ ਫਿਲਮਾਂ ਵੀ ਕੀਤੀਆਂ ਤੇ ਹੁਣ ਸਮਝ ਨਹੀਂ ਲਾਗੇ ਪਹੁੰਚ ਗਏ ਆ ਪਹੁੰਚ ਇੱਥੋਂ ਵੀ ਨਾ ਲੱਭਿਆ ਗਿਆ ਤੇ ਹੱਥਾਂ ਚੋਂ 2 ਰਹਿ ਗਏ ਨਿਕਲ ਗਿਆ ਥੀਏਟਰ ਉਹਨਾਂ ਨੇ ਕੁਛ ਕੀਤੇ ਨੇ ਕੀਤੇ ਹੁਣ ਥੀਏਟਰ 'ਚ ਕਿਹੜੇ ਪੁਰਾਣੇ ਸਵਾਲ ਆਪਣੇ ਜ਼ਿਹਨ ਚ ਲਿਆਓ ਨਾ ਜਿਹੜਾ ਤੱਲਕ ਉਹਦਾ ਯਾਰ ਇਹ ਤਾਨਾ ਦੋਵੇਂ ਸਾਹਿਬ ਨੇ ਵੀ ਫਿਲਮ ਕੀਤੀ ਆ ਉਹ ਨੰਨਾ ਮੋਟਾ ਸਾਹਿਬ ਨੇ ਵੀ ਮਨੋਹਰ ਦਰੀਪ ਸਾਹਿਬ ਨੇ ਵੀ ਉਸ ਤੋਂ ਬਾਅਦ ਥੀਏਟਰ ਵੀ ਕੀਤੇ ਆ ਉਹਨਾਂ ਨੇ ਥੀਏਟਰ ਵੀ ਕੀਤੇ ਆ ਉਹਨਾਂ ਨੇ। ਠੀਕ ਆ ਥੀਏਟਰ ਐ ਨਹੀਂ ਪੁੱਛਿਆ ਕਿ ਹੀਰੋ ਆਂਦਾ ਸੀਗਾ ਕਿ ਵਿਲਨ ਆਂਦਾ ਸੀ ਇਹ ਪੁੱਛਿਆ ਵਾ ਕੀ ਉਹ ਉਹਨਾਂ ਨੇ- ਕਹਿੰਦੇ ਹੀਰੋ ਵੀ ਆਂਦਾ ਸੀ ਵਿਲਨ ਵੀ ਆਂਦਾ ਨਹੀਂ ਪੁੱਛਿਆ ਤੂੰ ਇਹ ਪੁੱਛੇ ਆ ਨਹੀਂ ਪੁੱਛਿਆ ਨਹੀਂ ਪੁੱਛਿਆ ਫਿਰ ਇੱਥੋਂ ਉਹਨੇ ਤੈਨੂੰ 2 ਵਾਰੀ ਕਿਹਾ ਤੂੰ 2 ਵਾਰੀ ਚੇਂਜ ਕਰਕੇ ਪੁੱਛ ਲੈ ਪੰਜ ਸਵਾਲ ਬਾਅਦ ਦੇ ਦਿਓ ਫਿਰ 2 ਰਹਿ ਗਏ ਨਾ ਨਹੀਂ। ਪੁੱਛ ਪਹੁੰਚ ਜਾਵਾਂਗੇ ਹਾਂ ਹੀਰੋ ਆਂਦਾ ਸੀ ਕਿ ਹੀਰੋ ਆਂਦਾ ਸੀ ਕਿ ਵਿਲਨ ਇੱਕ ਪੁੱਛ ਹੀਰੋ ਆਂਦਾ ਸੀ ਨਹੀਂ ਹੀਰੋ ਨਹੀਂ ਆਂਦਾ ਲੈ ਵੀ ਸਖਾਵਨਾਲ ਇੱਕ ਰਹਿ ਗਿਆ ਸਖਾਵਨਾਲ ਜਾਂ ਸਾਜਨਬਾਜ਼ ਜਾਂ ਸਖਾਵਨਾਲ ਜਾਂ ਉਸ ਤੋਂ ਬਾਅਦ ਕਿਹੜਾ ਆਪਣੇ ਆ ਜਿਹੜੇ ਅਕਰਮਦਾਸ ਸਾਹਿਬ ਮੈਨੂੰ ਉਹ ਨਹੀਂ ਹੈ ਇਹ ਇਹ ਗਈ ਕਿੰਨੇ ਸਵਾਲ ਰਹਿ ਗਏ ਇੱਕ ਸਵਾਲ ਇੱਕ ਨਾ ਸਵਾਲ ਬਹੁਤੇ ਹੁੰਦੇ ਤੇ ਪੁੱਛ ਡਾਂਸਰ ਵੀ ਆ ਡਾਂਸਰ ਯਾਰ ਇਹ ਕਿਹੜਾ ਉਹਨੇ ਸੈਡੀਏ ਉਹਨੇ ਯਾਰ ਕਿਹੜਾ ਡਾਂਸਰ ਹੁੰਦਾ ਯਾਰ ਆਹੋ ਯਾਰ ਤੋਂ ਬਾਅਦ ਸੈਡੀਆ ਮੈਂ ਕਦੋਂ ਕਿਹਾ ਤੁਹਾਨੂੰ ਇਹ ਮੈਂ ਪੁੱਛਿਆ ਹੀਰੋ ਤੁਸੀਂ ਕਿਹਾ ਨਹੀਂ ਹਾਂ ਤੇ ਇਹਦਾ ਮਤਲਬ ਕਿ ਬਿੱਲਾ ਸੈਡੀਆ ਹੀ ਹੈ ਹੋਰ ਨਹੀਂ ਹੁੰਦੇ ਸੈਡੀਏ ਦੋ ਹੀ ਤੇ ਕਰਤਾਰ ਹੁੰਦੇ ਨਹੀਂ ਫਿਲਮ ਨਹੀਂ ਹੈ ਲੋ ਜੀ ਨਾ ਫਿਲਮ ਚ ਸੈਰੀਆ ਵਾ ਨੋ ਉਹਦੇ ਵੀ ਨਹੀਂ ਪੁੱਛਿਆ ਔਰਤ ਆ ਕਿ ਮਰਦ ਆ ਓਏ ਜ਼ੋਰ ਤੇ ਮੂੰਹ ਇੱਕ ਸਵਾਲ ਰਹਿ ਗਿਆ ਭਾਈ ਦੇ ਪਿੱਛੇ ਹੀ ਆਪਾਂ ਲੱਗ ਗਏ ਨਾ ਇਹ ਅੱਛਾ ਦੱਸ ਦੋ ਕਰਨ ਲੱਗੇ ਬੋਏ ਹੈ ਕਰਨ ਕੇ ਕਰਨ ਬੋਏ ਲੱਗੇ ਪਏ ਆਹੋ ਬੁੱਢੀ ਹੈ? ਔਰਤ ਹੈ ਨਹੀਂ ਨਹੀਂ ਮਰਦ ਹੀ ਆ ਲੈ ਵੀ ਹੁਣ ਜਵਾਬ ਹੀ ਦੇਣਾ ਆਪਾਂ। ਸੁੱਟ ਕਿੰਨੇ ਸਵਾਲ ਰਹਿ ਗਏ ਜੀ ਕੋਈ ਵੀ ਨਹੀਂ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਤੇਰਾ ਕਿਹੜਾ ਵਜ਼ਨ ਮੇਰੇ ਦੇ ਨਾ ਆ 3 ਨਾਟਕ ਕਿਹੜੇ ਕਿਹੜੇ ਸਖਾਵਨਾ ਹਾਂ। ਸਾਹਿਬ ਸਾਜਨਬਾਜ਼ ਜਾਂ ਸਾਹਿਬ 5 ਸਵਾਲ ਹੋਰ ਦਿੱਤੇ ਤੈਨੂੰ 5 ਹੋਰ ਦਿੱਤੇ ਇਹ ਤਿੰਨੇ ਹੀ ਆ ਦੱਸ ਦੋ ਇਹਨਾਂ ਚੋਂ ਕੋਈ ਹੈ ਚਲੋ ਇੱਕ ਗਿਆ 4 ਰਹਿ ਗਏ 4 ਨਹੀਂ ਇੱਕ ਸਵਾਲ ਚ 4 ਪੁੱਛਿਆ। ਰਹਿ ਗਏ ਨਾ ਮੈਂ ਤੇ ਇੱਕ ਚ ਪੁੱਛਿਆ ਨਾ ਆਹੋ ਤੇ 4 ਹੀ ਰਹਿ ਗਏ 5 ਸਵਾਲ ਸੀ ਇੱਕ ਤੋਂ ਪੁੱਛ ਲਿਆ ਹੁਣ ਹਾਂਜੀ 4 4 ਰਹਿ ਗਏ ਓਕੇ ਸ਼ੋਕਤ ਜੀ ਬਈ ਨਹੀਂ ਇਹ ਹੁਣ ਮੁਨੱਵਰ ਦਰੀਪ ਸਾਹਿਬ ਉਹ ਸ਼ੋਕਤ ਜੀ ਉਹ ਮਰ ਅੱਛਾ ਗਏ ਉਹਨਾਂ ਨੇ ਫਿਲਮਾਂ 'ਚ ਕਾਮੇਡੀ ਵੀ ਕੀਤੀ ਥੋੜੀ ਬਹੁਤ ਥੋੜੀ ਬਹੁਤ ਕਾਮੇਡੀ ਲੇਕਿਨ ਐਸੇ ਕਾਮੇਡੀਅਨ ਨਹੀਂ ਹੈਗੇ ਅੱਛਾ ਐਜ਼ ਏ ਕਾਮੇਡੀਅਨ ਨਹੀਂ ਐ ਕਾਮੇਡੀ ਨਹੀਂ ਹੈ ਸ਼ੋਕਤ ਜੀ ਮਈ ਕਹਦੇ ਉਹ ਸ਼ੌਕਤ ਚੀਮਾ ਕੌਣ ਆ? ਉਹ ਜਿਹੜੇ ਪੁੱਛਿਆ ਵਿਲਨ ਵਾ ਆ ਅੱਗੇ ਭਾਈ ਪੁੱਛਿਆ 3 ਰਹਿ ਗਏ ਕਦੋਂ ਪੁੱਛਿਆ ਵਾ ਇਹ ਵੀ ਤੂੰ ਪੁੱਛਿਆ ਬਖਤੂ ਦਾ ਵੀ ਪੁੱਛਿਆ ਸ਼ਾਨ ਸਾਹਿਬ ਦਾ ਵੀ ਤੇ ਹੋਰ ਕਿਹਦਾ ਕਿਹਦਾ ਪਿੱਛੇ 3 ਰਹਿ ਗਏ ਹੋਰ ਪ੍ਰਭਾਤ ਖਾਨ ਦਾ ਵੀ ਪੁੱਛ ਲਿਆ
ਉਮਰ ਦਾ ਹਿਸਾਬ ਲਾਓ। ਯਾਰ ਉਹ ਬੰਦਾ ਥੀਏਟਰ ਵੀ ਕੀਤਾ ਉਹਨੇ, ਫਿਲਮਾਂ 'ਚ ਵੀ ਕੰਮ ਕੀਤਾ। ਉਮਰ ਦਾ ਪੁੱਛੀ 60 ਤੋਂ ਜ਼ਿਆਦਾ ਵਾ? ਪੁੱਛੀ 60 ਤੋਂ ਜ਼ਿਆਦਾ। ਸਰ ਫੈਸਲ ਤੂੰ ਪੁੱਛ ਲੈ ਤੱਤਾ ਉਹ ਜ਼ਿੰਦਾ ਵੀ ਆ, ਉਹ ਕੈਸੀ ਗੱਲ ਆ। ਜ਼ਿੰਦਾ ਵੀ ਨੇ? ਜਿੰਦਾ ਵੀ ਇਹ ਕੈਸੀ ਗੱਲ ਹੈ? ਇਹ ਕਿੱਡੀ ਉਹ ਯਾਰ ਤੂੰ ਪੁੱਛ ਯਾਰ 60 ਤੋਂ ਜ਼ਿਆਦਾ ਵਾ? ਦੱਸੋ ਜੀ। 60 ਤੋਂ ਉੱਪਰ ਆ ਉਹਦੀ ਕਲਾਸ ਆ? 60? ਹਾਂਜੀ 2 ਰਹਿ ਗਏ। 60 ਤੋਂ ਉੱਤੇ ਯਾਨੀ ਕਿ ਕੋਈ ਬਾਬਾ ਟੈਪ ਹੀ ਮੁੰਡਾ ਕੱਢਦੇ ਹੁਣ। ਹਾਂ ਸ਼ੁਕਰ ਜੀ ਭਾਈ। ਯਾਰ ਸ਼ਫਕਤ ਚੀਮਾ ਸਾਹਿਬ ਨੇ। ਆਹੋ ਸ਼ਫਕਤ ਚੀਮਾ। ਸ਼ਫਕਤ ਚੀਮਾ ਯਾਰ ਇਹ ਪੁੱਛ ਲਿਆ ਵਾ, ਇਹ ਮਾਮਾ ਰਾਣਾ ਵੀ ਪੁੱਛ ਲਿਆ। ਉਸ ਤੋਂ ਬਾਅਦ ਹੁਣ ਮੇਰੇ ਹਿਸਾਬ ਦੇ ਨਾਲ ਨਾ ਮੁੰਡੇ ਕੁੰਡਿਆਂ ਚ ਨਾ ਲੱਭੋ। ਜਾਂ ਉਹ ਆਪਣਾ ਅਨਵਰ ਮਖਸੂਦ ਸਾਹਿਬ, ਜਾਂ ਉਸ ਤੋਂ ਬਾਅਦ ਹੈ ਉਹ ਜਿਹੜੇ ਦੂਜੇ ਕਰਾਚੀ ਵਾਲੇ ਆ ਆਪਣੇ ਮੋਇਨ ਅਖਤਰ ਸਾਹਿਬ। ਹਾਂਜੀ ਮੋਇਨ ਅਖਤਰ ਸਾਹਿਬ। ਉਹ ਤੇ ਮਰ ਗਏ ਯਾਰ। ਬਹੁਤ ਹੋ ਗਏ। ਅੱਛਾ ਉਹ ਆਪਣੇ ਹੁਣ ਅੱਜ ਕੱਲ ਡਰਾਮੇ ਕਰ ਰਹੇ ਨੇ ਕਿ ਛੱਡ ਤੇ? ਇਹ ਪੁੱਛ ਯਾਰ ਫੈਸਲ ਤੇ ਨਾਰਾਜ਼ ਹੋ ਤੂੰ ਪੁੱਛ ਲੈ, ਉਹਨੂੰ ਕਹਿੰਦੇ ਤੂੰ ਪੁੱਛ। 2 ਰਹਿ ਗਏ। ਚਲੋ ਅੱਜ ਕੱਲ ਡਰਾਮੇ ਕਰਦੇ? ਉਹਦੀ ਇਹ 10 ਸਾਲ ਦੇ ਵਿੱਚ ਕੋਈ ਫਿਲਮ ਆਈ ਉਹਨਾਂ ਦੀ, ਉਹਦੇ ਵਿੱਚ ਆਏ 10 ਸਾਲ ਦੇ ਵਿੱਚ। ਇਸ ਤੋਂ ਲਾਗੇ ਨਹੀਂ ਮੈਂ ਪਹੁੰਚ ਸਕਦਾ। ਹੁਣ ਦੱਸ ਮੈਨੂੰ। ਅੱਛਾ ਹਰ ਸਵਾਲ ਤੋਂ ਬਾਅਦ ਨਾ ਐਕਸਾਈਟਮੈਂਟ ਇਹਦੀ ਇਹ ਹੁੰਦੀ ਕਿ ਅਗਲਾ ਜਵਾਬ ਹੀ ਆ। ਫਾਈਨਲ ਮੈਂ ਜਵਾਬ ਦੇ ਦੇਣਾ। ਓਏ ਹੋਏ ਵੈਰੀ ਗੁੱਡ ਹੋ ਗਿਆ। 10 ਪਿੱਛੇ ਸਾਲ ਸਵਾਲ ਤਿੰਨ ਤੇ ਦੋਵਾਂ ਚ ਨਾ ਬੇਟਾ ਇੱਕ ਸਵਾਲ ਰਹਿ ਗਿਆ। 2 ਇੱਕ ਨਹੀਂ 2 ਹੋਏ ਬੇਟਾ 2 ਸੀ ਤੇ ਤੂੰ ਆ ਇੱਕ ਪੁੱਛ ਲਿਆ 10 ਸਾਲ ਵਾਲਾ। ਦੇ ਦੇ ਗਰੀਬ ਆਦਮੀ ਦੇ। ਚਲੋ 2 ਸਵਾਲ ਰਹਿ ਗਏ। 2 3 ਰਹਿ ਗਏ ਪਿੱਛੇ। 2 ਹਾਂ 2 ਰਹਿ ਗਏ ਪਿੱਛੇ। ਸ਼ਖਸੀਅਤਾਂ 5 ਵਾ। ਪੁੱਛ ਸ਼ਖਸੀਅਤਾਂ 5 ਤੇ ਕਿਸ਼ਤਾਂ 2 ਰਹਿ ਗਈਆਂ। ਸਵਾਲ 2 ਰਹਿ ਗਏ ਆ, ਪਿੱਛੇ ਸ਼ਖਸੀਅਤਾਂ 5 ਵਾ। ਹੁਣ ਕੀ ਕਰੀਏ? ਦੱਸ ਵੇ। ਤੂੰ 2 ਇਕੱਠੇ ਪੁੱਛ। ਨਹੀਂ ਇਕੱਠੇ ਨਹੀਂ ਯਾਰ ਤੂੰ ਸਿਰਫ ਇੰਨਾ ਪੁੱਛ ਲੈ ਕਿ ਤੁਹਾਡੇ ਨਾਲ ਉਹਨਾਂ ਦੀ ਮੁਲਾਕਾਤ ਹੈ ਕਿ ਨਹੀਂ। ਅਸਲ ਤੇਰੀ ਜ਼ਬਾਨ ਅਰਬੀ ਆ, ਕੇਰਲਾ ਬੋਲਣਾ ਜਾਂ ਤੁਹਾਡੇ ਨਾਲ ਉਹਨਾਂ ਦਾ ਕੋਈ ਸ਼ੋਅ ਹੈ? ਕਿਸੇ ਕਿਸਮ ਦਾ ਨਹੀਂ, ਇੱਕ ਰਹਿ ਗਿਆ। ਇੱਕ ਰਹਿ ਕਿਸੇ ਕਿਸਮ ਦਾ ਨਹੀਂ। ਅੱਛਾ ਇੱਕ ਗੌਰ ਕਰਨਾ, ਜਦੋਂ ਉਹ ਪਹੁੰਚਣ ਲੱਗਦਾ ਨਾ ਇਹਨਾਂ ਦੋਵਾਂ ਚ ਇੱਕ ਦੂਸਰੇ ਦਾ, ਇਹ ਇੱਕ ਦੂਸਰੇ ਨੂੰ ਹਟਾ ਦਿੰਦੇ ਮੌਕਾ ਤੋਂ। ਅੱਛਾ ਮਸ਼ਹੂਰੀ ਦਾ ਮੈਨੂੰ ਦੱਸ, ਉਹਨਾਂ ਨੇ ਕਿਹਾ ਸੀ ਕੀਤੀ ਕਿ ਨਹੀਂ? ਤੁਹਾਡੇ ਹਿਸਾਬ ਨਾਲ ਨਹੀਂ ਕੀਤੀ? ਨਹੀਂ ਯਾਰ ਸੇਲ ਐਮ ਸਾਹਿਬ ਨੇ ਕੀਤੀ ਹੈ। ਫਾਰਗ ਹੋ ਗਏ ਤੁਸੀਂ। ਸੇਲ ਸਾਹਿਬ ਨੇ ਕੀਤੀ ਹੈ। 55 ਸਵਾਲ ਪੂਰੇ ਹੋ ਗਏ। ਨਹੀਂ, ਉਹ ਤਾਂ ਸਵਾਲ- 35 ਸੇਲ ਐਮ ਪੁੱਛਿਆ ਉਹਨੇ ਕਿਹਾ ਮਸ਼ਹੂਰੀ ਦਾ ਦੱਸੋ, ਉਹਨਾਂ ਨੇ ਕੀਤੀ। ਅੱਛਾ ਚਲੋ ਜੀ ਰਹਿ ਗਿਆ, ਇੱਕ ਰਹਿ ਗਿਆ। ਚਲੋ ਮਸ਼ਹੂਰੀ ਤੁਸੀਂ ਕਿਹਾ ਨਹੀਂ ਕੀਤੀ। ਹੁਣ ਪੁੱਛਣ ਹਾਂਜੀ ਨਹੀਂ ਉਹ ਕਨਫਰਮ ਕਰ ਰਿਹਾ ਕਨਫਰਮ ਕਰ ਰਿਹਾ। ਪਿਛਲੇ ਸਵਾਲਾਂ ਚ ਕਿਤੇ ਤੁਸੀਂ ਇਹ ਗੱਲ ਕੀਤੀ। ਇਹਨਾਂ ਨੇ ਕਿਹਾ ਕਿ ਨਹੀਂ ਕੀਤੀ। ਨਹੀਂ ਕੀਤੀ। ਸੇਲ ਐਮ ਸਾਹਿਬ ਨੇ ਕੀਤੀ ਆ ਮਸ਼ਹੂਰੀਆਂ। ਯਾਰ ਤੁਸੀਂ ਇਹ ਸਵਾਲ ਕੀਤਾ ਨਹੀਂ ਸੀ, ਇਹ ਸਵਾਲ ਵਾ ਉਹਦਾ। ਨਹੀਂ ਕੀਤਾ ਸੀਗਾ, ਮਸ਼ਹੂਰੀ ਦਾ ਕੀਤਾ ਸੀ। ਹਾਂਜੀ ਕੀਤਾ। ਹੱਥ ਚੁੱਕ ਜੀ ਮੈਂ ਫੈਸਲ ਯਾਰ ਹੁਣ ਉਹੀ ਜਾਣ ਕੇ ਕਰਨ ਨੇ ਯਾਰ। ਸ਼ਫਕਤ ਚੀਮਾ ਸਾਹਿਬ ਆ। ਕਿੱਦਾਂ ਸ਼ਫਕਤ ਚੀਮਾ ਸਾਹਿਬ 60 ਸਾਲ ਤੋਂ ਉੱਤੇ ਉਹ ਕਹਿ। ਰਾਈਟਰ ਵੀ ਨਹੀਂ ਆ। 60 ਸਾਲ ਤੋਂ ਉੱਪਰ? ਉਹ ਯਾਰ 60 ਸਾਲ ਤੋਂ ਉੱਤੇ ਜੀ। ਉਹ ਰਾਈਟਰ ਵੀ ਨਹੀਂ ਆ। ਉਹ ਕੋਈ ਬਾਬਾ ਟੈਪ। ਹਾਂ ਕੋਈ ਬਾਬਾ ਟੈਪ ਕਿਸੇ ਨੇ ਰੋਲ ਕੀਤਾ ਉਹਨਾਂ ਹੀ ਨੇ ਵਿੱਚ। ਸਟੇਜ ਵੀ ਕੀਤਾ ਤੇ ਫਿਲਮ ਵੀ ਕੀਤੀ। ਫਿਲਮ ਵੀ ਕੀਤੀ ਤੇ ਕਾਮੇਡੀ ਵੀ ਨਹੀਂ ਕੋਈ ਉਹ ਕਹਿੰਦੇ ਕਾਮੇਡੀ ਵੀ ਨਹੀਂ ਹਾਂ, ਨਹੀਂ, ਐਜ਼ ਅ ਕੀਤੀ। comedy ਕੋਈ ਨਹੀਂ। ਸੀਰੀਅਸ ਰੋਲ ਹੀ ਨਾ ਕੋਈ ਬਾਬਾ ਟੈਪ ਇਦਾਂ ਹੀ ਕੱਢ ਕੇ ਲੰਘ ਗਏ ਆ। ਇਹ ਉਹ ਜਿਹਨੇ ਕਹਿੰਦੇ ਸੀ ਉਹ ਚਾਹ ਦੀ ਮਸ਼ਹੂਰੀ, ਜਿਨ੍ਹਾਂ ਦੀ ਮਸ਼ਹੂਰ ਹੋਈ ਸੀ ਉਹ ਚਾਹੇ ਨਹੀਂ ਨਾਲੇ ਕਹਿੰਦੇ ਮਸ਼ਹੂਰੀ ਉਧਰ ਨਾ ਸੋਚ। ਉਹ ਮਸ਼ਹੂਰੀ ਵਾਲੇ ਇਹ ਕਿਹੜੇ ਹੋ ਸਕਦੇ ਬਾਬਾ? ਇੱਕ ਹੀ ਆ ਮੇਰੇ ਜੇਬ। ਚਲੋ ਯਾਰ ਚਲੋ ਜਲਦੀ, ਟਾਈਮ ਬਹੁਤ ਹੋ ਗਿਆ, ਡਰੈਗ ਨਾ ਕਰੋ। ਅਨਵਰ ਮਕਸੂਦ ਸਾਹਿਬ। ਉਹ ਯਾਰ ਅਨਵਰ ਮਕਸੂਦ ਸਾਹਿਬ ਉਹ ਫਿਲਮਾਂ 'ਚ ਕੰਮ ਕਰਦਾ ਮੇਰੀ ਕਰਦੇ ਗੱਲ ਸੁਣੋ ਯਾਰ, ਮੇਰੀ ਗੱਲ ਸੁਣੋ। ਸਵਾਲ ਕੋਈ ਨਹੀਂ ਕਰਨਾ। ਹਾਂਜੀ ਜਾਂ 5 ਬੰਦਿਆਂ ਦੇ ਨਾਂ ਲੈ ਦੇ। 5 ਚੱਲ ਸ਼ਫਕਤ ਇਹ ਇਹਨਾਂ ਦੋਵਾਂ ਦੇ ਕੰਬਾਈਨ ਲੈਣਾ ਵਾ ਜਾਂ ਨਹੀਂ ਇਕੱਲਾ ਉਹਦਾ ਇਹਦਾ ਨਹੀਂ। ਹਾਂ ਇਹ ਸ਼ੋਕਾ ਚੀਮਾ। ਸ਼ਫਕਤ ਚੀਮਾ ਸਾਹਿਬ। ਹਾਂਜੀ ਸ਼ੋਕਾ ਨਹੀਂ ਚੀਮਾ। 4 ਰਹਿ ਗਏ। ਇਹ ਉਸ ਤੋਂ ਬਾਅਦ ਕਿਹੜੇ ਹੋਰ ਪਾਕਿਸਤਾਨੀ? ਉਸ ਸਾਊਦ। ਨਹੀਂ 3 ਰਹਿ ਗਏ। ਸਾਊਦ ਵੀ ਨਹੀਂ। ਅੱਛਾ ਸਾਊਦ ਕਰ ਦੋ। ਸਾਊਦ ਸਾਊਦ ਵੀ ਨਹੀਂ ਆ। ਤੇ ਯਾਰ ਪਾਕਿਸਤਾਨੀ ਪੰਜਾਬੀ ਹੋ, ਪੰਜਾਬ ਚ ਰਹਿੰਦਾ ਤੂੰ। ਪਹਿਲੇ ਦੱਸ ਮੈਨੂੰ ਚਵਲਾ ਮਾਰਦਾ ਪਿਆ। ਕਾਮੇਡੀ ਵੀ ਨਹੀਂ ਉਹਨੇ ਕੀਤੀ। ਚਲੋ ਚਲੋ ਜਲਦੀ। ਅੱਛਾ ਇੱਕ ਦੱਸਿਓ ਪੰਜਾਬ 'ਚ ਰਹਿੰਦਾ। ਫਿਲਮ ਉਹਨਾਂ ਨੇ ਆਪਣੀ ਕੋਈ ਕੀਤੀ? ਉਹ ਯਾਰ ਇਹ ਸਵਾਲ ਨਹੀਂ ਹੈਗਾ ਕੋਈ। ਹਰ ਚਾ ਤਾਂ ਤੈਨੂੰ ਦਈ ਜਮਾ ਪਹਿਲੇ ਆਪਣੇ ਰਾਣਾ ਜਾ ਭਾਈਜਾਨ ਕੁਛ ਵੀ ਨਹੀਂ, ਕੁਛ ਵੀ ਨਹੀਂ। ਨਹੀਂ ਤੁਸੀਂ ਮੈਨੂੰ ਹੁਣ ਨਾ 5 ਨਾਂ ਦੱਸ, ਮੈਂ ਤੈਨੂੰ ਆਪਸ਼ਨ 5 ਨਾਮ ਹੀ ਦੱਸ। 3 ਨਾਂ ਰਹਿ ਗਏ ਪਿੱਛੇ। ਚੱਲ ਸਿਆਣੇ ਨਹੀਂ ਬੰਦੇ ਇੱਕ ਕਿਹੜਾ ਦੱਸਿਆ ਇਹਨਾਂ ਨੇ? ਸ਼ਫਕਤ ਚੀਮਾ ਸਾਹਿਬ ਤੇ ਸਾਊਦ। ਸਾਊਦ ਹਾਂ ਠੀਕ ਹੈ। ਸਾਊਦ 60 ਦੇ ਉੱਤੇ। ਸਾਊਦ ਵੀ ਮੁੰਡਾ ਖੁੰਡਾ ਸਾਊਦ ਵੀ ਤਕਰੀਬ ਨਹੀਂ 50 above 60 ਦੇ ਰਾਉਂਡ ਅਬਾਊਟ। ਮਯੂਕ ਰਹੀ ਰੈਂਬੋ। ਮਯੂਕ ਰਹੀ ਰੈਂਬੋ ਪੰਜਾਬ ਦਾ ਨਹੀਂ। ਹੋਰ ਕਿੱਥੇ ਦਾ? ਰੈਂਬੋ ਪੰਜਾਬ ਦਾ ਹੀ, ਹੋਰ ਕਿੱਥੇ ਦਾ? ਰੈਂਬੋ ਨਹੀਂ ਹੈਗਾ। ਰੈਂਬੋ ਉਹ ਨਹੀਂ ਨਹੀਂ 2 ਰਹਿ ਗਏ। ਉਹਨਾਂ ਨੇ ਕਿਹਾ ਵੀ ਇਹ ਕਾਮੇਡੀ ਨਹੀਂ। ਰੈਂਬੋ ਦਾ ਕਾਮੇਡੀ ਹੈ ਨਾ। ਰੈਂਬੋ ਪੰਜਾਬ ਦੇ ਤੇ ਕਿਹਦਾ? ਰੈਂਬੋ
ਰੈਂਬੋ ਨਹੀਂ, ਫਿਰ ਮੈਂ ਪੰਜਾਬ ਦਾ ਕਰਕੇ ਮਾਯੂ ਕੁਰੈਸ਼ੀ ਸਾਹਿਬ। ਬਾਬਰ ਅਲੀ ਯਾਰ ਮਈਓ ਕੁਰੈਸ਼ੀ ਨਹੀਂ, ਬਾਬਰ ਅਲੀ। ਨਹੀਂ, ਇੱਕ ਰਹਿ ਗਿਆ। ਸਾਜੀ ਆ ਤੇ ਧਰੋ ਕਰਕੇ ਚੀਟੀ ਆ ਉਹ ਕੀ ਬੇਵਕੂਫਾ? ਨਹੀਂ ਤੇ ਉਸਤਾਦ ਜੀ ਤੁਸੀਂ ਉਹ ਬੇਵਕੂਫਾ ਤੇ ਉਹ ਯਾਰ ਇਹ ਗੱਲ ਸੁਣ ਆ ਬਾਬਰ ਸਾਹਿਬ ਵਾਲਾ ਕੱਟ ਕੇ ਸਵਾਲ ਕਰਵਾ ਉਹਨਾਂ ਨੂੰ ਕਹੇ ਉਸਤਾਦ ਜੀ ਨਹੀਂ ਹੈ ਇਹ ਕਿਹਦਾ ਨਾਮ ਸੀ ਬਾਬਰ? ਬਾਬਰ ਕੁਰੈਸ਼ੀ ਨਹੀਂ ਆ ਜਿਹੜਾ ਚੱਲਦੇ ਵੇ ਉਹ ਨਹੀਂ, ਇਹ ਵੀ ਨਹੀਂ ਬਾਬਰ ਅਲੀ। ਬਾਬਰ ਅਲੀ ਵੀ ਨਹੀਂ। ਮਾਯੂ ਕੁਰੈਸ਼ੀ ਸਾਹਿਬ। ਇੱਕ ਸਵਾਲ ਮੇਰੇ ਲੋਜੋਕ ਚ ਆਇਆ, ਕਿਹੜਾ? ਪੁੱਛੀਏ ਸ਼ਾਨ ਸਾਹਿਬ ਨੇ ਉਹਨਾਂ ਨੇ ਕੰਮ ਕੀਤਾ, ਫਿਰ ਆਪਾਂ ਲਾਗੇ ਪਹੁੰਚ ਜਾਵਾਂਗੇ ਜੇ ਕੀਤਾ। ਜ਼ਿਆਦਾ ਯਾਰ ਇਹ ਤੇਰੇ ਜ਼ਿਹਨ ਚ ਨਹੀਂ ਆਇਆ। ਮਾਮਲਾ ਜੀ ਪੁੱਛੋ ਪੁੱਛੋ। ਅੱਛਾ ਉਹ ਅੱਛਾ ਚਲੋ ਪੁੱਛ ਲਓ ਨਾ ਯਾਰ, ਟਾਈਮ ਮੈਂ ਕਿਹਾ ਸ਼ਾਨ ਸਾਹਿਬ ਨੇ ਉਹਨਾਂ ਦਾ ਕੰਮ ਹੈ ਹਾਂਜੀ ਕੀਤਾ, ਇੱਕ ਰਹਿ ਗਿਆ ਪਿੱਛੇ। ਕੀਤਾ ਉਹ ਜਾਂ ਸਵਾਲ ਕਰ ਲਓ ਜਾਂ ਬੰਦਾ ਦੱਸ। ਬੰਦਾ ਦੱਸਾਂਗੇ ਅਸੀਂ। ਚਲੋ ਸਵਾਲ ਮਾਯੂ ਕੁਰੈਸ਼ੀ। ਮਈਓ ਕੁਰੈਸ਼ੀ ਵੇਖ ਲੈ, ਮਈਓ ਕੁਰੈਸ਼ੀ ਕਿਤੇ ਉਹ ਕੰਮ ਕੀਤਾ ਉਹਨਾਂ ਨੇ, ਪਤਾ ਨਹੀਂ ਸ਼ਾਨ ਸਾਹਿਬ ਨਾਲ ਉਹਨਾਂ ਨੇ ਕੰਮ ਕੀਤਾ। ਯਾਰ ਉਹ ਕੋਈ ਨਾ ਪਾਪਾ ਟੈਪ ਕਰੈਕਟਰ ਆ, ਉਹਨਾਂ ਨੇ ਸ਼ਾਨ ਸਾਹਿਬ ਨਾਲ ਕੰਮ ਕੀਤਾ ਵਾ, ਪੁਰਾਣੇ ਆ, ਕੋਈ ਰੋਲ ਥੋੜਾ ਜਿਹਾ ਦੋ ਬੰਦੇ ਆ ਆ ਗਿਆ। ਠਹਿਰ ਜਾ। ਉਹ ਜਿਹੜਾ ਪਾਪਾ ਆਂਦਾ ਸੀ ਚਿੱਟੀ ਦਾੜੀ ਵਾਲਾ ਬੁੱਢਾ ਗੁੱਜਰ ਚ ਵੀ ਉਹਨਾਂ ਦੇ ਹਦੀਪ ਸਾਹਿਬ। ਨਹੀਂ ਨਹੀਂ ਉਹ ਨਹੀਂ ਨਾ ਪੁੱਛੀਏ। ਪੁੱਛ ਲਿਆ ਨਹੀਂ ਪੁੱਛਿਆ। ਪੁੱਛ ਲਿਆ ਉਹਨੇ, ਪੁੱਛਿਆ ਕੋਈ ਨਹੀਂ ਪੁੱਛਿਆਗਾ। ਠਹਿਰ ਜਾਓ ਉਸਤਾਦ ਜੀ ਇੱਕ ਠਹਿਰ ਜਾਓ। ਉਸਤਾਦ ਜੀ ਅਸੀਂ ਭਾਜੀ ਬੰਦਾ ਪੁੱਛਿਆ ਕਿ ਨਹੀਂ? ਤੁਹਾਡੀ ਸ਼ਰਤ ਹੀ ਨਹੀਂ ਵਿੱਚ ਰੱਖੀ ਕਿ ਤੁਸੀਂ ਪੁੱਛਿਆ ਨਹੀਂ ਨਹੀਂ, ਤੁਸੀਂ ਸਿਰਫ ਇਹ ਦੱਸ ਦਿਓ ਕਿ ਉਹਨੇ ਪੁੱਛਿਆ ਕਿ ਨਹੀਂ ਮੇਰੇ ਮੈਂ ਪੁੱਛਿਆ ਵੀ ਇੰਜ ਕਰਕੇ ਉਹਨੇ ਪੁੱਛਿਆ ਕਿ ਨਹੀਂ ਮੈਂ ਮੇਰੇ? ਕਿਹਾ ਉਹ ਹੈਗੇ ਆ, ਉਹ ਜਿੰਦਾ ਕਿ ਨਹੀਂ? ਉਹਨੇ ਐਜ਼ ਅ ਨੌਲੇਜ ਪੁੱਛੇ ਜ਼ਿੰਦਾ ਨੇ ਯਾਰ ਨਾਜ਼ਰੀਨ ਕੀ ਇਹ ਕਿਹੜੀ ਕਸੌਟੀ ਹੈ? ਨਹੀਂ ਮੈਂ ਪੁੱਛਿਆ ਇਦਾਂ ਤਾਂ ਤੂੰ ਰਾਤ ਤੱਕ ਲੱਗਾ ਰਹੇਗਾ। ਨਹੀਂ, ਆਖਰ ਲਾ ਪਹਿਲੇ 30 ਤੋਂ 35 ਸਵਾਲ ਹੋ ਗਏ, 35 ਤੋਂ 5 ਬੰਦੇ ਤੂੰ ਦੱਸਣੇ ਸੀ, ਉਹ ਵੀ ਦੱਸਦੇ ਹੁਣ ਫਿਰ ਦੱਸੋ। ਆਖਰੀ ਬੰਦੇ ਦਾ ਦੱਸ ਹੁਣ ਬਸ ਆਖਰੀ। ਮਰੇਸ਼ਪੁਰੀਆ ਨਹੀਂ ਚਲੋ ਮੁੱਕ ਗਿਆ ਕੰਮ ਰੇਸ਼ਪੁਰੀ। ਉਹਦੇ ਇੰਡੀਆ ਦੇ ਸਨ। ਤੋਂ ਹੋਰ ਕਿਹੜੇ ਲੈਦਾ ਮਾਯੂ ਕੁਰੈਸ਼ੀ ਸਾਹਿਬ ਤੈਨੂੰ ਮੈਂ ਕਹਿ ਰਿਹਾ ਵਾਂ। ਮਈਓ ਕੁਰੈਸ਼ੀ ਨਹੀਂ ਮੁੱਕ ਗਿਆ ਹੁਣ। ਇਹ ਤਾਂ ਯਾਰ ਇਹ ਤਾਂ ਤੇ ਪੁੱਛੀ ਜਾਓਗੇ। ਚਲੋ ਮੈਂ ਯੂਕਰੇਸ਼ੀ ਮੈਂ ਕਹਾਂ ਨਹੀਂ, ਤੁਸੀਂ ਅੱਗੋਂ ਨਵਾਂ ਪਾ ਲੋਗੇ, ਤੁਸੀਂ ਅੱਗੋਂ ਦੀਪ ਪਾ ਲੋਗੇ। ਮੈਂ ਕੋਈ ਛੱਡਿਆ ਹੀ ਨਹੀਂ, ਕੋਈ ਫਿਲਮ ਇੰਡਸਟਰੀ ਦਾ ਬੰਦਾ। ਤੁਸੀਂ ਦੱਸੋ ਹੁਣ ਤੁਸੀਂ ਕਿਹੜਾ ਸੀਗਾ? ਇਹ ਤੁਸੀਂ ਸ਼ੋਅ 'ਚ ਹੀ ਵੇਖਣਾ, ਹੁਣ ਤਸਵੀਰ ਲੱਗੀ ਉਹਨਾਂ ਦੀ। ਸ਼ੋਅ ਚ ਨਹੀਂ ਸਾਨੂੰ ਜਦੋਂ ਅਪਲੋਡ ਹੋਏਗਾ ਉਦੋਂ ਹੀ ਵੇਖਿਓ, ਮੈਂ ਨਹੀਂ ਦੱਸਣਾ। ਸਾਰਾ ਤੇਰੀ ਵਜ੍ਹਾ ਤੋਂ ਕੰਮ ਖਰਾਬ ਉਹ ਚਪੇੜ ਮਾਰਨੀ ਮੈਂ ਤੇਰੇ ਵੀ ਨੂੰ। ਮੈਂ ਕਹਿਣ ਡਿਆ ਵਾਂ ਯਾਰ। ਬੁੱਢੀ ਆ। ਤੁਹਾਨੂੰ ਮੈਂ 2 ਸਵਾਲ ਹੋਰ ਦੇ ਦੇਣਾ, ਲੇਕਿਨ ਤੈਨੂੰ ਇਕੱਲੇ ਨੂੰ ਇਹ ਵਿੱਚ ਨਹੀਂ ਬੋਲੇਗਾ। ਠੀਕ ਹੈ, ਦੋ ਸਹੀ ਬਾਤ ਠੀਕ। ਡਨ ਹੋ ਗਿਆ। ਚਲੋ ਜੀ, ਲਓ ਜੀ ਨਾਜ਼ਰੀਨ, ਚਲੋ ਜੀ 2 ਸਵਾਲ। 2 ਸਵਾਲ ਲੈ ਵੀ ਹੁਣ ਮੈਨੂੰ ਡਿਸਟਰੈਕਟ ਨਾ ਕਰੀ ਬੰਦੇ। ਬਸ ਛੱਡ ਦੇ ਇਹਨੂੰ ਯਾਰ, ਇਹ ਹੈ ਨਹੀਂ ਤੂੰ ਸਮਝ। ਮੈਂ ਪਹੁੰਚ ਛੱਡ ਦੇ ਉਹਨੂੰ, ਤੂੰ ਮੇਰੇ ਨਾਲ ਗੱਲ ਕਰ। ਇਧਰੋਂ ਥੋੜੀ ਜਿਹੀ ਮੈਂ ਉਹਨੂੰ ਕੀ ਕਹਿੰਦੇ ਕਿ ਨਹੀਂ ਯਾਰ ਤੂੰ ਜਵਾਬ ਦੇਣੇ ਨੇ। ਨਹੀਂ, ਮੈਂ ਨਾਮ ਪੁੱਛਣਾ ਵਾ ਬੰਦਿਆਂ ਦਾ, ਮੈਂ ਆਪਣੇ ਹਵਾਲੇ ਦੇ ਹਿਸਾਬ ਨਾਲ। ਪੁੱਛ ਲੈ ਯਾਰ ਉਹ ਇੱਕ ਖਾਨ ਹੁੰਦੇ ਸੀ, ਪਤਾ ਨਹੀਂ ਕਿਹੜੇ ਮੁੱਛਾਂ ਵਾਲੇ ਕਰੈਕਟਰ ਵੀ ਉਹਨਾਂ ਨੇ ਕੀਤਾ, ਪਤਾ ਨਹੀਂ ਯੂਸਫ ਖਾਨ। ਹਾਂ ਯੂਸਫ ਖਾਨ ਸੀ। ਯੂਸਫ ਖਾਨ ਇਹ ਨਹੀਂ, ਇੱਕ ਰਹਿ ਗਿਆ। ਇੱਕ ਰਹਿ ਤੁਸੀਂ ਨਹੀਂ ਯਾਰ ਦੱਸਣਾ ਕਿਸੇ ਨੇ। ਪਠਾਨ ਹੀ ਮੈਂ ਪੁੱਛੀ ਜਾਂਦੇ, ਪੰਜਾਬ ਦਾ ਉਹ ਬੰਦਾ। ਯਾਰ ਪਠਾਨ ਪੰਜਾਬ 'ਚ ਬੜੇ ਬੜੇ ਪਠਾਨ ਰਹੇ ਨੇ। ਮੈਂ ਤੈਨੂੰ ਕਿਹਾ 90% ਉਹਨਾਂ ਨੇ ਪੰਜਾਬ 'ਚ ਕੰਮ ਕੀਤਾ। ਮੈਂ ਤੈਨੂੰ ਇਹ ਨਹੀਂ ਕਿਹਾ ਵੀ ਉਹ ਪੰਜਾਬ ਦੀ ਪੈਦਾਵਾਰ ਸੀ, ਪੈਦਾ ਹੀ ਪੰਜਾਬ 'ਚ ਹੋਏ। ਮੈਂ ਤੈਨੂੰ ਇਹ ਨਹੀਂ ਕਿਹਾ, ਤੂੰ ਕਿਹਾ ਪੰਜਾਬ ਦੇ ਸੀ। ਮੈਂ ਤੈਨੂੰ ਕਿਹਾ 90% ਉਹਨਾਂ ਨੇ ਪੰਜਾਬ 'ਚ ਕੰਮ ਕੀਤਾ। ਪੰਜਾਬ ਯਾਨੀ ਪੰਜਾਬ ਦੇ ਹੀ ਗਿਣੇ ਜਾਂਦੇ ਨੇ, ਭਾਵੇਂ ਬਾਏ ਬੋਰਨ ਭਾਵੇਂ ਕਿਤੇ ਦੇ ਵੀ ਹੋਣ। ਕਿਤੇ ਦੇ ਵੀ। ਅੱਛਾ, ਸ਼ਾਦੀਆਂ ਇਹ ਮੈਂ ਵੈਸੇ ਹੀ ਗੇਮ ਤੋਂ ਹਟ ਕੇ ਪੁੱਛ ਰਿਹਾ ਸਵਾਲ। ਨਹੀਂ ਇਹ ਨਹੀਂ ਸਵਾਲ ਹੁੰਦਾ, ਮੈਂ ਵੈਸੇ ਹੀ ਗੇਮ ਤੋਂ ਹਟ ਕੇ ਪੁੱਛ ਰਿਹਾ। ਲੱਗਾ ਯਾਰ ਤੁਸੀਂ ਸ਼ੌਕੀ ਚੱਕ ਉਹ ਪਤਾ ਕੀ ਉਹ ਸਵਾਲ ਵਧਾ ਰਿਹਾ। ਆਓ ਨਹੀਂ ਗੇਮ ਨਹੀਂ ਗੇਮ ਤੋਂ ਹਟ ਕੇ ਤੂੰ 40 ਸਵਾਲ ਕਰ ਲਵੇਂ ਤੇ ਉਹ ਚ ਲੱਭ ਲਵੇਂ। ਨਹੀਂ ਕੋਈ ਵੈਸੇ ਨਹੀਂ ਨਹੀਂ, ਹੁਣ ਤੂੰ ਯਾਰ ਇੱਕ ਸਵਾਲ ਆ, ਇੱਕ ਪਿੱਛੇ ਰਹਿ ਗਿਆ। ਇੱਕ ਸਵਾਲ ਰਹਿ ਗਿਆ। ਉਸ ਤੋਂ ਬਾਅਦ ਮੈਂ ਉਸ ਤੋਂ ਬਾਅਦ ਤੂੰ ਬੰਦਾ ਦੱਸਣਾ। ਬੰਦਾ ਦੱਸ। ਹਾਂ ਚੱਲ, ਤੇ ਜੇ ਮੈਂ ਬੰਦੇ ਦਾ ਵੈਸੇ ਤੁਹਾਨੂੰ ਪੁੱਛ ਹੀ ਲਵਾਂ ਮਾੜਾ ਜਿਹਾ ਪਹਿਲੇ, ਬਾਅਦ ਚ ਮੈਂ ਦੱਸਣਾ ਨਹੀਂ। ਚੱਲ ਪੁੱਛ ਲੈ, ਲੇਕਿਨ ਇਹਨਾਂ ਚੋਂ ਕੋਈ ਨਾ ਬੋਲੇ, ਤੈਨੂੰ ਮੈਂ ਹਿੰਟ ਵੀ ਦੇ ਦੇਣਾ। ਓਕੇ, ਇਹ ਨਾਮ ਨਹੀਂ ਆਂਦਾ ਸ਼ਾਦੀਆਂ। ਮੈਂ ਵੈਸੇ ਹੀ ਅੱਛਾ ਨਹੀਂ ਮੈਨੂੰ ਉਹਨਾਂ ਦੀਆਂ ਸ਼ਾਦੀਆਂ ਦਾ ਨਹੀਂ ਪਤਾ, ਮੈਂ ਇੰਨੀ ਜ਼ਿਆਦਾ ਤਹਿਕੀਕ ਨਹੀਂ ਚਲੋ ਹਿੰਟ ਦਿਓ, ਫਿਰ ਹਿੰਟ ਦਿਓ। ਆ ਹਿੰਟ ਜਿਹੜਾ ਇੱਕ ਰਹਿ ਗਿਆ ਉਹਦੀ ਜਗ੍ਹਾ ਮੈਂ ਹਿੰਟ ਦੇ ਦੇਣਾ। ਹਾਂਜੀ, ਫਿਰ ਤੂੰ ਨਾਂ ਦੱਸਣਾ। ਨਹੀਂ ਇਹ ਹਿੰਟ ਕੋਈ ਇੱਕ ਤੇ ਨਾ ਦਿਓ, ਕੋਈ 20 25 ਦੇ ਹਿੰਟ ਦਿਓ। 50 ਇੱਕ ਹਿੰਟ ਨਾਲ ਉਹਦੇ ਅਕਲ ਦੇ ਹਿਸਾਬ ਨਾਲ ਪਾਉਣੇ 200 ਤਸਵੀਰ ਦਿਖਾ ਦਾਂ ਮੈਂ ਬੈਚ ਚ ਉਹਨਾਂ ਦੀ। ਨਹੀਂ ਤਸਵੀਰ। ਚਲੋ ਹਿੰਟ ਤੇ ਬੋਲ। ਸਾਜੀ ਤਸਵੀਰ ਨਾਲ ਵੀ ਨਹੀਂ ਪਤਾ ਲੱਗਣਾ। ਇਹਨੂੰ ਉਹਨਾਂ ਦੇ ਘਰ ਵੀ ਮਿਲਾ ਦਿਓ ਉਹਨਾਂ ਨੂੰ, ਕੋਲ ਜਾ ਬਿਠਾ ਕੇ ਕਸਵੇਂ ਨੇ ਫਿਰ ਵੀ ਨਹੀਂ ਪਛਾਣਨਾ। ਜਾਂ ਉਹਦੇ ਨਾਮ ਦੇ ਨਾ ਤੁਸੀਂ ਪਹਿਲੇ 4 ਸਪੈਲਿੰਗ ਦੱਸ। ਠਹਿਰ ਜਾ ਇੱਕ ਮਿੰਟ। ਰੋਬਰਟ। ਹੋਰ ਕੋਈ ਨਾ ਬੋਲੇ ਤਸਵੀਰ ਦਾ। ਯਾਰ ਹੋਰ ਕੋਈ ਨਾ ਬੋਲੇ। ਤਸਵੀਰ ਦਿਖਾ ਕੇ ਜਸੀ ਕਾ ਤੋਂ ਬੋਲਣਾ, ਫਿਰ ਤੇ ਪਤਾ ਹੀ ਲੱਗ ਜਾਣਾ। ਇਹਨੂੰ ਨਹੀਂ ਲੱਗਣਾ। ਨਹੀਂ ਵਾਸ ਨੇ ਦਿਲ ਲੱਭ ਕੇ ਵੇਖਣਾ ਹੀ ਨਹੀਂ। ਐਨ ਜਗਲੇ ਨੂੰ ਲੁਕਾਉਣਾ। ਲੈ ਵੀ ਬੰਦਾ ਨਾ ਭਾਰਾ ਕੰਮ ਆ, ਜਾਨਵਰ ਆਪਣੇ ਨੂੰ ਲੱਭ ਜਾਂਦੇ। ਤੈਨੂੰ ਮਾਰੇ ਹੀ ਜਾਨਵਰ ਖਾਣਾ। ਕਹਿੰਦਾ ਤੈਨੂੰ ਬਾਹਰ ਹੀ ਜਾਨਵਰ ਖਾ। ਬੰਦੇ ਵਾਲੀ ਉਦੋਂ ਵੀ ਮੈਂ ਹਾਰਿਆ।
ਓ ਯਾਰ ਨਹੀਂ ਬਾਸ ਮੈਂ ਤੂੰ ਅਗਲੀ ਦਫਾ ਬੰਦਾ ਲੱਭਾਂਗਾ। ਅੱਛਾ ਮੇਰੀ ਗੱਲ ਮੈਂ ਸੁਣ, ਭੁੱਖ ਲਿਆਣੀ ਤੈਨੂੰ ਮੈਂ ਮੈਂ। ਤਰੀਕਾ ਦੱਸਾਂ ਨਾ, ਹਾਂ ਉਸ ਹਿਸਾਬ ਨਾਲ ਤੂੰ ਸਹੀ ਹਰੇਗਾ। ਮੈਂ ਇੰਨਾ ਖਪਣਾ ਨਹੀਂ ਪੈਣਾ। ਮੈਂ ਭੁੱਖ ਲਿਆਣੀ। ਹਰਨ ਦਾ ਲਓ ਕੁਲੀਆ ਜੀ, ਕਿਸੇ ਨੇ ਬੋਲਣਾ ਨਹੀਂ। ਨਹੀਂ ਸਾਜ ਬੋਲ ਠੀਕ ਹੈ ਜੀ। ਇਹਨੂੰ ਕੱਲੇ ਨੂੰ ਵਿਖਾਇਓ ਉਸਤਾਦ ਜੀ। ਨਹੀਂ ਨਹੀਂ ਸਾਨੂੰ ਅਸੀਂ ਬੋਲਣਾ ਹੀ ਨਹੀਂ ਤੇ ਵਿਖਾ ਦੇਣ। ਬੋਲੀ ਇਹ ਤਸਵੀਰ ਵੀ ਹੈ, ਤੁਸੀਂ ਵੀ ਦੇਖ ਰਹੇ ਹੋ ਤਸਵੀਰ ਇਸ ਟਾਈਮ। ਠੀਕ ਹੈ ਜੀ, ਇਹ ਲਓ ਜੀ। ਜ਼ੂਮ ਹੋਈ ਬਹੁਤੀ ਥੋੜੀ। ਨਹੀਂ ਜ਼ੂਮ ਹੋਈ ਨਹੀਂ, ਸਾਫ਼ ਪਤਾ ਲੱਗ ਰਿਹਾ। ਨਹੀਂ ਸਾਫ ਇਨਸਾਨ ਨਹੀਂ ਯਾਰ ਲੱਗ ਰਿਹਾ ਹੈ। ਹੁਣ ਮੈਂ 4K ਖਿੱਚ ਕੇ ਲਿਆਵਾਂ ਭਾਈ ਤੁਸੀਂ ਹੁਣ ਫੁੱਲ ਤੁਸੀਂ ਓ ਦੇਖਿਆ ਭਾਈ ਜਾਨ ਥੋੜੀ ਪਿੱਛੇ ਕਰ ਦਿਓ ਯਾਰ ਥੋੜੀ। ਠਹਿਰ ਜਾ, ਹਾਂਜੀ ਫੁੱਲ ਪਿੱਛੇ ਹੀ ਆ। ਆ ਇੱਥੇ ਠਹਿਰ ਜਾ ਜੀ, ਤੁਹਾਨੂੰ ਪਤਾ ਲੱਗ ਗਿਆ। ਹਾਂਜੀ ਸਾਜ ਠੀਕ ਹੈ, ਤੁਹਾਨੂੰ ਵੀ ਪਤਾ ਲੱਗ ਗਿਆ। ਤੇ ਐਡਾ ਤੂੰ ਚੂਚਾ। ਇਹ ਤੇ ਕੋਈ ਦੀਨੀ ਸ਼ਖਸੀਅਤ ਆ, ਇਹ ਤੇ ਆਪਾਂ ਪੁੱਛਿਆ ਹੀ ਨਹੀਂ। ਦੱਸ ਹਾਂਜੀ ਨਹੀਂ, ਦੱਸੋ। ਵੈਸੇ ਹੀ ਬੜੇ ਕਨਫਰਮ ਆ ਮੈਨੂੰ ਮਾਸ਼ਾਅੱਲਾ ਲੱਗ ਹੀ ਰਿਹਾ ਵਾ। ਇਹ ਇਹਨਾਂ ਨੇ ਫਿਲਮਾਂ 'ਚ ਕਿੱਦਾਂ ਕੰਮ ਕਰ ਲਿਆ। ਤਸਵੀਰ ਤੋਂ ਵੇਖ ਕੇ ਲੱਗਣ ਇਹੀ ਦੌੜ ਅੱਛਾ ਤੁਸੀਂ ਹੋਰ ਵੀ ਵਿਖਾ ਕੇ ਵੇਖ ਲਓ, ਪਤਾ ਲੱਗ ਜਾਣਾ ਉਹਨੂੰ ਪਤਾ। ਨਹੀਂ ਪਤਾ ਲੱਗਣਾ। ਤੁਸੀਂ ਕਰੋ ਸੇ ਇੱਕ ਟਰਾਈ ਸੇ। ਚਲੋ ਠਹਿਰੋ ਇੱਕ ਮਿੰਟ। ਯਾਰ ਇਹ ਵਾਕਈ ਕੀਤਾ ਇਹਨਾਂ ਨੇ। ਕਹਿੰਦਾ ਇਹਨਾਂ ਨੇ ਫਿਲਮ 'ਚ ਕਿੱਦਾਂ ਕੰਮ। ਬਸ ਫਿਰ ਇਹਨਾਂ ਨੇ ਨਾ ਕਿਤੇ ਲੁਕਿਆ ਛੁਪੇ ਰੋਲ ਕੀਤਾ ਵਾ ਤੇ ਮੈਂ ਨਹੀਂ ਦੇਖਿਆ। ਨਹੀਂ ਨਹੀਂ ਇਹ ਫਿਲਮਾਂ 'ਚ ਕਿਉਂ ਵਾਲੀ ਫੈਕਟਰੀ 'ਚ ਕੰਮ ਕਰਦੇ। ਭਾਜੇ ਨੇ ਇਹਨਾਂ ਨੂੰ ਪਾਕਿਸਤਾਨੀ ਫਿਲਮਾਂ 'ਚੋਂ ਕੱਢਦੇ, ਉਹਨਾਂ ਦੇ ਪਿੱਛੇ ਕੱਖ ਵੀ ਨਹੀਂ ਬਚਦਾ। ਹਾਏ ਇੰਨੀਆਂ ਫਿਲਮਾਂ। ਅੱਛਾ ਜੀ ਮਾਸ਼ਾਅੱਲਾ। ਫਿਰ ਪੁਰਾਣਾ ਕੰਮ ਆ ਭਾਈ, ਹੁਣ ਅਸੀਂ ਨਹੀਂ ਨਹੀਂ ਨਵਾਂ ਵੀ ਪੁਰਾਣਾ ਵੀ ਸਾਰਾ ਹੀ ਕੀਤਾ ਇਹਨਾਂ। ਚਲੋ ਉਹੀ ਹੋਰ ਤਸਵੀਰ ਹਾਓ ਵਾਜ਼ੇ ਵਾਲੀ ਦਾ। ਆ ਲਓ ਮੈਂ ਵਾਜ਼ੇ ਵਾਲੀ ਦਿਖਾ ਦਿੰਦਾ ਤੁਹਾਨੂੰ, ਠਹਿਰੋ। ਖਾਨ ਸਾਹਿਬ ਨਾਲ ਕੰਮ ਕੀਤਾ, ਪੁਰਾਣਾ ਤਾਂ ਨਹੀਂ ਨਾ। ਉਦਾਂ ਵੇਲਾ ਮੈਂ ਹੁਣ ਲਾਗੇ ਇਹ ਠੀਕ ਜੀ। ਲਾਗੇ ਪਹੁੰਚ ਗਿਆ ਸੀ ਮੈਂ। ਹੁਣ ਉਹ ਤਸਵੀਰ ਮੈਨੂੰ ਦਿਖਾਓਗੇ, ਉਹ ਜਿਹੜੀ ਤੇ ਨਾ ਉਹ ਆਪ ਉਹਨਾਂ ਨੂੰ ਵਿਖਾਓ, ਉਹਨਾਂ ਨੇ ਕਹਿਣਾ ਇਹ ਕੌਣ ਹੈ। ਉਹ ਮੈਨੂੰ ਵਿਖਾਓਗੇ ਹੈ। ਕਹਿੰਦਾ ਉਹਨਾਂ ਦੀ ਆਪਣੀ ਤਸਵੀਰ ਉਹਨਾਂ ਨੂੰ ਵਿਖਾਓ ਤੇ ਉਹ ਕਹਿੰਦੇ ਕਿ ਕੌਣ। ਕੋਈ ਜਿਹੜੀ ਮਸ਼ਹੂਰ ਉਹਨਾਂ ਦੀ ਫਿਲਮ ਹੋਈ ਥੰਬਨੇਲ ਉਹਨਾਂ ਦਾ ਹੁਣ ਉੱਤੇ ਮੈਨੂੰ ਲੱਗਾ। ਉਹ ਵਿਖਾਊਗਾ ਜਿਹੜੀ ਉਹਨਾਂ ਨੂੰ ਵੀ ਵਿਖਾ ਦਿਓ, ਤਾਂ ਕਹਿਣਗੇ ਇਹ ਕੌਣ। ਕੋਈ ਮਸ਼ਹੂਰ ਵਿਖਾਓ ਸਹੀ ਗੱਲ। ਨਾ, ਜਿੱਦਾਂ ਹੁਣ ਉਹਨਾਂ ਦੀ ਉਹ ਸਲਾਹੇ ਫਿਲਮ ਮਸ਼ਹੂਰ ਹੋਈ ਸੀ, ਉਹਦੀ ਥੰਬਨੇਲ ਦੀ ਹੈ ਪੂਰਾ ਉਹਨੇ ਕਿਹਦੀ ਯਾਰ ਐਡਾ ਹੁਣ ਮੈਂ HD ਲੱਭ ਕੇ ਲਿਆਵਾਂ ਤੇਰੇ ਵਾਸਤੇ ਕਿਤੋਂ। ਨਹੀਂ ਕੋਈ ਵਾਜ਼ੇ ਵਾਲੀ ਵਿਖਾਓ, ਕਲੀਨ ਸ਼ੇਪ ਵਾਲੀ ਵਿਖਾ ਦਿਓ। ਕਿਹਦੀ ਸੀਗੀ ਸਲਾਖੇ ਕਿਹਦੀ ਸੀਗੀ? ਉਹ ਬਾਜੀ क्लीन शेप थंबनेल सही होना चाहिए। पेशे खिदमत है क्लीन शेप में। ਆ ਲਓ ਜੀ। ਓਏ ਇਹ ਤੇ ਵਾਕਈ ਬਹੁਤ ਵੱਡੀ ਸ਼ਖਸੀਅਤ ਆ, ਅੱਲਾ ਦੀ ਕਸਮ ਹੈ, ਪਰ ਮੈਨੂੰ ਨਾਮ ਨਹੀਂ ਪਤਾ। ਓਏ ਹੋਏ ਬੜਾ ਕੰਮ ਦੇਖਿਆ। ਚੱਲ ਇਹਨਾਂ ਦੀ ਕੋਈ ਫਿਲਮ ਦੱਸ ਦੇ ਯਾਰ। ਨਹੀਂ ਇਹਨਾਂ ਦੀ ਨਾਮ ਲੈ ਜਲਦੀ ਕਰ, ਟਾਈਮ ਹੋ ਗਿਆ, ਜਲਦੀ ਕਰ, ਨਾਂ ਲੈ। ਇਹਨਾਂ ਦੀ ਨਾਮ ਲੈ ਜਲਦੀ ਕਰ। ਨਾ ਮੈਨੂੰ ਹੁਣ ਸੋਚ ਲੈਣ ਦੋ, ਕੋਈ ਮਾੜਾ ਜਿਹਾ ਮੈਨੂੰ ਗਾਇਬ ਚੱਲ ਜਲਦੀ ਕਰ। ਨਹੀਂ ਕਿਸੇ ਨੇ ਪੁੱਛਣਾ। ਚੱਲ ਸਪੈਲਿੰਗ ਹੀ ਦੱਸ ਦੋ ਇਹਨਾਂ ਦਾ ਕਿਹੜੇ। ਚਲੋ ਸਾਜ ਜੀ ਤੁਸੀਂ 5 ਨਾਮ ਲੈ ਦਿਓ, ਉਹਦੇ ਚੋਂ ਪਛਾਣ ਲਿਓ। ਨਹੀਂ ਹਾਂ ਇੰਨਾ ਕੁ ਕਰ ਨਹੀਂ ਯਾਰ 5 ਨਾਮ। ਉਹ ਪਾਇਣ ਨੇ ਯਾਰ, ਹੁਣ ਤੁਸੀਂ ਐਂਟੀ ਨਾ ਕਰੀ ਜਾਓ ਇਸ ਬੰਦੇ ਇੱਕ ਦਾ। ਤਜਰਬਾ ਕਰ ਲਓ ਤੁਸੀਂ, ਇੰਗਲਿਸ਼ ਦੇ ਸਪੈਲਿੰਗ ਇਹਦੇ ਬੋਲ ਕੇ ਨਾ ਇਹਨੂੰ ਦੱਸ ਦੇ। ਨਹੀਂ ਉਹਨੂੰ ਪਤਾ ਲੱਗ ਮੈਂ ਜਾਣਾ। ਤੁਹਾਨੂੰ ਦੱਸਦਾ ਨਾ, ਉਹਨੂੰ ਇੰਨਾ ਕੁ ਲੱਗ ਜਾਣਾ ਪਤਾ। ਇੱਥੇ ਜਿਹੜਾ ਮਰਜ਼ੀ ਹੁੰਦਾ ਨਾ, ਜਿੰਨਾ ਤੁਸੀਂ ਮੁਸ਼ਕਲ ਬੰਦਾ ਲਵਾ ਲਿਆ ਸੀ ਨਾ, ਉਹਨੂੰ ਹਿੰਟ ਦੇਣੇ ਹੀ ਪੈਣੇ। ਬਹੁਤ ਔਖਾ ਬੰਦਾ। ਸਾਜ ਜੀ ਤੁਸੀਂ 10 ਨਾਮ ਲੈ ਦਿਓ, ਵਿੱਚੋਂ ਬੋਲੇਗਾ। 10 ਨਹੀਂ, ਚੱਲ 5 ਹੀ ਲੈ ਲਓ। ਨਹੀਂ ਯਾਰ ਮੈਂ ਲੈਣਾ। 3 ਲੈ ਲਓ। ਅੱਛਾ 10 ਦੇ ਵਿੱਚੋਂ ਕਹਿੰਦਾ 5 ਲੈ ਲਓ, 3 ਹੀ ਲੈ ਲਓ ਯਾਰ। ਭਾਈ ਪਰ ਨਾਮ ਨਹੀਂ ਲੈਣਾ, ਨਾਮ ਨਹੀਂ ਲੈਣੇ। ਨਾਮ ਤੁਸੀਂ ਦੱਸੋ। ਸਪੈਲਿੰਗ ਹੀ ਫਿਰ 1-2 ਦਿਨ ਦੱਸ ਯਾਰ ਦੇਣੀ ਕੀ ਯਾਰ। ਹੈ ਹੁਣ ਕੀ ਦੱਸਣਾ ਪਹਿਲਾਂ ਸਪੈਲਿੰਗ ਇਹਨੂੰ ਦੱਸ। ਯਾਰ। ਨਹੀਂ ਪਹਿਲਾਂ ਨਹੀਂ ਨਾ ਦੱਸਣਾ, ਐਂਡ ਤੇ ਦੱਸੂਗਾ। ਯਾਰ ਤੂੰ ਕਸੌਟੀ ਜਿੱਤਣੀ ਹੈ ਜਾਂ ਯਾਰ ਮੰਗਣੀ ਨਾਮ ਹੈ? ਹੁਣ ਮੈਨੂੰ ਇਹਨਾਂ ਦਾ ਜ਼ੇਨ ਚ ਨਹੀਂ ਆ, ਨਹੀਂ ਤੇ ਮੈਂ ਕੱਲ ਨੂੰ ਫਿਰ ਮੈਂ ਬੁੱਕ ਪੜ੍ਹ ਕੇ ਆਵਾਂਗਾ। ਮੈਂ ਸਾਰੀਆਂ ਦੂਸਰਾ ਨਾਮ ਉਹਨਾਂ ਦਾ ਨਾ, ਹਾਂ। ਜਿਹੜਾ ਯਾਨੀ 2 ਨਾਮ ਹੈ, ਇਤਨੇ ਹਿੰਟ ਦੇ ਦੇਣਾ ਕਿ 2 ਨਾਮ ਨੇ। ਹਾਂਜੀ। 2 ਨਾਮ ਜਿਵੇਂ ਮੁਸਤਫਾ ਕੁਰੈਸ਼ੀ, ਹਾਂਜੀ ਸ਼ਫਕਤ ਚੀਮਾ, 2 ਨਾਂ ਨੇ ਨਾ। ਹਾਂਜੀ ਆਮਰ ਖਾਨ, ਆਮਰ ਖਾਨ, ਏਦਾਂ ਉਹਨਾਂ ਦੇ 2 ਨਾਂ ਨੇ ਬਸ। ਇਸ ਤੋਂ ਇਲਾਵਾ ਉਹਨੂੰ ਹਿੰਟ ਮੈਨੂੰ ਕੋਈ ਲੈ ਨਾ ਵੀ ਇਸ ਤੋਂ ਅੱਗੇ ਨਹੀਂ ਉਹ ਫੈਸਲ ਸਾਹਿਬ ਚੁੱਪ ਬਸ। ਲਾਗੇ ਪਹੁੰਚ ਦੱਸੋ ਜੀ। 2 ਨਾਮ। ਚਲੋ ਮਹਾਰਾਜ ਆ, ਹੋਰ ਜਿੱਥੇ ਇੰਨਾ ਕਰਤਾ ਵਾ ਓਕੇ ਯਾਰ ਨਾਲ ਇਹ ਚਲੋ ਠੀਕ, ਇੱਕ ਦੱਸ ਦਿਓ, ਪਹਿਲਾ ਦੱਸ ਦਿਓ, ਦੂਜਾ ਮੈਂ ਆਪੇ ਲਾ ਲਾ। ਚਲੋ ਤੁਸੀਂ ਦੂਜਾ ਦੱਸ ਦੋ ਦਿਓ। ਆ ਨਾ। ਲੈ। ਦੂਜਾ ਵੀ ਦੂਜਾ ਉਹ ਨਹੀਂ ਯਾਰ, ਦੂਜਾ ਵੀ ਜਾਂ ਦੂਜਾ ਦੱਸ ਦਿਓ, ਪਹਿਲਾ ਮੈਂ ਆਪੇ ਲਾ ਲਾ। ਨਹੀਂ 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 ਕਸਮ ਹੈ ਉਸਤਾਦ ਜੀ, ਮੈਂ ਹੁੰਦਾ ਮੈਨੂੰ ਦੇ ਦੇਣਾ। ਚਲੋ ਦੱਸੋ। ਕਿਉਂਕਿ ਉਹਨੂੰ ਨਹੀਂ ਪਤਾ ਲੱਗਣਾ। ਅੱਛਾ ਉਹ ਯਾਰ ਲੱਗ ਜਾਣਾ ਉਹਨੂੰ ਪਤਾ, ਐਡਾ ਵੀ ਚੂਚਾ ਨਹੀਂ ਉਹ। ਇਹ ਇਹਨਾਂ ਦੇ ਨਾਮ ਦੇ ਨਾਲ ਖਾਨ ਆਂਦਾ ਵਾ? ਨਹੀਂ ਆ ਲੈ ਹੋਰ ਸਵਾਲ ਹੋ ਗਿਆ। ਨਹੀਂ ਨਹੀਂ ਮੈਂ ਪੁੱਛਿਆ ਨਹੀਂ, ਮੈਂ ਉਦਾਂ ਪੁੱਛ ਗੇਮ ਰਿਹਾ ਤੋਂ ਵਾ। ਹਟ ਕੇ ਗੇਮ ਤੋਂ ਹਟ ਕੇ ਤਲਕ ਵਾਸਤੇ। ਅੱਛਾ ਕਹਿੰਦਾ ਮੈਂ ਪੁੱਛਿਆ ਨਹੀਂ, ਮੈਂ ਉਦਾਂ ਪੁੱਛ ਰਿਹਾ ਹਾਂ। ਅੱਛਾ ਐਂਡ ਤੇ ਸ਼ੀ ਆਉਂਦਾ ਇਹਨਾਂ ਦੇ, ਸ਼ੀ ਆਖਰੀ ਸ਼ੀ ਆ। ਇਸ ਤੋਂ ਲਾਗੇ ਮੈਂ ਹੁਣ ਨਹੀਂ ਪਹੁੰਚ ਸਕਦਾ ਹੈ ਬਾਬਾ। ਉਹਨੂੰ ਨਹੀਂ ਪੁੱਛਣਾ ਤੁਸੀਂ ਆਪ। ਸ਼ੀ ਆਂਦਾ ਵਾ, ਸ਼ੀ ਦਾ ਮਤਲਬ ਵੀ ਸ਼ੀ ਹਾਂ ਕਾਪੇ। ਨਹੀਂ ਉਰਦੂ ਚ ਅਗਰ ਨਾਂ ਲਵੋ ਨਾ, ਕਹਿੰਦਾ ਕਾਪੇਸ਼ ਵਾਕੂ। ਉਰਦੂ ਚ ਅਗਰ ਨਾਂ ਲਵੋ ਨਾ ਤੇ ਐਂਡ ਤੇ ਸ਼ੀ ਆਉਂਦਾ। ਸ਼ੀ
ਯਾਨੀ ਸ਼ੀ ਤੇ ਨਾਮ ਖਤਮ ਹੁੰਦਾ। ਹਰਫ ਦੱਸੋ ਨਾ ਉਰਦੂ ਚ ਕਿਹੜਾ ਵਾ? ਓਏ ਯਾਰ ਤੂੰ ਪਾਗਲ ਆ ਯਾਰ। ਸ਼ੀਨ ਛੋਟੀ ਹੈ। ਸ਼ੀਨ ਛੋਟੀ ਹੈ। ਜਿੱਦਾਂ ਕਾਸ਼ੀ ਨਹੀਂ ਸਲਾਮਤ ਅਲੀ ਖਾਨ ਸਾਹਿਬ। ਯਾਰ ਜਿੱਦਾਂ ਕਾਸ਼ੀ ਨਹੀਂ ਐਂਡ ਤੇ ਸ਼ੀ ਆਂਦਾ ਇਦਾਂ ਹੀ ਕਹਿੰਦਾ ਸਲਾਮਤ ਅਲੀ ਖਾਨ ਸਾਹਿਬ। ਆਓ ਸਲਾਮਤ ਅਲੀ ਖਾਨ ਸ਼ੀ ਨਹੀਂ ਸ਼ੀ ਕਿਹੜਾ ਤੂੰ ਕਿਹਾ? ਕਾਸ਼ੀ ਕਾਸ਼ੀ ਦੇ ਐਂਡ ਤੇ ਨਹੀਂ ਕਾਸ਼ੀਨਾਥ। ਕਾਸ਼ੀਨਾਥ ਓ ਯਾਰ ਕਿਹੜਾ ਹੋ ਗਿਆ ਉਹ ਬੰਦਾ, ਅੱਲਾ ਮਾਫ ਕਰੇ। ਤੂੰ ਕਿਹੜਾ ਬੰਦਾ ਹੋ ਗਿਆ? ਤੂੰ ਫਿਲਮ ਹੀ ਦੱਸ ਦੇ, ਕਹਿੰਦਾ ਬੜੀਆਂ ਫਿਲਮਾਂ ਕੋਈ ਉਹਨਾਂ ਯਾਰ, ਦੀ ਇੱਕ ਅੱਛਾ ਮੈਂ ਤੁਹਾਨੂੰ ਦੱਸਦਾ, ਯੋਸ਼ੀ ਯੋਸ਼ ਯਾਨੀ ਯੋਸ਼ੀ ਗੋਸ਼ੀ ਖਾਨ ਨਹੀਂ ਇਹ ਵੀ ਨਹੀਂ। ਉਹ ਤੇਰੀ ਲੈਦਾ ਨਾਮ ਹੈ, ਯਾਨੀ ਦੋਵੇਂ ਚੀਜ਼ ਹੁੰਦੀਆਂ। ਅੱਛਾ ਤੁਸੀਂ ਇਹ ਕਹਿ ਰਹੇ ਹੋ। ਹਾਂ ਸ਼ੀ ਯਾਨੀ ਦੋ ਨਾਮ ਨੇ ਨਾ। ਹਾਂਜੀ ਪਹਿਲਾ ਨਾਮ ਯੋਂ ਤੇ ਖਤਮ ਹੁੰਦਾ, ਦੂਜਾ ਸ਼ੀ ਤੇ ਹੁੰਦਾ। ਯੋਂ ਇਸ ਤੋਂ ਪਹਿਲਾਂ ਯੋਸ਼ੀ 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 ਯੋ ਨਹੀਂ ਹਾਂ ਸੋਚ ਥੋੜਾ ਜਿਹਾ ਆਪਾਂ ਲੱਗੇ ਆ ਯੋਸ਼ੀ ਤੇ ਇਹਦੇ ਵਿੱਚ ਹੀ ਉਹ ਸਾਰਾ ਹੀ ਜਿੰਨਾ ਵੀ। ਚਲੋ ਜੀ ਅੱਛਾ ਵੈਸੇ ਹੋਣਾ ਚਾਹੀਦਾ ਉਸਤਾਦ ਜੀ। ਬਸ ਕਰਦੇ ਇੱਕ ਆ। ਮਿੰਟ, ਨਹੀਂ, pending ਯੋਸ਼ੀ ਰਵੇ, ਇਹ ਦੱਸੀ ਨਾ ਜਾਵੇ ਇਹਨੂੰ। ਨਹੀਂ ਦੱਸੀ ਨਾ ਐਵੇਂ ਨਾ ਦੱਸੀ ਇਹਨੂੰ ਇਹ ਪਰੇਸ਼ਾਨ ਰੱਖੀਏ ਯਾਰ। ਤੈਨੂੰ ਇਹ ਵੀ ਨਹੀਂ ਪਤਾ ਹੈਗਾ ਇਹ ਕਿਹੜੀ ਬੰਦਾ ਗੱਲ। ਯਾਰ ਉਹ ਨਾਮ ਨਹੀਂ ਮੈਨੂੰ ਦੇਖ ਚ ਮੈਂ ਦੇਖਿਆ ਵਾ, ਮੈਂ ਉਹਨਾਂ ਨੂੰ ਦੇਖ ਕੇ ਭਾਈ ਉਹਦੀ ਆਵਾਜ਼ ਕੱਟ ਕੇ ਵਿਖਾ ਦਿਓ ਇਹਨੂੰ। ਬਾਤ ਚਲੋ ਤਸਵੀਰ ਵਹਾਤੀ ਆ। ਆਵਾਜ਼ ਵੀ ਕੱਢ ਦਿਓ ਉਸਤਾਦ। ਯਾਰ ਆਵਾਜ਼ ਵੀ ਕੱਢ ਕਿਸੇ ਦਿਓ। ਟਾਈਮ ਨਾ ਮੈਂ ਤੇ ਨਾਮ ਹੈਰਾਨ ਆ ਤੁਸੀਂ ਕਸਮ ਇਹਨੂੰ ਲੈ ਗਏ। ਉਹ ਮੂੰਹ ਵੀ ਕਵੇ ਵੀ ਮੈਂ ਆਵਾਂ ਤੇ ਕਸਮ ਇਹਨੇ ਨਹੀਂ ਮੰਨਣਾ। ਆਹੋ ਇਹਨੇ ਕਹਣਾ ਨਹੀਂ ਇਹ ਉਸਤਾਦ ਜੀ ਦੀ ਆਵਾਜ਼ ਕੱਢ ਦਿਓ, ਥੋੜੀ ਜਿਹੀ ਡਬਿੰਗ ਕਰ ਦਿਓ ਉਹਦੀ। ਕਿੱਦਾਂ ਵਾ ਮੈਨੂੰ ਪਤਾ ਹੀ ਨਹੀਂ ਉਹਦਾ ਕਿੱਦਾਂ ਸੀ। ਓਏ ਮੇਰੀ ਗੱਲ ਸੁਣ, ਆਹੋ ਸਾਡੇ ਨਾਲ ਪੰਗਾ ਲੈ ਗਿਆ। ਵੇਣੀ ਤੇ ਤੇਰੀ ਵੀ ਬਹੁਤ ਸੋਹਣੀ ਜੀ ਗੁਜਰਾ। ਯਾਰ ਬੜਾ ਮਸ਼ਹੂਰ ਬਿੱਲਾ ਖਾਂ ਪਤਾ ਕਿਹੜਾ ਇਦਾਂ ਦਾ ਕੋਈ ਨਾਮ ਬਿੱਲਾ ਖਾਨ। ਹਾਂ ਕੋਈ ਹੈ। ਚਲੋ ਜਨਾਬ ਬਸ ਜੀ, ਬਸ ਬਾਈਂਡ ਬਸ। ਸਾਜ਼ਿਸ਼ 10 ਗਿਣਨੇ ਨੇ। ਦੱਸ। ਬਿੱਲਾ ਖਾਂ, ਨਹੀਂ ਅਕਰਮ ਖਾਂ, 10 ਹਮਾਮ 9 ਹਿੰਟ ਯਾਰ ਛੱਡ ਦੇ 8 ਹੁਣ ਰਹਿਣ ਦਿਓ। 7 ਹਮਾਮ ਖਾਂ। 6 5 ਇੱਕ ਮਿੰਟ ਖਲੋ ਜੋ ਚਾਰ। ਇੱਡੀ ਛੇਤੀ ਤੇ ਨਾ ਨਗਾਓ। ਚਾਰ ਤੇ ਇੱਕ ਮਿੰਟ ਖਲੋ ਜੋ। ਚਲੋ ਜੀ। ਅਗਲੇ ਸਾਹ ਲੈ ਕੇ ਤਿੰਨ। ਤੁਸੀਂ ਆ। ਹੁਣ ਮੈਂ ਲਾਗੇ ਪਹੁੰਚ ਗਿਆ, ਹੁਣ ਪਤਾ ਨਾ ਨਾਮ ਦੱਸ ਦੇਣਾ ਵਾ ਇਹਨਾਂ ਹਾਂ। ਤੇਰੀ ਕਾਬਲੀਅਤ ਤੇ ਸ਼ੱਕ ਕਿੰਨਾ ਹਮਾਮ ਕੋ ਯਾਰ ਉਹ ਘਬਰਾ ਕੇ ਨਾ ਰਮਜ਼ਾਨ ਜਿਹੜੀ ਗੱਲ ਰਮਜ਼ਾਨ ਖਾਨ। ਕਬੂਤਰ ਰਮਜ਼ਾਨ ਨਾਮ ਰਮਜ਼ਾਨ ਖਾਨ ਦੇ ਸ਼ੀ ਕਿੱਥੇ ਹੁੰਦਾ ਵਾ? ਛੀ ਨਹੀਂ, ਛੀ ਤੁਸੀਂ ਬਾਅਦ ਚੋਂ ਪਾ ਲਿਓ। 2 ਰਮਜ਼ਾਨ ਮੈਂ ਕੱਲਾ ਨਹੀਂ ਭਾਈ। ਪੱਖਾ ਛੀ ਯਾਰ ਯੋਸ਼ੀ 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 1 ਬਸ ਇੱਕ ਬਸ 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 ਹੋਸ਼ੀ ਖਾਂ। ਬਸ ਹੋਸ਼ੀ ਖਾਨ ਬੇਟੇ ਬਸ। ਲਓ ਜੀ ਨਾਜ਼ਰੀਨ, ਕਿਉਂ ਮੈਂ ਕਿਹਾ ਸੀ ਦੋ ਲਫ਼ਜ਼ ਨੇ, ਦੋ ਉਹਨਾਂ ਦੇ ਲਫ਼ਜ਼ ਨੇ। ਜਿੱਦਾਂ ਆਮਰ ਖਾਨ ਇੰਜ ਦੋ ਨੇ। ਹਾਂਜੀ ਪਹਿਲੇ ਦੇ ਐਂਡ ਤੇ ਯੋਂ ਹੁੰਦਾ, ਦੂਜੇ ਦੇ ਐਂਡ ਤੇ ਸ਼ੀ ਹੁੰਦਾ। ਹੁਮਾਯੂੰ ਕੁਰੈਸ਼ੀ। ਓਕੇ ਨਾਜ਼ਰੀਨ, ਅੱਲਾ ਹਾਫਿਜ਼। ਅੱਲਾ ਹਾਫਿਜ਼, ਆਪਣਾ ਬਹੁਤ ਖਿਆਲ ਰੱਖਣਾ। ਬਸ 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 ਓਕੇ ਜੀ ਓਕੇ ਜੀ ਓਕੇ।